ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸਪੁਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 21 ਨਵੰਬਰ 2025 6 ਮਗਰ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਐਡਮਿੰਟਨ ਅਲਬਰਟਾ ਕੈਨੇਡਾ ਤੋਂ ਸਰਦਾਰ ਅਵਤਾਰ ਸਿੰਘ ਜੀਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਨਾਲ ਹੀ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਵਤਾਰ ਸਿੰਘ ਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv ਤੇ। ਸੋ ਵਿਊਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਭਾਰਤ ਦੇ ਪਾਕਿਸਤਾਨ ਖਿਲਾਫ ਆਪਰੇਸ਼ਨ ਸਿੰਧੂਰ ਦੌਰਾਨ ਭਾਰਤ ਦੀ ਹੋਈ ਸ਼ਿਕਸਤ ਦੀ ਚਰਚਾ ਹੁਣ US ਕਾਂਗਰਸ ਵਿੱਚ ਵੀ ਹੋ ਰਹੀ ਹੈ ਔਰ ਅਮਰੀਕਾ ਦੇ 12 ਕਾਂਗਰਸਮੈਨਾਂ ਤੇ ਸੈਨੇਟਰਾਂ ਵੱਲੋਂ ਤਿਆਰ ਕੀਤੀ ਗਈ 745 ਸਫ਼ਿਆਂ ਦੀ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ 22 ਅਪ੍ਰੈਲ 2025 ਨੂੰ ਪਹਿਲਗਾਮ ਦੀ ਘਟਨਾ ਇੰਸਰਜੈਂਸੀ ਸੀ ਤੇ ਉਸ ਤੋਂ ਬਾਅਦ 7, 8, 9, 10 ਮਈ ਨੂੰ ਹੋਈ ਭਾਰਤ ਪਾਕਿਸਤਾਨ ਵਿੱਚ ਜੰਗ ਵਿੱਚ ਜਿਹੜੀ ਪਾਕਿਸਤਾਨ ਨੇ ਚੀਨੀ ਹਥਿਆਰਾਂ ਦੀ ਵਰਤੋਂ ਨਾਲ ਭਾਰਤ ਤੇ ਕਾਮਯਾਬੀ ਹਾਸਲ ਕੀਤੀ। ਸੋ ਅਜੇ ਤੱਕ ਭਾਰਤ ਸਰਕਾਰ ਵੱਲੋਂ ਇਸ ਤੇ ਕੋਈ ਰਿਐਕਸ਼ਨ ਨਹੀਂ ਆਇਆ ਅਤੇ ਗੋਦੀ ਮੀਡੀਆ ਨੂੰ ਵੀ ਸੱਪ ਸੁੰਘਿਆ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਵਤਾਰ ਸਿੰਘ ਜੀ ਐਡਮਿੰਟਨ ਐਲਬਰਟਾ ਕੈਨੇਡਾ ਨਿਵਾਸੀ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਆਪਣੇ ਲਗਭਗ 40 ਸਾਲ ਤੋਂ ਜ਼ਿਆਦਾ ਦੇ ਅਮਰੀਕਾ ਦੇ ਵਿੱਚ ਪੰਥਕ ਸਫ਼ਰ ਦੇ ਦੌਰਾਨ ਕੁਝ ਸ਼ਖਸੀਅਤਾਂ ਐਸੀਆਂ ਜਿਹੜੀਆਂ ਪਬਲਿਕ ਰੈਕਗਨੀਸ਼ਨ ਨਹੀਂ ਚਾਹੁੰਦੀਆਂ, ਜਿਨ੍ਹਾਂ ਨੂੰ ਕੋਈ ਸਟੇਜ ਦਾ ਸ਼ੌਕ ਨਹੀਂ, ਬਹੁਤ ਪਿੱਛੇ ਰਹਿ ਕੇ ਪਰ ਪੰਥ ਦੇ ਪਿਆਰ ਨਾਲ ਦਰਦ ਨਾਲ ਭਰੀਆਂ ਹੋਈਆਂ ਔਰ ਕੁਝ ਕਰਨ ਦੀ ਕਾਮਨਾ ਔਰ ਜਿਨ੍ਹਾਂ ਦਾ ਰਿਜ਼ੋਲਵ ਸਟੀਲ ਵਾਂਗ ਮਜ਼ਬੂਤ ਔਰ ਨਿਸ਼ਕਾਮ ਰਹਿ ਕੇ ਪਿੱਛੇ ਰਹਿ ਕੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਉਹ ਮਦਦਗਾਰ ਵੀਰ ਭੈਣਾਂ ਸਾਬਤ ਹੁੰਦੇ ਨੇ। ਉਹਨਾਂ 'ਚੋਂ ਹੀ ਵੀਰ ਅਵਤਾਰ ਸਿੰਘ, ਜਦੋਂ ਮੈਂ ਬੜੇ ਅਰਸੇ ਬਾਅਦ ਐਡਮਿੰਟਨ ਜਾਣਾ ਹੋਇਆ ਔਰ ਆਮ ਦੀਵਾਨ ਦੇ ਵਿੱਚ ਹੀ ਉਹਨਾਂ ਦੇ ਨਾਲ ਮੁਲਾਕਾਤ ਹੋਈ, ਉਹਨਾਂ ਨੇ ਆਪਣੀ ਸਿੰਘਣੀ ਸਾਹਿਬਾ ਆਪਣੇ ਬੇਟੇ ਦੇ ਨਾਲ ਵੀ ਮਿਲਾਇਆ ਔਰ ਆਪਣਾ ਪਿਛੋਕੜ ਉਹਨਾਂ ਨੇ ਦੱਸਿਆ ਔਰ ਉਦੋਂ ਹੀ ਉਹਨਾਂ ਨਾਲ ਗੱਲਬਾਤ ਤੋਂ ਜਾਂ ਉਹਨਾਂ ਦੇ ਅੰਦਰੋਂ ਪੰਥ ਲਈ ਡੁੱਲ ਪੈਂਦਾ ਪਿਆਰ ਔਰ ਖ਼ਾਸ ਤੌਰ 'ਤੇ ਭਾਰਤੀ ਹਕੂਮਤ ਉਹਨਾਂ ਦੇ ਜ਼ੁਲਮ ਨਵੰਬਰ 84 ਔਰ ਉਹਨਾਂ ਦਾ ਖਾਲਿਸਤਾਨ ਦਾ ਰਿਜ਼ੋਲਵ, ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਇੱਕ ਬਹੁਤ ਪ੍ਰਭਾਵਸ਼ਾਲੀ ਸੀ, ਜਿਸ ਨੂੰ ਤੁਸੀਂ ਕਹਿੰਦੇ ਹੋ ਵੀ ਤੁਸੀਂ ਮਹਿਸੂਸ ਕਰਦੇ ਹੋ ਵੀ ਕਿਸੇ ਦੇ ਅੰਦਰ ਦਰਦ ਕਿੰਨਾ ਕੁੱਟ ਕੇ ਭਰਿਆ ਹੋਇਆ। ਬਿਲਕੁਲ ਉਹ ਸਕਸੈਸਫੁਲ ਇੰਜੀਨੀਅਰ ਨੇ, ਵੱਡੇ ਉਹਨਾਂ 'ਤੇ ਰੱਬ ਦੀ ਰਹਿਮਤ ਹੈ ਔਰ ਉਹਨਾਂ ਨੇ ਇਹੀ ਨਹੀਂ ਕਿ ਵੀ ਉਹ ਟੀਵੀ 84 ਦੀ ਮਦਦ ਦੇ ਉੱਤੇ ਆਏ ਜਾਂ ਮਦਦ ਕਰਦੇ ਨੇ,
ਓਵਰਆਲ ਵੀ ਜਿਵੇਂ ਸਿੱਖਸ ਫਾਰ ਜਸਟਿਸ ਦਾ ਰੈਫਰੈਂਡਮ ਕੈਂਪੇਨ, ਉਸ ਦੇ ਲਈ ਬੱਸੇਸ ਔਰ ਦੂਸਰੇ ਦਾ ਪ੍ਰਬੰਧ, ਔਰ ਹੋਰ ਵੀ ਧਾਰਮਿਕ ਤੌਰ 'ਤੇ ਵੀ ਜਿਵੇਂ ਲਿਟਰੇਚਰ ਔਰ ਦੂਸਰਾ ਕੋਈ ਜਿੱਥੇ ਵੀ ਲੋੜੀਂਦਾ ਕੋਈ ਹੈ ਉੱਥੋਂ ਤੱਕ ਉਹ ਪਹੁੰਚਾਉਂਦੇ ਨੇ। ਔਰ ਉਹ ਹਮੇਸ਼ਾ ਜਿਹੜੇ ਨੇ ਇਸ ਰਿਜ਼ੋਲਵ ਦੇ ਨਾਲ ਔਰ ਇਸ ਫੇਥ ਦੇ ਨਾਲ ਜਿਹੜਾ ਉਹ ਲੱਗੇ ਹੋਏ ਨੇ ਕਿ ਕੌਮੀ ਘਰ ਖਾਲਿਸਤਾਨ ਜਿਹੜਾ ਇਹ ਸਾਡੀ ਮੰਜ਼ਿਲ ਜਿੰਨੀ ਜਲਦੀ ਸਾਡੇ ਕਰੀਬ ਆਏ ਉਨਾ ਹੀ ਬਿਹਤਰ ਹੈ, ਔਰ ਇਹਦੇ ਲਈ ਸਾਨੂੰ ਸਭ ਨੂੰ ਐਫਰਟ ਕਰਨ ਦੀ ਲੋੜ ਹੈ। ਹੁਣ ਵੀ ਕਿਉਂਕਿ ਸਾਲ ਦਾ ਐਂਡ ਹੋ ਰਿਹਾ 2025 ਦਾ, ਅਸੀਂ ਹੋਰ ਵੀ ਆਪਣੇ ਵੀਰਾਂ ਭੈਣਾਂ ਨੂੰ ਅਪੀਲ ਕਰਾਂਗੇ ਕਿ ਭਾਈ ਤੁਸੀਂ ਵੱਧ ਤੋਂ ਵੱਧ ਕੰਟਰੀਬਿਊਟ ਕਰੋ ਤਾਂ ਕਿ ਸਾਡਾ ਪਿਛਲਾ ਘਾਪਾ ਵੀ ਪੂਰਾ ਹੋਏ ਤੇ ਅੱਗੋਂ ਲਈ ਵੀ ਅਸੀਂ ਘੱਟੋ ਘੱਟ ਇਸ ਭਰੋਸੇ ਨਾਲ ਕਿ ਇਸ ਨੂੰ ਅਸੀਂ ਜਾਰੀ ਰੱਖ ਸਕੀਏ ਕਿ ਸਾਡੇ ਕੋਲ ਸਪੋਰਟ ਬੇਸ ਹੈ। ਸੋ ਇਸੇ ਕੰਟੈਕਸਟ 'ਚ ਸਰ ਅਵਤਾਰ ਸਿੰਘ ਹੋਰਾਂ ਨੇ ਲਿਬਰਲੀ ਡੋਨੇਟ ਕੀਤਾ, ਪਰ ਜਿਹੜਾ ਉਹਨਾਂ ਦਾ ਮੈਸੇਜ ਮੈਂ ਦੇਣ ਜਾ ਰਿਹਾ ਹਾਂ, ਹਾਲਾਂ ਇਸ ਦੇ ਉੱਤੇ ਇੱਕ ਇੰਡੀਪੈਂਡੈਂਟ ਡਿਸਕਸ਼ਨ ਦੀ ਜ਼ਰੂਰਤ ਵੀ ਹੈ। ਹਾਲਾਂ ਅਸੀਂ ਜਦੋਂ ਜਿਨ੍ਹਾਂ ਜ਼ਮਾਨਿਆਂ 'ਚ ਪਿਛਲੇ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਜਾਂ ਦੂਸਰਿਆਂ ਵੱਲੋਂ ਅਪੀਲ ਵੀ ਕੀਤੀ ਜਾਂਦੀ ਰਹੀ ਹੈ ਜਾਂ ਉਹਨਾਂ ਵੱਲੋਂ ਇਹ ਆਦੇਸ਼ ਤਾਂ ਨਹੀਂ ਸੀ, ਸੁਝਾਅ ਵੀ ਸੀ, ਕਿਉਂਕਿ ਜਦੋਂ ਅਸੀਂ ਅੱਜ ਓਵਰਆਲ ਦੇਖ ਰਹੇ ਹਾਂ ਸਿੱਖ ਕੌਮ ਦੇ ਹਵਾਲੇ ਨਾਲ ਇੱਕ ਘੱਟ ਗਿਣਤੀ ਲੈਸ ਦੈਨ 2% ਭਾਰਤ ਦੇ ਨਕਸ਼ੇ ਵਿੱਚ ਵੀ, ਪੰਜਾਬ 'ਚੋਂ ਵੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸ ਜਿਹੜਾ ਇਸ ਪੀਰੀਅਡ ਦੇ ਵਿੱਚ ਪਿਛਲੇ 8-10 ਸਾਲਾਂ ਦੇ ਵਿੱਚ ਹੋਇਆ, ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਯੂਪੀ ਬਿਹਾਰ ਦੀ ਲੇਬਰ ਨੂੰ ਲਿਆ ਕੇ ਉਹਨਾਂ ਨੂੰ ਇਲੀਗਲ ਕਾਲੋਨੀਜ਼, ਫਿਰ ਉਹਨੂੰ ਲੀਗਲਾਈਜ਼ ਕਰਨਾ, ਵੋਟਰ ਆਧਾਰ ਕਾਰਡ ਰਾਸ਼ਨ ਕਾਰਡ ਬਣਾ ਕੇ ਦੇਣਾ, ਜਿਹਨੂੰ ਡੈਮੋਗ੍ਰਾਫੀ ਬਦਲਣ ਦੀ ਗੱਲ ਹੈ, ਇਹ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਅਸੀਂ ਜਿਹੜਾ ਇੱਕ ਰੁਝਾਨ, ਹਾਲਾਂਕਿ ਜੇ ਤੁਸੀਂ 1947 ਤੋਂ ਬਾਅਦ ਪਰਿਵਾਰ ਨਿਯੋਜਨ ਫੈਮਿਲੀ ਪਲੈਨਿੰਗ ਦੇ ਨਾਂ ਥੱਲੇ ਦੇਖੋ ਤੇ ਪੰਜਾਬ ਨੂੰ ਹੀ ਟਾਰਗੇਟ ਕੀਤਾ ਗਿਆ ਸੀ। ਉਦੋਂ ਸਾਡਿਆਂ ਨੂੰ ਵੀ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਵੀ ਇਹ ਇੱਕ ਘੱਟ ਗਿਣਤੀ ਹੋਣ ਦੇ ਨਾਤੇ ਜੋ ਸਾਡੇ ਉੱਤੇ ਹੀ ਥੋਪਿਆ ਗਿਆ, ਔਰ ਜਿਹੜੇ ਈਵਨ ਸੈੱਟ ਕੋਟੇ ਦਿੱਤੇ ਜਾਂਦੇ ਸੀ, ਜਿਹੜੇ CMO ਨੇ, ਚੀਫ ਮੈਡੀਕਲ ਆਫੀਸਰ ਜਿਹੜਾ ਹੈਲਥ ਦੇ ਨਾਲ ਰਿਲੇਟਡ ਹੁੰਦਾ ਹੈ, ਉਹਨੇ ਜਿਹੜੇ ਮੈਡੀਕਲ ਆਫੀਸਰਸ ਨੇ, ਡਿਸਪੈਂਸਰੀ ਇੰਚਾਰਜ ਨੇ, ਉਹਨਾਂ 'ਚੋਂ ਅੱਗੇ ਫਿਰ ਜਿਹੜੀਆਂ ਨਰਸਿਸ ਨੇ, ਖਾਸ ਤੌਰ 'ਤੇ ਜਿਹੜੀਆਂ ਉਹਨਾਂ ਦੀਆਂ ਮੈਡੀਕਲ ਡਿਸਪੈਂਸਰੀਜ਼ ਹੁੰਦੀਆਂ, ਉਹਨਾਂ 'ਚ 4 ਦਾ ਸਟਾਫ ਹੁੰਦਾ, ਡਾਕਟਰ ਹੁੰਦਾ, ਇੱਕ ਕੰਪਾਊਂਡਰ ਜਾਂ ਜਿਹਨੂੰ ਡਿਸਪੈਂਸਰ ਵੀ ਕਹਿੰਦੇ ਨੇ, ਨਰਸ ਹੁੰਦੀ ਹੈ, ਤੇ ਕਲਾਸ 4th ਜਿਹਨੂੰ PN ਕਹਿੰਦੇ ਨੇ ਹੁੰਦਾ। ਔਰ ਫਿਰ ਉਹਦੇ 'ਚ ਵੀ ਉਹਨਾਂ ਨੂੰ ਅੱਗੋਂ ਕੋਟਾ ਹੁੰਦਾ ਹੈ ਕਿ ਵੀ ਇੰਨੀਆਂ ਤੁਸੀਂ ਟਬੈਕਟਮੀਜ਼ ਕਰਨੀਆਂ ਨੇ, ਇੰਨੀਆਂ ਵੈਸੈਕਟਮੀਜ਼ ਕਰਨੀਆਂ ਨੇ, ਇੰਨੇ ਲੂਪ ਇਨਸਰਸ਼ਨਸ ਕਰਨੇ ਨੇ, ਇਹਨਾਂ ਜਿਹੜੇ ਨੇ ਕੰਟਰਾਸੈਪਟਿਵ ਦੇਣੇ। ਹੁਣ ਇਹ ਨਲਬੰਦੀ, ਨਸਬੰਦੀ ਔਰ ਉਸ ਦੇ ਉੱਤੇ ਉਹਨਾਂ ਦੀਆਂ ਈਵਨ ਇਨਕਰੀਮੈਂਟਸ ਜਾਂ ਉਹਨਾਂ ਦੀ ਪ੍ਰਮੋਸ਼ਨ ਰੁਕੀ ਹੁੰਦੀ। ਇਹ 70ਵਿਆਂ ਤੋਂ ਇਹਨਾਂ ਨੇ ਸ਼ੁਰੂ ਕੀਤਾ ਔਰ ਪੰਜਾਬ 'ਚ ਉਹਦਾ ਨਤੀਜਾ ਇਹ ਹੋਇਆ। ਔਰ ਜਿਵੇਂ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਪ੍ਰਚਾਰਿਆ ਹਮ ਦੋ ਹਮਾਰੇ ਦੋ, ਔਰ ਫਿਰ ਹੌਲੀ 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 ਉਹ ਤਾਂ 2 ਦੇ ਉੱਤੇ ਪ੍ਰਚਾਰਿਆ ਗਿਆ, ਫਿਰ ਆਪਣੇ ਜਿਹੜੇ ਨੇ ਉਹ 1 ਤੇ ਆ ਕੇ ਖਲੋ ਗਏ। ਨਤੀਜੇ ਦੇ ਤੌਰ ਦੇ ਉੱਤੇ ਅੱਜ ਹਾਲਾਤ ਇਹ ਨੇ ਕਿ ਸਾਡੀ ਪੋਪੂਲੇਸ਼ਨ ਬੜੀ ਤੇਜ਼ੀ ਨਾਲ ਡਿਵਿੰਡਲ ਹੋ ਰਹੀ ਹੈ, ਔਰ ਦੂਸਰੇ ਪਾਸੇ ਇਸ ਨੇ ਈਵਨ ਘਰੇਲੂ ਕ੍ਰਾਈਸਿਸ ਵੀ ਪੈਦਾ ਕੀਤੇ ਨੇ, ਕਿਉਂਕਿ ਜਦੋਂ ਇੱਕੋ ਇੱਕ ਹੈ ਮੁੰਡਾ ਹੈ, ਉਸ ਜਿਹੜਾ ਆਮ ਜ਼ੁਬਾਨ 'ਚ ਕਿਹਾ ਜਾਂਦਾ ਸੀ ਇਕੱਲਾ ਮੁੰਡਾ ਤਾਂ ਪਿਓ ਹੁੰਦਾ, ਉਹਨਾਂ ਦੇ ਨਖਰੇ ਪੂਰੇ ਕਰਨੇ ਨਾ ਹੋਣ, ਔਰ ਜਿਸ ਕਿਸਮ ਦਾ ਫਿਰ ਇਹ ਸਾਰਾ ਡਰੱਗ ਕਲਚਰ, ਔਰ ਉਹ ਵੀ ਜਦੋਂ ਜਿਹੜੇ ਜੇ ਬਾਹਰ ਚਲਾ ਜਾਂਦਾ ਔਰ ਬਾਹਰ ਜਿਸ ਲੈਵਲ ਦਾ ਸਾਰਾ ਇਹ ਡਰੱਗ ਔਰ ਪੰਜਾਬ 'ਚ ਤਾਂ ਜੋ ਚੱਲ ਹੀ ਰਿਹਾ ਸੀ। ਸੋ ਕੁੱਲ ਮਿਲਾ ਕੇ ਜਿਹੜਾ ਕ੍ਰਾਈਸਿਸ ਹੈ ਇਸ ਨੂੰ, ਕਿਉਂਕਿ ਜਦੋਂ ਤੁਹਾਡੇ ਕੋਲ ਆਪਣਾ ਮੁਲਕ ਨਹੀਂ ਹੁੰਦਾ, ਉਹਦੇ ਥੱਲੇ ਜਦੋਂ ਕੋਈ ਕ੍ਰਾਈਸਿਸ ਹੁੰਦਾ ਵੀ ਹੈ, ਈਦਰ ਉਹਨੂੰ ਅਸੀਂ ਅੰਡਰ ਦਾ ਕਾਰਪੇਟ ਜਿਹੜਾ ਉਹ ਥਰੋ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਇੰਨੇ ਕੁ ਕ੍ਰਾਈਸਿਸ ਸਾਈਮਲਟੇਨੀਅਸਲੀ ਚੱਲ ਰਹੇ ਹੁੰਦੇ ਨੇ ਕਿ ਬਹੁਤ ਸਾਰੇ ਜਿਹੜੇ ਸਾਡੇ ਵਰਗੇ ਵੀ ਨੇ ਉਹ ਵੀ ਕਹਿਣਗੇ ਕਿ ਜੀ ਫੋਕਸ ਇਸ ਵੇਲੇ ਇੱਕ ਗੱਲ 'ਤੇ ਹੀ ਕਰੀਏ ਕਿ ਭਾਈ ਰਾਜ ਸ਼ਕਤੀ ਮਿਲੇ। ਲੇਕਿਨ ਜਿਹੜੇ ਬਾਕੀ ਚੈਲੰਜਸ ਨੇ ਉਹਨਾਂ ਦੇ ਉੱਤੇ ਵੀ ਸਾਡਾ ਧਿਆਨ ਟਿਕਿਆ ਹੋਣਾ ਚਾਹੀਦਾ ਹੈ। ਔਰ ਸਰ ਅਵਤਾਰ ਸਿੰਘ ਜੀ ਦਾ ਬੜਾ ਸਪੈਸੀਫਿਕ ਇਸ ਦੇ ਉੱਤੇ ਥਾਟ ਸੀ। ਉਹਨਾਂ ਨੇ ਕਿਹਾ ਕਿ ਵੀ 10ਵੇਂ ਪਾਤਸ਼ਾਹ ਦੇ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਖਾਲਸੇ ਦਾ ਕਾਨਸੈਪਟ ਔਰ ਸਾਨੂੰ ਬਾਦਸ਼ਾਹਤ ਬਖਸ਼ੀ,
ਉਹਨਾਂ ਦੇ 4 ਸਾਹਿਬਜ਼ਾਦੇ ਸਨ। ਔਰ ਇਹ ਸਾਡੇ ਲਈ ਰੋਲ ਮਾਡਲ ਵਾਂਗ ਹੈ ਵੀ ਹਰ ਸਿੱਖ ਪਰਿਵਾਰ ਦੇ ਘੱਟੋ ਘੱਟ ਜਿਹੜੇ ਨੇ ਉਹ 4 ਬੱਚੇ ਜ਼ਰੂਰ ਹੋਣੇ ਚਾਹੀਦੇ ਨੇ। ਔਰ ਇਸ ਬਾਰੇ ਈਵਨ ਅਕਾਲ ਤਖਤ ਦੇ ਜਥੇਦਾਰ ਜਿਹੜੇ ਸਾਬਕਾ ਸੀ ਉਹਨਾਂ ਦਾ ਵੀ ਇਹੀ ਡਾਇਰੈਕਟਿਵ ਸੀ। ਔਰ ਈਵਨ ਹੁਣ ਵੀ ਮੈਂ 2-3 ਦਿਨ ਪਹਿਲਾਂ ਸ਼ਾਇਦ ਪੰਜਾਬ ਆਮ ਆਦਮੀ ਪਾਰਟੀ ਦਾ ਬੈਂਸ ਐਜੂਕੇਸ਼ਨ ਕਿ ਕਿਹੜਾ ਮਿਨਿਸਟਰ ਹੈ ਜਾਂ ਜਿਹੜਾ ਸਪੀਕਰ ਹੈ ਸ਼ਾਇਦ ਸੰਧਵਾਂ ਕੁਲਜੀਤ ਸਿੰਘ, ਜਦੋਂ ਉਹਨੇ ਇਹ ਕਿਹਾ, ਮੈਂ ਹਾਲਾਂਕਿ ਖਬਰ ਡਿਟੇਲ ਦੇ ਵਿੱਚ ਨਹੀਂ ਦੇਖੀ, ਕਿ ਭਾਈ ਜਿਨ੍ਹਾਂ ਦੇ 4 ਜਾਂ 5 ਦੂਸਰੇ ਨੇ ਗਰੀਬੀ ਦੇ ਮਾਰੇ ਹੋਏ ਲੋਕ, ਉਹਨਾਂ ਦੇ ਤਾਂ ਉਹ ਪਲ ਰਹੇ ਨੇ, ਤੇ ਅਸੀਂ ਜਿਹੜਾ ਉਹ ਕੀ ਕੰਮ ਫੜਿਆ ਹੋਇਆ ਕਿ ਵੀ ਅਸੀਂ ਬਿਲਕੁਲ ਆਪਣੀ ਪੋਪੂਲੇਸ਼ਨ ਨੂੰ ਜਿਹੜਾ ਉਹ ਡਿਵੈਂਡਲ ਕਰ ਲਿਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਅਲਟੀਮੇਟਲੀ ਜੇ ਅਸੀਂ ਇਹਨਾਂ 4 ਦਹਾਕਿਆਂ ਦੇ ਵਿੱਚ ਹੀ ਦੇਖੀਏ ਕਿ ਇੱਕ ਪਾਸੇ ਤਾਂ ਉਹਨਾਂ ਨੇ, ਜਦੋਂ ਅਸੀਂ 1.5 ਲੱਖ ਨੌਜਵਾਨਾਂ ਦੀ ਨਸਲਕੁਸ਼ੀ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਜਿਹੜੇ ਨੇ ਉਹਨਾਂ ਚੋਂ 14-15 ਸਾਲ ਤੋਂ ਲੈ ਕੇ 30-32 ਸਾਲ ਤੱਕ ਦੀ ਉਮਰ ਦੇ ਜਿਹੜੀ ਚਾਈਲਡ ਪ੍ਰੋਡਿਊਸਿੰਗ ਏਜ ਹੁੰਦੀ ਹੈ ਤੁਹਾਡੀ ਇਸੇ ਲਈ ਉਹਨੂੰ ਨਸਲਕੁਸ਼ੀ ਇਸੇ ਲਈ ਕਿਹਾ ਜਾਂਦਾ ਹੈ। ਔਰ ਅਕਸਰ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਗੱਲ ਇਹਨਾਂ ਦਾ ਮੀਡੀਆ ਹੀ ਕਹਿੰਦਾ ਸੀ ਕਿ ਜੀ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਜ਼ਿਲ੍ਹਿਆਂ 'ਚ ਉਹ ਇਲਾਕੇ ਵੀ ਨੇ ਜਿੱਥੇ ਕਈ ਦਹਾਕਿਆਂ ਤੱਕ ਜੰਝ ਨਹੀਂ ਚੜ੍ਹਨੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ ਹੁਣ ਸੁਲਤਾਨਵਿੰਡ ਵਰਗੇ ਇੱਕ ਪਿੰਡ ਦੇ 35-40 ਨੌਜਵਾਨ ਜਿਹੜੇ ਨੇ ਉਹ ਫੇਕ ਐਨਕਾਊਂਟਰਸ ਦੇ ਵਿੱਚ ਮਾਰੇ। ਫਿਰ ਅਸੀਂ ਦੇਖਦੇ ਹਾਂ ਵੀ ਜਿਨ੍ਹਾਂ ਨੂੰ ਜੇਲ੍ਹਾਂ 'ਚ ਰੱਖ ਕੇ ਤਸ਼ੱਦਦ ਕੀਤਾ ਜਾਂਦਾ ਹੈ, ਉਸ ਪੀਰੀਅਡ 'ਚ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਸੀ ਤਸ਼ੱਦਦ ਦੇ ਦੌਰਾਨ, ਜਿੱਥੇ ਉਹਨਾਂ ਨੂੰ ਜਿਹੜਾ ਉਹ ਬਾਕੀ ਹੋਰ ਕਿਸਮ ਦਾ ਟਾਰਚਰ ਜਿਹੜਾ ਉਹਨਾਂ ਤੋਂ ਭੇਦ ਖੁਲਵਾਉਣ ਲਈ ਸੀ, ਲੇਕਿਨ ਉਹ ਸੈਕਸ਼ੂਅਲੀ ਅਨਫਿਟ ਹੋਣ ਇਸ ਦੇ ਲਈ ਖਾਸ ਤੌਰ 'ਤੇ ਪ੍ਰਾਈਵੇਟ ਪਾਰਟ ਜੈਨੀਟਲਸ ਦੇ ਉੱਤੇ ਇਲੈਕਟ੍ਰਿਕ ਕਰੰਟ ਔਰ ਦੂਸਰਾ ਲਾਉਣ ਦਾ ਵੀ ਜਿਹੜਾ ਪਾਰਟ ਉਸ ਦੇ ਨਾਲ ਰਿਹਾ। ਦੈਨ ਜਿਹੜੀ ਇੱਕ ਜਨਰੇਸ਼ਨ ਵਾਈਪ ਆਊਟ ਕਰਕੇ ਦੂਸਰੀ ਜਨਰੇਸ਼ਨ ਹੈ ਉਹਨੂੰ ਡਰੱਗਸ ਦੇ ਹਵਾਲੇ ਕੀਤਾ। ਹੁਣ ਵੈਸੇ ਅਲਕੋਹਲ ਔਰ ਦੂਸਰੇ ਵੀ ਇਸ ਫਰਟੀਲਿਟੀ ਦੇ ਉੱਤੇ ਅਸਰ ਪਾਉਂਦੇ ਨੇ, ਲੇਕਿਨ ਜਿਹੜੀਆਂ ਡਰੱਗਸ ਕਰੈਕ ਕੋਕੇਨ ਔਰ ਹੈਰੋਇਨ ਔਰ ਦੂਸਰੇ ਤੀਸਰੇ ਨਤੀਜਾ ਇਹ ਹੈ ਕਿ ਭਾਈ ਉਹਦੇ ਥੱਲੇ ਜਿਹੜਾ ਕਿਸ ਲੈਵਲ ਦੇ ਉੱਤੇ ਜਿਹੜਾ ਡੈਥਸ ਜਿੰਨੇ 1.5 ਲੱਖ ਅਦਰਵਾਈਜ਼ ਡਾਇਰੈਕਟ ਮਿਲੀਟੈਂਸੀ 'ਚ ਮਰੇ ਨੇ, ਜੇ ਪ੍ਰੋਪਰ ਡਾਟਾ ਤੁਸੀਂ ਕਲੈਕਟ ਕਰੋ ਤਾਂ ਉਸ ਤੋਂ 3 ਗੁਣਾ। ਹੁਣ ਵੀ ਕੋਈ ਦਿਨ ਐਸਾ ਨਹੀਂ ਹੁੰਦਾ ਕਿਸੇ ਪਿੰਡ 'ਚੋਂ ਜਿਹੜਾ ਉਹ ਕਿਸੇ ਨਾ ਕਿਸੇ ਦੀ ਡਰੱਗ ਦੀ ਓਵਰਡੋਜ਼ ਜਾਂ ਦੂਸਰੇ ਦੇ ਨਾਲ ਡੈਥ ਦੀ ਖਬਰ ਨਾ ਹੋਏ। ਫਿਰ ਇੱਕ ਸਟੇਜ ਦੇ ਉੱਤੇ ਹੁਣ ਉਸ ਡਾਟੇ ਨੂੰ ਵੀ ਦਬਾਤਾ HIV, ਕਿਉਂਕਿ ਜਿਹੜੇ ਇੰਟਰਾਵੀਨਸ ਡਰੱਗਸ ਲੈਂਦੇ ਨੇ, ਨੀਡਲਸ ਦਾ ਇਸਤੇਮਾਲ ਕਰਦੇ ਨੇ, ਇਨਫੈਕਸ਼ਨ ਦੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ ਨੇ। ਔਰ ਇਹ ਸਾਰੇ ਦੇ ਤੋਂ ਬਾਅਦ ਹੁਣ ਅਸੀਂ ਜਿਹੜਾ ਜਿਹਨੂੰ ਆਪਣੇ ਲੋਕ ਡਿਸਕਸ ਨਹੀਂ ਕਰਨਾ ਚਾਹੁੰਦੇ, ਭਾਰਤ ਦੀ ਹਰ ਸਟੇਟ ਤੋਂ ਜ਼ਿਆਦਾ, ਹਾਲਾ ਪੰਜਾਬ ਕਿੰਨਾ ਛੋਟਾ 30 ਮਿਲੀਅਨ ਦੇ ਲਗਭਗ ਪਾਪੂਲੇਸ਼ਨ ਹੈ, ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਵਿੱਚ ਸਪਰਮ ਬੈਂਕ ਨੇ। ਔਰ ਉਹ ਵੀ ਜਿਹੜੇ ਜਦੋਂ ਫਰਟੀਲਿਟੀ ਜਿਹੜੀ ਹੈ ਜਾਂ ਦੂਸਰਾ ਨਹੀਂ ਹੁੰਦਾ ਔਰ ਕਿਸ ਲੈਵਲ ਦੇ ਉੱਤੇ ਇਹ ਸਪਰਮ ਬੈਂਕਸ ਦਾ ਜਿਹੜਾ ਯੂਜ਼ ਕੀਤਾ ਜਾਂਦਾ ਹੈ ਪਾਰਟ, ਔਰ ਕਿਵੇਂ ਜਿਹਨੂੰ ਅਸੀਂ ਰੇਸ ਬਦਲੀ ਕਹਿੰਦੇ। ਸੋ ਇਹ ਸਾਰੇ ਚੈਲੰਜਸ ਨੇ। ਇਹਦੇ 'ਚ ਘੱਟੋ ਘੱਟ ਜਿਹੜਾ ਪਾਰਟ ਮੈਂ ਸਮਝਦਾ ਜਿਹੜਾ ਮੈਸੇਜ ਵੀ ਹੈ ਭਾਈ ਅਵਤਾਰ ਸਿੰਘ ਹੋਰਾਂ ਦਾ, ਔਰ ਅਸੀਂ ਉਸ ਨੂੰ ਐਂਡੋਰਸ ਕਰਦੇ ਹਾਂ। ਹਾਲਾਂਕਿ ਇਹ ਨਹੀਂ ਹੈ ਵੀ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਵੀ ਔਰਤ ਨੂੰ ਸਿਰਫ ਅਸੀਂ ਕੋਈ ਬੱਚੇ ਜੰਮਣ ਵਾਲੀ ਮਸ਼ੀਨ ਵਾਂਗ ਦੇਖਣਾ ਚਾਹੁੰਦੇ ਹਾਂ ਜਾਂ ਦੂਜਾ। ਵਿਦ ਕੰਸੈਂਸਸ ਜਦੋਂ ਅਸੀਂ ਪਰਿਵਾਰਾਂ ਦੇ ਵਾਧੇ ਦੀ ਗੱਲ ਕਰਦੇ ਹਾਂ, ਵੈਸੇ ਵੀ ਜੇ ਸਟੇਬਿਲਿਟੀ ਬੈਲੈਂਸ ਪਰਿਵਾਰਾਂ ਦੇ ਵਿੱਚ ਜਿਹੜੀ ਸਾਡੀ ਜਨਰੇਸ਼ਨ ਸੀ ਜਿਹਦੇ 6-7 ਬੱਚੇ ਵੀ ਨਾਰਮਲ ਵਾਂਗ ਹੁੰਦੇ ਸੀ, ਉਹਦੇ 'ਚ ਉਹੀ ਤੁਹਾਡੇ ਜਿਹੜੇ ਸਿਬਲਿੰਗ ਨੇ ਉਹ ਤੁਹਾਡੇ ਦੋਸਤ ਵੀ ਨੇ, ਸਾਥੀ ਵੀ ਨੇ, ਭੈਣਾਂ ਭਰਾਵਾਂ ਦਾ ਇੱਕ ਆਪਸੀ ਦੂਜਾ। ਔਰ ਉਸ ਪੀਰੀਅਡ ਦੇ ਵਿੱਚ ਤੁਹਾਨੂੰ ਉਸ ਕਿਸਮ ਦੇ ਅੱਜ ਜਿਵੇਂ ਬੱਚੇ ਮਾਨਸਿਕ ਦਬਾਅ ਦਾ ਸ਼ਿਕਾਰ ਨੇ, ਸਾਈਕੋਲੋਜੀਕਲੀ ਸਿੱਕ ਨੇ, ਇਵੇਂ ਨਹੀਂ ਸੀ ਹੁੰਦਾ। ਉਹੀ ਲੜਦੇ ਭਿੜਦੇ ਦੂਜੇ ਤੇ ਗੁਜ਼ਰ ਵੀ ਹੋਈ ਜਾਂਦਾ ਸੀ। ਔਰ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਭਾਈ ਇਹ ਇੱਕ ਪਾਰਟ ਹੈ ਜਿਹੜਾ ਇਹ ਠੀਕ ਹੈ ਕਿ ਇਸ ਦੇ ਉੱਤੇ ਇੱਕ ਵਿਊ ਪੁਆਇੰਟ ਮੈਨੂੰ ਯਾਦ ਹੈ ਸੈਕਟਰੀ ਆਫ ਹੈਲਥ ਹੁੰਦੇ ਸੀ ਤਾਂ ਉਹਨਾਂ ਨੇ ਇਹਨੂੰ ਅਦਰਵਾਈਜ਼ ਉਹਨਾਂ ਨੇ ਕਹਿਣਾ ਜੀ ਭਾਵੇਂ ਥੋੜ੍ਹੇ ਹੋਣ ਪਰ ਵੈਲ ਐਜੂਕੇਟਡ ਹੋਣ, ਵੈਲ ਫਲਾਣਾ ਹੋਏ। ਲੇਕਿਨ ਇਨ ਦਾ ਐਂਡ ਆਫ ਦਾ ਡੇ ਜਿਹੜਾ ਜਦੋਂ ਅਸੀਂ ਸਿਰਾਂ ਦੀ ਗਿਣਤੀ ਦੀ ਗੱਲ ਕਰਦੇ ਹਾਂ, ਜੇ ਅਸੀਂ
ਓਵਰਆਲ ਦੇਖੀਏ ਤੇ ਅਲਟੀਮੇਟਲੀ ਸਿਰਾਂ ਦੀ ਗਿਣਤੀ ਬਹੁਤ ਸਾਰੇ ਗੱਲਾਂ ਨੂੰ ਡਿਸਾਈਡ ਕਰਦੀ ਹੈ। ਸੋ ਕਾਲਡ ਜਮਹੂਰੀਅਤ ਵੀ ਸਿਰਾਂ ਦੀ ਗਿਣਤੀ ਦਾ ਨਾਂ ਹੀ ਹੈ। ਔਰ ਅਸੀਂ ਜਿਹੜੇ ਮੁਲਕ ਈਵਨ ਜਿਨ੍ਹਾਂ 'ਚ ਜੈਨੋਸਾਈਡ ਔਰ ਨਸਲਕੁਸ਼ੀਆਂ ਹੋਈਆਂ ਨੇ, ਉਹ ਇਸ ਗੱਲ ਦੇ ਉੱਤੇ ਹੀ ਹੁੰਦਾ ਹੈ ਕਿ ਭਾਈ ਸਾਡੀ ਰੇਸ, ਸਾਡਾ ਧਰਮ, ਸਾਡੀ ਕੌਮ, ਉਸ ਦੇ ਵਿੱਚ ਇਜ਼ਾਫਾ ਤਾਂ ਹੀ ਹੋਏਗਾ। ਪਰਿਵਾਰ ਪਹਿਲੀ ਯੂਨਿਟ ਹੈ। ਸੋ ਅਸੀਂ ਜਿੱਥੇ ਸਰ ਅਵਤਾਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉਹਨਾਂ ਦੇ ਸਮੁੱਚੇ ਪਰਿਵਾਰ ਦਾ, ਅਸੀਂ ਕੋਸ਼ਿਸ਼ ਕੀਤੀ ਕਿ ਜਿਹੜਾ ਉਹਨਾਂ ਦਾ ਸਪੈਸੀਫਿਕ ਮੈਸੇਜ ਸੀ, ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਇਹ ਤੁਸੀਂ ਸਾਡੇ ਵੱਲੋਂ ਵੀ ਕਨਵੇ ਕਰੋ। ਸੋ ਅਸੀਂ ਇੱਕ ਵਾਰ ਫਿਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਹਾਲਾਂ ਹੁਣ ਇਸ ਗੱਲ ਨੂੰ 22 ਅਪ੍ਰੈਲ 2025 ਨੂੰ ਪਹਿਲਗਾਮ ਹੋਇਆ, 25-26 ਇਨੋਸੈਂਟ ਬੇਗੁਨਾਹ ਜਿਹੜੇ ਯਾਤਰੂ ਸੀ ਉਹ ਆਇਡੈਂਟੀਫਾਈ ਕਰਕੇ ਮਾਰੇ ਜਿਹੜਾ, ਔਰ ਉਸ ਤੋਂ ਬਾਅਦ ਉਸ ਨੂੰ ਇੱਕਦਮ ਬਿਨਾਂ ਕਿਸੇ ਪੜਤਾਲ, ਬਿਨਾਂ ਕਿਸੇ FIR ਦੇ ਲਿਖਿਆ ਦਿੱਲੀ ਹਕੂਮਤ ਨੇ, ਮੋਦੀ ਜੀ ਨੇ ਡਿਕਲੇਅਰ ਕਰ ਦਿੱਤਾ ਕਿ ਜੀ ਪਾਕਿਸਤਾਨ ਤੇ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੈਯਬਾ ਉਹ ਜਿਹੜੇ ਉਹਨਾਂ ਦੇ ਟਿਪਸ ਦੇ ਉੱਤੇ ਨੇ, ਉਹੀ ਫੌਰਨ ਨਾਮ ਲੈ ਦਿੰਦੇ ਨੇ ਕਿ ਜੀ ਅਸੀਂ ਇਸ ਦਾ ਢੁਕਵਾਂ ਜਵਾਬ ਦਿਆਂਗੇ, ਇਸ ਨੂੰ ਘੁਸ ਕੇ ਮਾਰਾਂਗੇ। ਜੋ ਇਹਨਾਂ ਦਾ ਪਹਿਲਾ ਬਾਲਾਕੋਟ ਤੋਂ ਬਾਅਦ ਦੀ ਟਰਮੀਨੋਲੋਜੀ ਸੀ ਉਹ ਦੁਬਾਰਾ ਸਾਰੀ ਰਿਵਾਈਵ ਕਰ ਲਈ। ਔਰ ਫਿਰ 7, 8, 9, 10 ਮਈ ਨੂੰ ਭਾਰਤ ਨੇ, ਔਰ ਇਹ ਉਹਨਾਂ ਦੇ ਫੌਜੀ ਮੁਖੀ ਦਾ ਹੀ ਕਹਿਣਾ ਭਾਰਤ ਦੇ, ਕਿ ਉਸ ਦਾ ਨਾਂ ਵੀ ਜਿਹੜਾ ਕੋਡ ਨੇਮ ਆਪਰੇਸ਼ਨ ਸੰਦੂਰ ਰੱਖਿਆ, ਇਹ ਮੋਦੀ ਜੀ ਨੇ ਸੁਜੈਸਟ ਕੀਤਾ। ਔਰ ਇਸ ਤੋਂ ਜ਼ਾਹਰ ਹੈ ਕਿ ਭਾਈ ਉੱਥੇ ਤਾਂ ਜਿਹੜਾ ਇਸ ਵੇਲੇ ਆਰਮੀ ਔਰ ਸਿਵਿਲੀਅਨ ਸਭ ਕੁਛ ਰਲਗੜ ਹੋਇਆ ਔਰ ਅਲਟੀਮੇਟਲੀ ਜਿਹੜੀ ਸਾਰੀ ਕਮਾਂਡ ਹੈ ਉਹ RSS ਦੇ ਨਾਗਪੁਰ ਬ੍ਰਿਗੇਡ ਦੇ ਕੋਲ ਹੀ ਹੈ, ਔਰ ਉਹੀ ਡਿਸਾਈਡ ਕਰਦੇ ਨੇ। ਔਰ ਸੰਦੂਰ ਵੀ ਇਸ ਲਿਹਾਜ਼ ਨਾਲ ਕਿਉਂਕਿ ਉਹਦੇ 'ਚ ਵੀ ਹਿੰਦੂਤਵਾਦੀ ਵਿਚਾਰਧਾਰਾ ਹੀ ਆ ਕੇ ਵੜਦੀ ਹੈ ਕਿ ਔਰਤ, ਹਿੰਦੂ ਔਰਤਾਂ ਜਿਹੜੀਆਂ ਨੇ ਉਹ ਸਿਰ ਦੇ ਵਿੱਚ ਵਰਮਿਲੀਅਨ ਸੰਦੂਰ ਪਾਉਂਦੀਆਂ ਨੇ, ਮਾਂਗ ਜਿਹੜੀ ਸੈਂਟਰਲ ਚੀਰਾ ਹੁੰਦਾ ਹੈ ਸਿਰ ਦਾ, ਔਰ ਇਹ ਜਿਹੜੀਆਂ ਜਿਨ੍ਹਾਂ ਦੇ ਹਸਬੈਂਡ ਅਲਾਈਵ ਨੇ ਉਹਨਾਂ ਦੇ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ। ਔਰ ਇਹ ਪ੍ਰਚਾਰਿਆ ਗਿਆ ਕਿ ਜੀ ਸਾਡੇ ਕਿਉਂਕਿ ਜਿਨ੍ਹਾਂ ਦੇ ਸੰਦੂਰ ਉਜਾੜੇ ਗਏ, ਹੁਣ ਅਸੀਂ ਦੁਸ਼ਮਣ ਦੇ ਵੀ ਜਾ ਕੇ ਸੰਦੂਰ ਉਜਾੜਾਂਗੇ, ਇਸ ਕਿਸਮ ਦਾ। ਕਿਉਂਕਿ ਇਹ ਜਦੋਂ ਇਹ ਮੈਸੇਜ ਇਹਨਾਂ ਦਾ ਦੇਣਾ ਹੁੰਦਾ ਤਾਂ ਤੁਸੀਂ ਇਹਨਾਂ ਦੇ ਕੋਡ ਨੇਮ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਦੇ 'ਚ ਵੀ ਇਹ ਆਪਣੀ ਹਿੰਦੂਤਵਾਦੀ ਆਈਡੀਓਲੋਜੀ ਵੀ ਰੱਬ ਕਰ ਰਹੇ ਹੁੰਦੇ ਨੇ। ਔਰ ਜਿਵੇਂ ਮੈਂ ਅਕਸਰ ਇਹ ਕਹਿੰਦਾ ਵੀ ਜਦੋਂ ਇਹਨਾਂ ਨੇ 1974 ਦੇ ਵਿੱਚ ਪਹਿਲਾ ਨਿਊਕਲੀਅਰ ਧਮਾਕਾ ਕੀਤਾ ਤੇ ਇੰਦਰਾ ਗਾਂਧੀ ਨੇ ਉਹਦਾ ਕੋਡ ਨੇਮ ਰੱਖਿਆ ਸਮਾਈਲਿੰਗ ਬੁੱਧਾ। ਹੁਣ ਇਹ ਬੁੱਧ ਧਰਮ ਦੇ ਨਾਲ ਪੂਰਾ ਉਸ ਨੂੰ ਨੀਵਾਂ ਦਿਖਾਣਾ ਸੀ, ਕਿਉਂਕਿ ਬੁੱਧ ਤਾਂ ਹਿੰਸਾ ਪਰਮੋ ਧਰਮ ਜਿਹੜਾ ਉਸ ਦੇ ਵਿੱਚ ਯਕੀਨ ਰੱਖਦਾ, ਪਰ ਕਿਉਂਕਿ ਬੁੱਧ ਧਰਮ ਦੇ ਖਿਲਾਫ ਬਾਹਮਣਾਂ ਦੀ ਨਫ਼ਰਤ ਬਰਾਬਰ ਸੀ। ਔਰ ਇਸੇ ਤਰ੍ਹਾਂ 1998 ਦੇ ਵਿੱਚ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਪੋਖਰਾਨ 2 ਅਗੇਨ ਨਿਊਕਲੀਅਰ ਧਮਾਕੇ ਕੀਤੇ ਗਏ ਤਾਂ ਉਹਨਾਂ ਦਾ ਕੋਡ ਨੇਮ ਰੱਖਿਆ ਗਿਆ ਲਾਫਿੰਗ ਬੁੱਧਾ। ਔਰ ਇਹੀ ਅਸੀਂ ਜੂਨ 84 'ਚ ਦੇਖਦੇ ਹਾਂ ਕਿ ਨੀਲਾ ਬਾਣਾ 10ਵੇਂ ਪਾਤਸ਼ਾਹ ਦਾ, ਖਾਲਸੇ ਦਾ ਸਾਡਾ ਨਿਲੰਬਰ ਹੈ। ਔਰ ਜੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਨਾਂ ਥੱਲੇ ਸਾਡੇ ਅਕਾਲ ਤਖਤ ਦਰਬਾਰ ਸਾਹਿਬ ਦੇ ਉੱਤੇ ਪੂਰੀ ਫੌਜ ਚਾੜੀ ਗਈ ਔਰ ਅਨਐਲਾਨੀਆ ਜੰਗ ਜਿਹੜੀ ਹੈ ਉਹ ਸਾਡੇ ਤੇ ਵਿੱਢੀ ਗਈ ਸਾਡੇ ਖਿਲਾਫ, ਤੇ ਉਹਦਾ ਨਾਂ ਆਪਰੇਸ਼ਨ ਬਲੂ ਸਟਾਰ ਰੱਖਿਆ ਗਿਆ ਕਿ ਤੁਹਾਨੂੰ ਤਾਰੇ ਵੀ ਦਿਖਾ ਰਹੇ ਤੇ ਤੁਹਾਡੇ ਤਾਰੇ ਵੀ ਨੀਲੇ ਤਾਰੇ ਨੇ, ਤੁਹਾਨੂੰ ਅਸੀਂ ਦਿਨੇ ਹੀ ਦਿਖਾ ਰਹੇ ਹਾਂ ਤਾਰੇ। ਸੋ ਇਸ ਲਿਹਾਜ਼ ਦੇ ਨਾਲ ਅਸੀਂ ਇਹ ਆਪਰੇਸ਼ਨ ਸੰਦੂਰ ਦਾ ਸਮਝ ਸਕਦੇ ਹਾਂ ਵੀ ਇਹਨਾਂ ਦਾ ਮੰਤਵ ਕੀ ਸੀ। ਲੇਕਿਨ ਹੁੰਦਾ ਇਹ ਹੈ ਵੀ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ, ਬੰਦਾ ਕੁਝ ਚਾਹ ਰਿਹਾ ਹੁੰਦਾ। ਇਹਨਾਂ ਨੇ ਆਪਣੀ ਕੈਲਕੂਲੇਸ਼ਨ ਕੀਤੀ ਸੀ, ਪਰ ਸ਼ਾਇਦ ਇਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਪਾਕਿਸਤਾਨ ਵੀ ਤਿਆਰ ਬੈਠਾ ਹੈ। ਔਰ ਜੋ 7, 8, 9, 10 ਮਈ ਨੂੰ ਫਿਰ 4 ਦਿਨਾਂ ਦੇ ਵਿੱਚ ਮਿਜ਼ਾਈਲ, ਡਰੋਨ ਜੋ ਕੁਛ ਹੋਇਆ ਉਸ ਦੇ ਉੱਤੇ ਹੁਣ ਅਸੀਂ ਮਈ ਤੋਂ ਲੈ ਕੇ ਜਿਹੜਾ ਉਹ ਨਵੰਬਰ ਦੇ ਵਿੱਚ ਦਾਖਲ ਹੋ ਚੁੱਕੇ ਹਾਂ। ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ ਨੂੰ ਇਹਨਾਂ 6-7 ਮਹੀਨਿਆਂ ਦੇ ਵਿੱਚ ਬਹੁਤ ਕੁਝ ਰਿੜਕਿਆ ਗਿਆ, ਬਹੁਤ ਕੁਝ ਸਾਹਮਣੇ ਹੈ। ਔਰ ਜੇ ਫਰੋਮ ਹਾਰਸ ਮਾਊਥ ਕਹਿਣਾ ਹੋਏ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 60 ਵਾਰ ਤੋਂ ਜ਼ਿਆਦਾ, ਕੋਈ 61-62 ਤੱਕ ਵੀ ਪਹੁੰਚ ਗਏ। ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਮੈਂ ਜਿਹੜੀ ਹੈ ਜੰਗਬੰਦੀ ਕਰਵਾਈ।
ਔਰ ਕਿਵੇਂ 7 ਜਹਾਜ਼ ਬ੍ਰੈਂਡ ਨਿਊ ਡਿੱਗੇ। ਫਿਰ ਇਹ ਵੀ ਹੋਇਆ ਵੀ 8ਵਾਂ ਜਿਹੜਾ ਹੈ 20 ਜਿਹੜਾ ਹੈ ਉਹ ਬੁਰੀ ਹਾਲਤ ਦੇ ਵਿੱਚ, ਜਿਹਨੂੰ ਇਹ ਕਸ਼ਤੀਗ੍ਰਸਤ ਕਹਿੰਦੇ ਨੇ, ਇਵੇਂ ਹੋਇਆ। ਲੇਕਿਨ ਜਿਹੜਾ ਅਸੀਂ ਦੂਸਰੇ ਪਾਸੇ ਦੇਖਦੇ ਹਾਂ ਕਿ ਭਾਰਤ ਦੇ ਜਿਹੜੇ ਅਦਰਵਾਈਜ਼ ਰਾਤ ਨੂੰ ਵੀ ਬੜਬੜਾ ਕੇ ਬੋਲਣ ਦੇ ਵਿੱਚ ਬਿਸਤਰੇ ਤੇ ਖਲੋ ਕੇ ਵੀ ਲੈਕਚਰ ਕਰਨ ਦਾ ਆਦੀ ਮੋਦੀ ਹੈ, ਉਹ ਨਾ ਤਾਂ ਟਰੰਪ ਦੇ ਇਸ ਜੰਗਬੰਦੀ ਦੇ ਉੱਤੇ ਕੋਈ ਗੱਲ ਕਹੀ, ਨਾ ਹੀ ਅੱਜ ਕਿੰਨੇ ਜਹਾਜ਼, ਔਰ ਉਹਨਾਂ ਦੇ ਅੱਡ ਫੌਜੀ ਮੁਖੀ ਨੇ ਵੀ, 에ਅਰ ਫੋਰਸ ਵਾਲੇ ਨੇ ਵੀ, ਮਲੇਸ਼ੀਆ 'ਚ ਉਹਨਾਂ ਦੇ ਦੂਜਿਆਂ ਨੇ ਵੀ ਨੁਕਸਾਨ ਦਾ ਜ਼ਿੰਮਾ ਤਾਂ ਕਬੂਲਿਆ। ਲੇਕਿਨ ਇਸ ਦੇ ਉੱਤੇ ਕੋਈ ਜਿਹੜਾ ਹੈ ਕੋਈ ਪੋਸਟਮਾਰਟਮ ਰਿਪੋਰਟ ਜਿਹੜੀ ਆਪਰੇਸ਼ਨ ਦੀ ਸੀ, ਜਿਵੇਂ ਕਿ ਹੁੰਦਾ ਹੈ ਈਵਨ ਕਾਰਗਿਲ ਵੇਲੇ ਵੀ ਵਾਜਪਾਈ ਦੀ ਸਰਕਾਰ ਵੇਲੇ ਆਇਆ ਜਾਂ ਦੂਜਾ, ਉਸ ਤੇ ਬਿਲਕੁਲ ਚੁੱਪ ਵੱਟੀ ਰੱਖੀ। ਇਸ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਫਰਮ ਦਾ ਜਿਹੜਾ ਉਹਦੀ ਆਊਟਕਮ ਸੀ 4 ਰੋਜ਼ਾ, ਉਸ ਤੋਂ ਬਾਅਦ ਪਾਕਿਸਤਾਨ ਦਾ ਰੁਤਬਾ ਵਧਿਆ ਇਸਲਾਮਿਕ ਮੁਲਕਾਂ ਦੇ ਵਿੱਚ। ਜਿਹੜਾ ਹੈ ਉਹ ਸਾਊਦੀ ਅਰੇਬੀਆ ਨਾਲ ਡਿਫੈਂਸ ਪੈਕਟ ਹੋਇਆ, ਪ੍ਰੈਜ਼ੀਡੈਂਟ ਟਰੰਪ ਨੇ ਸਪੈਸ਼ਲ ਲੰਚੀਅਨ ਮੀਟਿੰਗ 'ਤੇ ਸੱਦਿਆ, ਔਰ ਹੁਣ ਅਸੀਂ ਦੇਖਦੇ ਹਾਂ ਕਿ ਵੀ ਉਸ ਪੀਰੀਅਡ 'ਚ ਰਾਫੇਲ ਦੇ ਸ਼ੇਅਰ ਡਿੱਗੇ, ਚਾਈਨੀਜ਼ ਜਿਹੜੇ ਜੈਟ ਨੇ ਔਰ ਦੂਜੇ ਜਿਹੜੇ ਆਲਮੋਸਟ 81%, ਕਿਉਂਕਿ ਜਦੋਂ ਅਮਰੀਕਾ ਨੇ ਪਾਕਿਸਤਾਨ ਵੱਲੋਂ ਮੂੰਹ ਮੋੜਿਆ ਜਦੋਂ ਟਰੰਪ ਦੀ ਪਹਿਲੀ ਟਰਮ ਵੇਲੇ ਹੀ, ਫਿਰ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਵੀ, ਸੋ 2017, 18, 19 ਤੋਂ ਲੈ ਕੇ 2025 ਤੱਕ ਫਿਰ ਪਾਕਿਸਤਾਨ ਨੇ ਚੀਨ ਦੇ ਵੈਪਨ ਹੀ ਖਰੀਦੇ, ਆਲਮੋਸਟ 82%, 82% ਵੈਪਨ ਜਿਹੜੇ ਇਹਨਾਂ 6 ਸਾਲਾਂ ਦੇ ਵਿੱਚ ਪਾਕਿਸਤਾਨ ਦੇ ਕੋਲ ਆਏ, ਉਹ ਚਾਈਨਾ ਮੇਡ ਸੀ। ਔਰ ਇਸ ਕਨਫਲਿਕਟ ਦੇ ਵਿੱਚ ਵੀ ਉਹਨਾਂ ਵੈਪਨਸ ਦਾ ਹੀ ਜਿਹੜਾ ਹੈ ਇਸਤੇਮਾਲ ਹੋਇਆ। ਸੋ ਚਾਈਨੀਜ਼ ਦਾ ਜਿਹੜਾ ਉਹ ਅੱਪ ਗਿਆ। ਈਵਨ ਇੰਡੋਨੇਸ਼ੀਆ ਜਿਹੜਾ ਰਾਫੇਲ ਦੇ ਲਈ ਡੀਲ ਕਰ ਰਿਹਾ ਸੀ, ਉਹ ਵੀ ਚੀਨ ਵੱਲ ਝੁਕਿਆ। ਈਵਨ ਪਾਕਿਸਤਾਨ ਦੇ ਵਿੱਚ, ਕਿਉਂਕਿ ਚਾਈਨਾ ਪਾਕਿਸਤਾਨ ਕੋਲੈਬੋਰੇਸ਼ਨ ਨਾਲ ਵੀ ਇਹ ਬਣਦੇ ਨੇ, ਈਵਨ ਪਾਕਿਸਤਾਨ ਦੇ ਨਾਲ ਅਜ਼ਰਬਾਈਜਾਨ ਨੇ ਵੀ ਜਿਹੜਾ ਉਹ ਸਮਝੌਤਾ ਕੀਤਾ ਉਹਨਾਂ ਦੇ ਉਹ ਜੈਟ ਲੈਣ ਦੇ ਲਈ। ਸੋ ਇਸ ਤੋਂ ਵੀ ਜ਼ਾਹਰ ਸੀ ਕਿ ਵੀ ਪਾਕਿਸਤਾਨ ਦੇ ਫੌਜੀ ਮੁਖੀ ਨੂੰ ਜਿਹੜੇ ਆਸਮ ਮੁਨੀਰ ਫੀਲਡ ਮਾਰਸ਼ਲ, ਔਰ ਹੁਣ ਤਾਂ ਤੈਅ ਜ਼ਿੰਦਗੀ ਅਹੁਦਾ ਮਿਲ ਗਿਆ। ਹੁਣ ਇਹ ਸਾਰੇ ਵੀ ਸੀ, ਲੇਕਿਨ ਅਦਰ ਦੈਨ ਜਦੋਂ ਟਰੰਪ ਬਾਰ-ਬਾਰ ਕਹਿੰਦਾ ਸੀ ਕਿ ਜੀ ਜੰਗਬੰਦੀ ਕਰਾਈ, 8 ਜਹਾਜ਼ ਬ੍ਰੈਂਡ ਨਿਊ ਡਿਗੇ, ਨਿਊਕਲੀਅਰ ਹੋ ਜਾਣਾ ਸੀ, ਤੇ ਇੰਡੀਅਨਸ ਨੇ ਜਾਂ ਉਹਨਾਂ ਦੀ ਜਿਹੜੀ ਪ੍ਰੋਪੇਗੈਂਡਾ ਜਾਂ ਜਿਹੜੇ ਸੋਫਿਸਟੀਕੇਟ ਲੋਕ, ਈਵਨ ਕਾਂਗਰਸ 'ਚੋਂ ਸ਼ਸ਼ੀ ਥਰੂਰ ਵਰਗਾ ਟੁਚਾ ਖਰੀਦ ਕੇ ਇਹਨਾਂ ਨੇ ਜਿਹਨੇ ਡੈਲੀਗੇਸ਼ਨ ਭੇਜਿਆ 35-40 ਮੁਲਕਾਂ 'ਚ 60 ਐਮਪੀਜ਼ ਦਾ, ਇਹਨਾਂ ਨੇ ਇਹ ਕਹਿਣ ਦਾ ਯਤਨ ਕੀਤਾ ਵੀ ਟਰੰਪ ਤਾਂ ਜਿਵੇਂ ਕੋਈ ਕ੍ਰੈਡੀਬਲ ਨਹੀਂ ਆ, ਉਹ ਤਾਂ ਕਹਿੰਦਾ ਹੀ ਰਹਿੰਦਾ, ਉਹ ਝੂਠ ਬੋਲਦਾ ਹੈ, ਇੱਧਰ ਉਹਨੇ ਕਹਿ ਦਿੱਤਾ, ਉਹਨੇ ਕਹਿ ਦਿੱਤਾ। ਹੁਣ ਜਿਹੜੀ ਰਿਪੋਰਟ ਨੇ ਇਸ ਵੇਲੇ ਇੱਕ ਪਾਸੇ ਤਾਂ ਸੱਚ ਤੇ ਕੱਚ ਦੇ ਵਿੱਚ ਫਰਕ ਦੱਸ ਦਿੱਤਾ ਵੀ ਸੱਚੀ ਗੱਲ ਕੀ ਹੈ, ਦੂਸਰੇ ਪਾਸੇ ਭਾਰਤ ਦੇ ਵਿੱਚ ਸੱਪ ਸੁੰਘਿਆ ਹੋਇਆ ਗੋਦੀ ਮੀਡੀਆ ਨੂੰ ਵੀ, ਸਰਕਾਰੀ ਅਦਾਰਿਆਂ ਨੂੰ ਵੀ, ਔਰ ਜ਼ਾਹਰ ਹੈ ਪਾਕਿਸਤਾਨ ਦੇ ਵਿੱਚ ਜਾਂ ਦੂਜਿਆਂ ਦੀ ਜੋ ਉਹਨਾਂ ਦੀ ਪੋਜੀਸ਼ਨ ਸੀ ਜਦੋਂ ਉਹ ਰਿਪੀਟਡਲੀ ਇਸ 'ਚ ਭਾਰਤ ਦੀ ਸ਼ਿਕਸਤ ਦੀ ਗੱਲ ਕਰਦੇ ਸੀ, ਜਿਹੜੀ ਵਿਜ਼ੀਬਲ ਹੈ। ਅਸੀਂ ਇਸ ਪੀਰੀਅਡ 'ਚ ਕਿੰਨੇ ਪ੍ਰੋਗਰਾਮ ਇਸ ਦੇ ਉੱਤੇ ਕੀਤੇ ਨੇ, ਔਰ ਤੱਥਾਂ ਦੇ ਨਾਲ ਕਿ ਭਾਈ ਜੇ ਤੁਹਾਡੇ ਕੋਲ ਕੁਛ ਹੈ ਵੀ ਪਾਕਿਸਤਾਨ ਨੇ ਤਾਂ ਉਹਨਾਂ ਦਾ ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਵਾਲੇ, ਉਹ 4 ਰੋਜ਼ਾ ਜੰਗ ਦੇ ਦੌਰਾਨ ਵੀ ਹਰ ਰੋਜ਼ ਆਪਣੀ ਪ੍ਰੈਸ ਕਾਨਫਰੰਸ ਕਰਦੇ ਰਹੇ, ਸਬੂਤਾਂ ਦੇ ਨਾਲ ਗੱਲ ਕੀਤੀ। ਔਰ ਈਵਨ ਭਾਰਤ ਦੇ ਵਿੱਚ ਵੀ ਜਿਹੜੇ ਫੋਰਬਸ ਮੈਗਜ਼ੀਨ ਦਾ ਐਡੀਟਰ ਜਿਹੜਾ ਪ੍ਰਵੀਨ ਸਾਨੀ ਵਰਗੇ, ਉਹ ਰਿਪੀਟਡਲੀ ਉਹਨਾਂ ਨੇ, ਔਰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਵੀ ਉੱਥੇ ਬੈਠੇ ਆ ਇਹਨਾਂ ਕੌੜਾ ਸੱਚ ਜਿਹੜਾ ਉਹ ਜਿਹੜੇ ਬੋਲਦੇ ਨੇ ਉਹਨਾਂ ਨੂੰ ਟੋਲਰੇਟ ਕਿਵੇਂ ਕੀਤਾ ਹੋਇਆ ਉਹਨਾਂ ਨੇ। ਲੇਕਿਨ ਇਸ ਦੇ ਬਾਵਜੂਦ ਭਾਰਤ ਦਾ ਹੁਣ ਤੱਕ ਵੀ ਉਹ ਲਗਾਤਾਰਤਾ ਨਾਲ ਜੀ ਅਸੀਂ ਕਾਮਯਾਬੀ ਨਾਲ ਅਸੀਂ ਆਪਰੇਸ਼ਨ ਸੰਦੂਰ 'ਚ ਪਾਕਿਸਤਾਨ ਦੇ 72 ਟਿਕਾਣਿਆਂ 'ਤੇ ਹਮਲੇ ਕੀਤੇ, ਅਸੀਂ ਬ੍ਰਹਮੋਸ ਮਿਸਲਸ ਵਰਤੀਆਂ, ਅਸੀਂ ਟਿਕਾਣੇ ਲਾਤਾ, ਅਸੀਂ ਇੰਨੇ ਉਹਨਾਂ ਦੇ ਅੱਤਵਾਦੀ ਅੱਡੇ ਤਬਾਹ ਕਰਤੇ, ਅਸੀਂ ਇੰਨੇ ਜਿਹੜੇ ਨੇ ਹੋਰ ਹਾਸਲ ਕੀ, ਇਹ ਉਹਨਾਂ ਦਾ ਬਰਾਬਰ ਜਾਰੀ ਰਿਹਾ। ਹੁਣ ਜਿਸ ਰਿਪੋਰਟ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਹਾਲਾਂਕਿ ਇਹ ਰਿਪੋਰਟ 745 ਪੇਜਿਸ ਦੀ ਹੈ, ਔਰ ਇਹ ਰਿਪੋਰਟ ਦਾ ਜਿਹੜਾ ਪ੍ਰੋਪਰ ਉਸ ਦਾ ਨਾਂ ਹੈ ਉਹ ਹੈ ਕਿ ਵੀ US ਚਾਈਨਾ ਇਕਨੋਮਿਕ ਐਂਡ ਸਿਕਿਉਰਿਟੀ ਰਿਵਿਊ ਕਮਿਸ਼ਨ। ਹੁਣ ਇਹਦਾ ਮਕਸਦ ਕੋਈ ਭਾਰਤ ਪਾਕਿਸਤਾਨ ਦਾ ਤਾਂ ਜ਼ਿਕਰ ਇਸ ਜੰਗ ਦਾ ਇਸ ਲਈ ਆਇਆ ਕਿਉਂਕਿ ਚਾਈਨਾ ਦੀ ਇਕਨੋਮਿਕਲ ਔਰ ਉਸ ਦੀ ਜਿਹੜੀ ਸਿਕਿਉਰਿਟੀ ਰਿਵਿਊ ਕਮਿਸ਼ਨ ਹੈ, ਇਹ ਬਾਈ ਪਾਰਟੀਸਨ ਕਮਿਸ਼ਨ ਹੈ,
ਹੁਣ ਇਸ ਗੱਲ ਦਾ ਧਿਆਨ ਰਹੇ ਕਿ ਟਰੰਪ ਦਾ ਕੁਝ ਕਹਿਣਾ ਐਗਜ਼ੈਜਰੇਟਡ ਵੀ ਹੋ ਸਕਦਾ ਹੈ ਜਾਂ ਪੋਲੀਟੀਕਲ, ਲੇਕਿਨ ਜਦੋਂ ਅਸੀਂ ਕਾਂਗਰੈਸ਼ਨਲ ਕਮਿਸ਼ਨ ਦੇ ਰਿਪੋਰਟ ਦੀ ਗੱਲ ਕਰਦੇ ਹਾਂ, ਇਹ ਬਾਈਪਾਰਟੀਸਨ ਹੈ। 12 ਇਸ ਦੇ ਵਿੱਚ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਕਾਂਗਰਸਮੈਨ ਔਰ ਸੈਨੇਟਰ ਉਹ ਸ਼ਾਮਲ ਨੇ। ਇਹ ਐਨੂਅਲ ਰਿਪੋਰਟ ਜਾਰੀ ਹੁੰਦੀ ਹੈ ਪੂਰੀ 2015 ਦੀ ਪੂਰੀ ਰਿਸਰਚ ਤੋਂ ਬਾਅਦ, ਔਰ 745 ਪੇਜ ਦੀ ਇਹ ਰਿਪੋਰਟ ਹੈ। ਇਹਦੇ 'ਚ ਜਿਹੜਾ ਭਾਰਤ ਪਾਕਿਸਤਾਨ ਨਾਲ ਰਿਲੇਟਡ 4 ਰੋਜ਼ਾ ਟਕਰਾਅ ਹੈ ਉਸ ਦਾ ਜ਼ਿਕਰ ਸਿਰਫ ਮੇਨ 2 ਪੇਜਿਸ ਦੇ ਉੱਤੇ ਹੀ ਮਿਲਦਾ, 108 ਪੇਜ ਨੰਬਰ ਤੇ ਔਰ 109 ਪੇਜ ਨੰਬਰ ਤੇ। ਹੁਣ ਇਸ ਰਿਪੋਰਟ ਦੇ ਵਿੱਚ ਬੜੀ ਕਲੀਅਰਲੀ ਇਹ ਕਿਹਾ ਗਿਆ, ਪਹਿਲੀ ਗੱਲ ਤਾਂ ਜਿਹੜਾ ਭਾਰਤ ਨੇ ਆਪਣਾ ਇੰਨਾ ਵੱਡਾ ਡੈਲੀਗੇਸ਼ਨ 60 ਮੈਂਬਰ ਪਾਰਲੀਮੈਂਟ ਦਾ 35-40 ਮੁਲਕਾਂ 'ਚ ਭੇਜਿਆ। ਇੱਥੇ ਵੀ ਸ਼ਸ਼ੀ ਥਰੂਰ ਮਿਲਦਾ ਰਿਹਾ ਕਿ ਜੀ ਇਹ ਪਾਕਿਸਤਾਨ ਦੀ ਫਲਾਣੀ ਦਹਿਸ਼ਤਗਰਦ ਜਥੇਬੰਦੀ ਨੇ ਇਹ ਆਤੰਕਵਾਦੀ ਹਮਲਾ, ਟੈਰਰਿਸਟ ਐਕਟ ਹਰ ਥਾਂ ਵੜ ਕੇ ਉੱਥੇ ਉਹਨੂੰ ਟੈਰਰਿਜ਼ਮ, ਪਹਿਲਾਂ ਤਾਂ ਉਹਨਾਂ ਨੇ ਇਸ ਨੂੰ ਹੀ ਭੰਨ ਦਿੱਤਾ ਹੈ, ਇਸ ਮਿਥ ਨੂੰ ਕਿ ਉਹਨਾਂ ਨੇ ਕਿਹਾ ਡੈਡਲੀ ਇਨਸਰਜੈਂਟ ਅਟੈਕ। ਹੁਣ ਡੈਡਲੀ ਮਾਰੂ ਸੀ ਜੇ 27-28 ਸਿਵਲੀਅਨ ਮਾਰੇ ਗਏ। ਹੁਣ ਇਨਸਰਜੈਂਟ ਅਟੈਕ ਦਾ ਮਤਲਬ ਹੈ ਕਿ ਇਨਸਰਜੈਂਸੀ ਤਾਂ ਲੋਕਲ ਹੁੰਦੀ ਹੈ, ਕਸ਼ਮੀਰੀ ਜਿਹੜੇ ਨੇ, ਇਹਦਾ ਮਤਲਬ ਹੈ ਵੀ ਕਸ਼ਮੀਰ ਦੇ ਵਿੱਚ ਜਿਹੜੀ ਇਨਸਰਜੈਂਸੀ ਚੱਲ ਰਹੀ ਹੈ ਭਾਰਤ ਦੇ ਕਬਜ਼ੇ ਦੇ ਖਿਲਾਫ, ਇਹ ਇਨਸਰਜੈਂਟਸ ਦਾ ਅਟੈਕ ਹੈ, ਇਹ ਕੋਈ ਦਹਿਸ਼ਤਗਰਦੀ ਨਹੀਂ। ਸੋ ਇਹ ਸਭ ਤੋਂ ਵੱਡੀ ਚਪੇਟ ਤਾਂ ਇਹ ਹੈ ਕਿ ਇੰਨਾ ਵਾਵੇਲਾ ਕਰਨ ਦੇ ਬਾਵਜੂਦ ਇਸ ਨੂੰ ਅਮਰੀਕਾ ਦੇ ਇਸ ਕਮਿਸ਼ਨ ਵੱਲੋਂ, ਬਾਈਪਾਰਟੀਸਨ ਕਮਿਸ਼ਨ ਵੱਲੋਂ, US ਚਾਈਨਾ ਇਕਨੋਮਿਕ ਸਿਕਿਉਰਿਟੀ ਰਿਵਿਊ ਕਮਿਸ਼ਨ, ਉਹ ਇਸ ਨੂੰ ਦਹਿਸ਼ਤਗਰਦੀ ਦੀ ਘਟਨਾ ਨਹੀਂ ਮੰਨਦਾ, ਇਸ ਨੂੰ ਇਨਸਰਜੈਂਟਸ ਦੇ ਨਾਲ ਜੋੜ ਕੇ ਦੇਖਿਆ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਦੂਸਰੇ ਇਸ ਦੇ ਵਿੱਚ ਇਹ ਬੜਾ ਕਲੀਅਰਲੀ ਕਿਹਾ ਗਿਆ ਕਿ ਵੀ ਇਸ ਦੇ ਵਿੱਚ ਪਾਕਿਸਤਾਨ ਦਾ ਅਪਰ ਹੈਂਡ ਰਿਹਾ, ਔਰ ਇਸ ਨੂੰ ਮੈਂ ਜੇ ਕੋਟ ਵੀ ਕਰਨਾ ਹੋਏ ਤੇ ਇਸ ਦੇ ਉੱਤੇ ਈਵਨ ਫੋਰਨ, ਕਿਉਂਕਿ ਬਾਕੀ ਦਾ ਮੀਡੀਆ ਨੂੰ ਵੀ ਸਭ ਸੁੰਘਿਆ, ਸਰਕਾਰੀ ਲੈਵਲ ਤੇ ਵੀ ਕੋਈ ਰਿਐਕਸ਼ਨ ਨਹੀਂ ਆਇਆ, ਪਰ ਜੈਰਾਮ ਰਮੇਸ਼ ਜਿਹੜੇ ਕਾਂਗਰਸ ਲੀਡਰ ਹੈ ਉਹਨੇ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਔਰ ਮੋਦੀ ਨੂੰ ਕਿਹਾ ਕਿ ਵੀ ਤੁਸੀਂ US ਪੈਨਲ ਦੀ ਇਹ ਰਿਪੋਰਟ ਜਿਹਦੇ 'ਚ ਇਹਨੂੰ ਪਾਕਿਸਤਾਨ ਦੀ ਸਕਸੈਸ ਕਿਹਾ ਗਿਆ ਆਪਰੇਸ਼ਨ ਸੰਦੂਰ ਦੌਰਾਨ, ਇਸ ਦੇ ਉੱਤੇ ਬੋਲਦੇ ਕਿਉਂ ਨਹੀਂ। ਔਰ ਇਸ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਹੈ ਉਹਨੇ US ਚਾਈਨਾ ਇਕਨੋਮਿਕ ਸਿਕਿਉਰਿਟੀ ਰਿਵਿਊ ਕਮਿਸ਼ਨ ਨੇ ਜਿਹੜੀ ਆਪਣੀ ਰਿਪੋਰਟ, ਐਨੂਅਲ ਰਿਪੋਰਟ US ਕਾਂਗਰਸ ਸਾਹਮਣੇ ਸਬਮਿਟ ਕੀਤੀ ਹੈ, ਉਹਦੇ 'ਚ ਉਹਨਾਂ ਨੇ ਜਿਹੜੀ ਹੈ ਬੜੀ ਕਲੀਅਰਲੀ ਕਿਹਾ ਕਿ ਭਾਈ ਇਹ ਜਿਹੜੀ ਹੈ ਇਹ ਪਾਕਿਸਤਾਨ ਦਾ ਅਪਰ ਹੈਂਡ ਸੀ, ਇਸ ਬਾਰੇ ਤੁਸੀਂ ਕਿਉਂ ਜ਼ਬਾਨ ਨਹੀਂ ਖੋਲ੍ਹਦੇ। ਉਹਨਾਂ ਨੇ ਕਿਹਾ ਕਿ ਆਵਰਸ after an independent commission set up by the US Congress issued a report claiming that Pakistan achieved military success over India during Operation Sindoor. The President of the US has once again trumpeted for the 61st time the claim that he brought an end to Operation Sindoor by threatening to impose tariffs of 350% on. उधर वो रिपोर्ट आई, उधर ट्रंप ने भी ये अगों ये कहता है कि भी मैं ਇਸ ਢੰਗ ਨਾਲ ਹੀ ਕਰਵਾਇਆ ਇਹਨਾਂ ਦਾ ਕਿ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਤੁਹਾਡੇ ਤੇ ਦੋਨਾਂ ਮੁਲਕਾਂ ਤੇ 350% ਟੈਰਿਫ ਠੋਕ ਦਿਆਂਗਾ ਜੇ ਤੁਸੀਂ ਜੰਗਬੰਦੀ ਨਾ ਕੀਤੀ। ਔਰ ਉਹਨੇ ਕਿਹਾ ਕਿ ਆਈ ਐਮ ਨਾਟ ਗੋਇੰਗ ਟੂ ਹੈਵ ਯੂ ਗਾਈਜ਼ ਸ਼ੂਟਿੰਗ ਨਿਊਕਲੀਅਰ ਵੈਪਨਸ ਐਟ ਈਚ ਅਦਰ, ਕਿਲਿੰਗ ਮਿਲੀਅਨਸ ਆਫ ਪੀਪਲ ਐਂਡ ਹੈਵਿੰਗ ਦਾ ਨਿਊਕਲੀਅਰ ਟਰਸਟ ਫਲੋਟਿੰਗ ਓਵਰ ਲਾਸ ਐਂਜਲਸ। ਉਹਨੇ ਕਿਹਾ ਜੀ ਤੁਸੀਂ ਲੜੋ, ਇੱਕ ਦੂਜੇ ਤੇ ਨਿਊਕਲੀਅਰ ਬੰਬ ਮਾਰੋ, ਮਿਜ਼ਾਈਲਾਂ ਛੱਡੋ, ਉਹ ਜਿਹੜੀ ਨਿਊਕਲੀਅਰ ਡਸਟ ਹੈ ਉਹ ਤਾਂ ਲਾਸ ਐਂਜਲਸ ਤੱਕ ਪਹੁੰਚ ਜਾਏਗੀ, ਮੈਂ ਤੁਹਾਨੂੰ ਇਵੇਂ ਨਹੀਂ ਕਰਨ ਦਿਆਂਗਾ ਔਰ 350% ਤੁਹਾਡੇ ਤੇ ਮੈਂ ਠੋਕਾਂਗਾ। ਔਰ ਫਿਰ ਟਰੰਪ ਨੇ ਕਿਹਾ ਕਿ ਭਾਈ ਇਸ ਤੋਂ ਬਾਅਦ ਮੈਨੂੰ ਪਾਕਿਸਤਾਨ ਦਾ ਵੀ ਫੋਨ ਆਇਆ, ਉਹਨਾਂ ਦੇ ਪ੍ਰਾਈਮ ਮਿਨਿਸਟਰ ਦਾ, ਮੋਦੀ ਦਾ ਵੀ ਆਇਆ ਕਿ ਜੀ ਅਸੀਂ ਜਿਹੜਾ ਬਿਲਕੁਲ ਤਿਆਰ ਹੈ ਜੰਗਬੰਦੀ ਲਈ, ਜੰਗਬੰਦੀ ਕਰਾਂਗੇ ਔਰ ਅੱਗੋਂ ਤੋਂ ਵੀ ਕਦੇ ਹਮਲਾ ਨਹੀਂ ਕਰਾਂਗੇ। ਔਰ ਫਿਰ ਉਹਨੇ ਟਰੰਪ ਨੇ ਕਿਹਾ ਆਈ ਐਮ ਗੁੱਡ ਐਟ ਸੈਟਲਿੰਗ ਡਿਸਪਿਊਟ ਐਂਡ ਆਈ ਆਲਵੇਜ਼ ਹੈਵ ਬੀਨ, I have done very well with that over the years. Even before this I was talking about the different wars ਔਰ ਇਹ ਸਾਰੇ ਦੇ ਉੱਤੇ। ਹੁਣ ਅਸੀਂ ਵਾਪਸ ਜਦੋਂ ਇਸ ਰਿਪੋਰਟ ਵੱਲ ਮੁੜਦੇ ਤੇ ਇਸ ਦੇ ਵਿੱਚ ਬੜਾ ਕਲੀਅਰਲੀ ਜਿਵੇਂ ਐਸ ਜੈਰਾਮ ਨੇ ਵੀ ਇਸ ਪਾਰਟ ਨੂੰ ਕਿਹਾ ਕਿ ਵੀ ਇਹ ਜਿਹੜੀ ਐਨੂਅਲ ਰਿਪੋਰਟ ਹੈ US ਕਾਂਗਰਸ ਨੂੰ, ਉਸ ਦੇ ਵਿੱਚ ਬੜਾ ਕਲੀਅਰਲੀ ਕਿਹਾ ਗਿਆ ਵੀ ਇੱਕ ਪਾਸੇ ਤਾਂ ਉਹਨਾਂ ਨੇ ਜਿਹੜਾ ਹਮਲਾ ਹੈ
22 ਅਪ੍ਰੈਲ ਦਾ ਉਹਨੂੰ ਇਨਸਰਜੈਂਟ ਅਟੈਕ ਕਿਹਾ। ਫਿਰ ਪਾਕਿਸਤਾਨੀ ਮਿਲਟਰੀ ਸਕਸੈਸ ਦੀ ਗੱਲ ਕੀਤੀ ਇੰਡੀਆ ਦੇ ਉੱਪਰ, ਔਰ ਪ੍ਰੈਜ਼ੀਡੈਂਟ ਟਰੰਪ 61 ਵਾਰ ਇਸ ਦੇ ਉੱਤੇ ਕਲੇਮ ਕਰ ਚੁੱਕਾ ਵੀ ਉਹਨਾਂ ਨੇ ਰੁਕਵਾਇਆ। ਔਰ ਫਿਰ ਉਹਨਾਂ ਨੇ ਕਿਹਾ ਕਿ ਬਈ ਇਸ ਦੇ ਵਿੱਚ ਚਾਈਨਾ ਦਾ ਰੋਲ ਕੀ ਹੈ, ਇਸ ਬਾਰੇ ਵੀ ਇਹ ਰਿਪੋਰਟ ਬੜੀ ਕਲੀਅਰਲੀ ਮੈਂਸ਼ਨ ਕਰਦੀ ਹੈ ਕਿ ਚਾਈਨਾ ਦੀ ਵੈਪਨਰੀ ਜਿਹੜੀ ਆ ਉਹ ਯੂਜ਼ ਹੋਈ, ਚਾਈਨੀਜ਼ ਇੰਟੈਲੀਜੈਂਸ ਯੂਜ਼ ਹੋਈ। ਔਰ ਇਸ ਦੇ ਉੱਤੇ ਈਵਨ ਇਸ ਰਿਪੋਰਟ ਦੀ ਇੱਕ ਜਿਸਟ ਇਹ ਵੀ ਹੈ ਕਿ ਇਹਦੇ ਬਾਵਜੂਦ ਕਿ ਚਾਈਨਾ ਨੇ ਪਾਕਿਸਤਾਨ ਦੇ ਨਾਲ ਕੋਲੈਬੋਰੇਟ ਕੀਤਾ, ਲੇਕਿਨ ਭਾਰਤ ਜਿਹੜਾ ਹੈ ਉਹ ਡਰਿਆ ਹੋਇਆ ਹੈ ਚੀਨ ਤੋਂ। ਉਹ ਈਵਨ ਜਿਹੜਾ ਬਾਰਡਰ ਡਿਸਪਿਊਟ ਹੈ ਉਹਨੂੰ ਵੀ ਜਿਹੜਾ ਬੈਕ ਬਰਨਰ ਤੇ ਰੱਖ ਕੇ ਚੀਨ ਦੇ ਨਾਲ ਸਮਝੌਤੇ ਲਈ ਤਿਆਰ ਹੈ। ਔਰ ਇਹ ਜਦੋਂ ਰਿਪੋਰਟ ਆ ਰਹੀ ਸੀ ਨਾਲ ਦੀ ਨਾਲ ਇਹ ਖਬਰ ਵੀ ਸੀ ਕਿ ਨਾਓ ਚਾਈਨੀਜ਼ ਨੈਸ਼ਨਲ ਕੈਨ ਅਪਲਾਈ ਫॉर ਟੂਰਿਸਟ ਵੀਜ਼ਾ ਫਰੋਮ ਆਲ ਇੰਡੀਅਨ ਕੌਂਸੂਲੇਟਸ। ਹੁਣ ਜਿਹੜੇ ਚੀਨ ਦੇ ਵਿੱਚ ਇੰਡੀਆ ਦੇ ਅੱਡ-ਅੱਡ ਕੌਂਸੂਲੇਟ ਨੇ ਅੱਡ-ਅੱਡ ਸ਼ਹਿਰਾਂ ਦੇ ਵਿੱਚ, ਸ਼ੰਘਾਈ ਦੇ ਵਿੱਚ ਹੈ, ਗੁਆਂਗਜ਼ੂ 'ਚ ਹੈ, ਹਾਂਗਕਾਂਗ 'ਚ ਹੈ। ਔਰ ਇੰਡੀਆ ਨੇ ਡਿਕਲੇਅਰ ਕਰਤਾ ਹੈ ਕਿ ਜੀ ਚੀਨ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਭਾਰਤ ਦਾ ਵੀਜ਼ਾ ਉਹ ਕਿਸੇ ਵੀ ਕੌਂਸੂਲੇਟ ਤੋਂ ਲੈ ਸਕਦੇ ਨੇ। ਹੁਣ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਹੈ ਇਹ ਦੋਵੇਂ ਤਿੰਨੇ ਗੱਲਾਂ, ਔਰ ਫਿਰ ਬੜੀ ਡੀਟੇਲ ਰਿਪੋਰਟ ਜਦੋਂ ਅਸੀਂ ਦੇਖਦੇ ਹਾਂ ਵੀ ਚਾਈਨਾ ਦੇ ਹਵਾਲੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਬਾਅਦ ਚਾਈਨਾ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਵੈਬਸਾਈਟ ਕ੍ਰੀਏਟ ਕੀਤੇ, ਹੋਰ ਬਹੁਤ ਸਾਰਾ ਕੀਤਾ। ਔਰ ਉਹਨਾਂ ਨੇ ਆਪਣਾ ਸੌਦਾ ਵੇਚਣਾ ਸ਼ੁਰੂ ਕੀਤਾ, ਆਪਣੇ ਵੈਪਨਸ ਕੇ ਦੇਖੋ ਜਿਹੜਾ ਪਾਕਿਸਤਾਨ ਦੇ ਨੇ ਜਿਹੜੀ ਸੁਪੀਰੀਅਰਟੀ ਲਈ ਹੈ, ਚਾਈਨੀਜ਼ ਵੈਪਨਸ ਦੀ ਜਿਹੜੀ ਡਿਮਾਂਡ ਹੈ ਇੱਕਦਮ ਵੱਧ ਗਈ। ਔਰ ਇਸ ਬਾਰੇ ਉਹਨਾਂ ਨੇ ਕਿਹਾ ਕਿ ਫਰਾਂਸ ਦੀਆਂ ਵੀ ਖੁਫੀਆ ਏਜੰਸੀਆਂ ਨੇ ਕਿਹਾ ਕਿ ਚਾਈਨਾ ਨੇ ਫਿਰ ਮਲਟੀਪਲਾਈ ਆਪਣੇ ਬਹੁਤ ਸਾਰੇ ਬਣਾ ਕੇ ਕੁਛ ਜਿਹੜੀਆਂ ਨੇ ਆਰਟੀਫਿਸ਼ੀਅਲ ਵੀ ਜਿਹੜੇ ਉਸ ਨੂੰ ਬਣਾਇਆ। ਜ਼ਾਹਰ ਹੈ ਕਿ ਵਪਾਰੀ ਨੇ ਉਹ ਤਾਂ ਬਣਾਇਆ ਹੋਏਗਾ, ਲੇਕਿਨ ਗੱਲ ਜਿਹੜੀ ਬਹੁਤੀ ਇਹ ਨਹੀਂ ਹੈ। ਗੱਲ ਤਾਂ ਇਹ ਹੈ ਕਿ ਵੀ ਇਹ ਐਕਸਪਲਿਸਿਟਲੀ ਇਸ ਰਿਪੋਰਟ 'ਚ ਹੈ ਕਿ ਪਾਕਿਸਤਾਨ's military success over India in its 4-day clash showcased Chinese weaponry। ਇਹ 4 ਰੋਜ਼ਾ ਸਕਸੈਸ ਦਾ ਨਤੀਜਾ ਸੀ ਕਿ ਚੀਨ ਦੇ ਜਿਹੜੇ ਹਥਿਆਰ ਨੇ ਉਹਨਾਂ ਦੀ ਮਾਰਕੀਟ ਇੱਕਦਮ ਵਧੀ। ਇੰਡੋਨੇਸ਼ੀਆ ਨੇ ਜਿਹੜਾ ਰਾਫੇਲ ਨਾਲ ਡੀਲ ਕਰ ਰਹੇ ਸੀ ਉਹ ਪਾਸੇ ਰੱਖਿਆ, ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਉਹਨਾਂ ਨੂੰ ਕਾਫੀ ਰਾਫੇਲ ਨੂੰ ਸੈਟਬੈਕ ਲੱਗਾ, ਉਹਦੇ ਸ਼ੇਅਰ ਵੀ ਡਿਗੇ। ਔਰ ਇਹ ਜਿਹੜਾ 4 ਰੋਜ਼ਾ ਕਨਫਲਿਕਟ ਹੈ ਉਹਨੇ ਚਾਈਨਾ ਨੂੰ ਹੋਰ ਅਪਰ ਹੈਂਡ ਦਿੱਤਾ ਹੈ ਪਾਕਿਸਤਾਨ ਦੇ ਨਾਲ ਵੀ। ਫਿਰ ਉਹਨਾਂ ਨੇ ਕਿਹਾ ਵੀ ਟਰੰਪ ਵੀ ਜਿਹੜਾ ਹੈ ਉਹ ਰਿਪੀਟਡਲੀ ਉਹਨਾਂ ਨੇ ਜਦੋਂ ਇਹ ਰਿਪੀਟ ਕੀਤਾ ਹੈ ਕਿ ਬਈ ਇਹ ਜਿਹੜਾ ਫਿਰ ਇਸ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਕਿ ਵੀ ਭਾਵੇਂ ਜਿਹੜੀਆਂ ਇਨੀਸ਼ੀਅਲ ਇੰਡੀਅਨ ਸਟ੍ਰਾਈਕਸ ਸੀ ਉਹ ਪਾਕਿਸਤਾਨ ਦੀ ਟੈਰੀਟਰੀ 'ਚ ਬਹੁਤ ਡੂੰਘੀਆਂ ਸੀ, ਔਰ 50 ਸਾਲ ਬਾਅਦ ਇਸ ਲੈਵਲ ਦੀ ਪੈਨੀਟ੍ਰੇਸ਼ਨ ਸੀ, ਮਤਲਬ 1971-72 ਤੋਂ ਬਾਅਦ। ਔਰ ਇੱਕ ਕ੍ਰਿਟੀਕਲ ਫੈਕਟਰ ਸੀ ਜਿਹਨੇ ਬਹੁਤ ਇਹਨੂੰ ਐਸਕੇਲੇਟ ਕੀਤਾ। ਲੇਕਿਨ ਜਦੋਂ ਪਾਕਿਸਤਾਨ ਨੇ ਉਸ ਨੂੰ ਇਨ ਕਾਈਂਡ ਵਾਪਸ ਅਟੈਕ ਕੀਤਾ ਤੇ ਪਾਕਿਸਤਾਨ ਦੀ ਜਿਹੜਾ ਕਨਫਲਿਕਟ ਐਸਕੇਲੇਟਡ ਅਕ੍ਰੋਸ ਏਅਰ, ਲੈਂਡ ਐਂਡ ਸਾਈਬਰ ਡੋਮੇਨਸ in a manner that defense analysts have since cited as a preview of future high intensity hybrid warfare in South Asia। ਕਿ ਜਿਸ ਲੈਵਲ ਦੇ ਉੱਤੇ ਇਹ ਐਸਕੇਲੇਟ ਹੋਈ, ਇਹ ਦੱਸ ਰਿਹਾ ਵੀ ਫਿਊਚਰ ਦੀ ਵੀ ਜਿਹੜੀ ਹੈ ਵਾਰਫੇਅਰ ਉਹ ਕਿਵੇਂ ਹਾਈਬ੍ਰਿਡ ਵਾਰਫੇਅਰ ਹੋਏਗੀ। ਫਿਰ ਅੱਡ ਕੇ ਕਿਹੜੀਆਂ ਮਿਸਲਸ ਯੂਜ਼ ਹੋਈਆਂ, ਚਾਈਨੀਜ਼ ਬਿਲਡ J-10C ਵਿਗੋਰਸ ਡਰੈਗਨ ਫਾਈਟਰਸ ਬਿਕੇਮ ਏ ਸੈਂਟਰਲ ਫੀਚਰ। ਔਰ ਉਹਨਾਂ ਸਾਰੇ ਹਥਿਆਰਾਂ ਮਿਸਾਈਲਾਂ ਦਾ ਜ਼ਿਕਰ ਹੈ ਚਾਈਨਾ ਦੇ ਜਿਹੜੇ ਨੇ J-10C ਫਾਈਟਰਸ ਦਾ, ਔਰ ਇੰਡੀਆ ਵੱਲੋਂ ਬ੍ਰਹਮੋਸ ਇਸਤੇਮਾਲ ਕਰਨ ਦਾ। ਔਰ ਪਾਕਿਸਤਾਨੀ ਫੋਰਸਿਸ ਨੇ ਇਹ ਕਲੇਮ ਕੀਤਾ ਹੈ ਕਿ ਵੀ ਉਹਨਾਂ ਨੇ 26 ਇੰਡੀਅਨ ਮਿਲਟਰੀ ਟਾਰਗੇਟਸ ਨੂੰ ਜਿਹੜਾ ਉਹ ਨਿਸ਼ਾਨੇ 'ਤੇ ਲਿਆ, ਜਿਨ੍ਹਾਂ 'ਚ ਇੰਡੀਆ ਦੇ 에ਅਰਬੇਸ, ਲੌਜਿਸਟਿਕ ਨੋਡਸ ਵਿਦਆਊਟ ਲੂਜ਼ਿੰਗ ਏ ਸਿੰਗਲ PAF 에ਅਰਕ੍ਰਾਫਟ। ਪਾਕਿਸਤਾਨੀ 에ਅਰਫੋਰਸ ਦਾ ਇੱਕ ਵੀ ਜਹਾਜ਼ ਨਹੀਂ ਨੁਕਸਾਨਿਆ ਗਿਆ। ਔਰ ਇਸ ਦੇ ਉਲਟ ਭਾਰਤ ਦੇ ਜਿਹੜੇ ਨੇ ਈਵਨ ਇਸ ਰਿਪੋਰਟ 'ਚ ਵੀ 3 to 4 ਕਿਹਾ ਗਿਆ। ਔਰ ਇਹ ਤਾਂ ਭਾਰਤ ਨੇ ਵੀ ਮੰਨਿਆ ਹੋਇਆ, ਲੇਕਿਨ ਉਹ ਇਸ ਦੇ ਉੱਤੇ ਅਜੇ ਤੱਕ ਵੀ ਉਹਨਾਂ ਨੇ ਜਿਵੇਂ ਅਸੀਂ ਕਿਹਾ ਵੀ ਕੋਈ ਅਥੈਂਟਿਕ ਰਿਪੋਰਟ ਜਾਰੀ ਨਹੀਂ ਕੀਤੀ। ਔਰ ਇਸ ਦੇ ਉੱਤੇ ਇੰਡੀਅਨ ਆਫੀਸ਼ੀਅਲਸ ਨੇ ਇਹ ਜਿਹੜਾ ਚਾਈਨਾ ਦੇ ਉੱਤੇ ਚਾਰਜ ਕੀਤਾ ਕਿ ਉਸ ਨੇ ਪਾਕਿਸਤਾਨ ਨੂੰ ਸੈਟੇਲਾਈਟ ਰਾਹੀਂ ਲਾਈਵ ਇਨਪੁਟਸ ਦਿੱਤੀਆਂ 109 ਇੰਡੀਅਨ ਮਿਲਟਰੀ ਪੋਜੀਸ਼ਨਸ ਦੀਆਂ,
ਜਿਹਦੇ ਥੱਲੇ ਪਾਕਿਸਤਾਨ ਲਈ ਟਾਰਗੇਟਿੰਗ ਸੌਖੀ ਹੋਈ ਔਰ ਇਸ ਨੂੰ ਭਾਵੇਂ ਚਾਈਨਾ ਔਰ ਪਾਕਿਸਤਾਨ ਦੋਨਾਂ ਨੇ ਡਿਨਾਈ ਕੀਤਾ। ਹਾਲਾਂਕਿ ਇਸ ਰਿਪੋਰਟ 'ਚ ਕਿਹਾ ਗਿਆ ਕਿ ਅਸੀਂ ਇਸ ਨੂੰ ਪ੍ਰੋਕਸੀ ਵਾਰ ਨਹੀਂ ਕਹਿ ਸਕਦੇ ਚਾਈਨਾ ਵੱਲੋਂ ਇੰਡੀਆ ਦੇ ਖਿਲਾਫ ਕਿ ਪਾਕਿਸਤਾਨ ਐਜ਼ ਏ ਪ੍ਰੋਕਸੀ ਜਿਹੜਾ ਉਹ ਇਸਤੇਮਾਲ ਹੋਏ, ਟੂ ਐਗਜ਼ੈਜਰੇਸ਼ਨ ਹੋਏਗੀ। ਪਰ ਉਹਨਾਂ ਨੇ ਕਿਹਾ ਕਿ ਬਈ ਜਿਹੜੀ ਪਾਕਿਸਤਾਨ ਚਾਈਨਾ ਸਾਂਝ ਹੈ ਔਰ ਚਾਈਨੀਜ਼ ਵੈਪਨਰੀ ਹੈ ਔਰ ਪਾਕਿਸਤਾਨ ਦੀ ਜਿਹੜੀ ਸੁਪੀਰੀਅਰਿਟੀ ਹੈ ਇਹਨਾਂ 4 ਰੋਜ਼ਾ ਜੰਗ ਦੇ ਵਿੱਚ, ਉਸ ਨੇ ਭਾਰਤ ਨੂੰ ਇੱਕ ਸੈਟਬੈਕ ਦਿੱਤਾ ਹੈ ਔਰ ਭਾਰਤ ਚੀਨ ਦੇ ਸਾਹਮਣੇ ਹੋਰ ਵੀ ਝੁਕਿਆ। ਸੋ ਮੈਂ ਸਮਝਦਾ ਵੀ ਹੁਣ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਇਸ ਤੋਂ ਬਿਯੋਂਡ ਤਾਂ ਕਿਸੇ ਹੋਰ ਸਬੂਤ ਦੀ ਲੋੜ ਨਹੀਂ ਹੈ, ਕਿਉਂਕਿ ਇਹ ਆਪਣੇ ਆਪ ਜਿਹਨੂੰ ਕਹਿੰਦੇ ਨੇ ਕਮਿੰਗ ਫਰੋਮ ਦਾ ਹਾਰਸ ਮਾਊਥ। ਔਰ ਇਸ ਸਾਰੇ ਦੇ ਉੱਤੇ ਅਖੀਰ 'ਚ ਉਹਨਾਂ ਨੇ ਇਹੀ ਕਨਕਲੂਡ ਕੀਤਾ ਇਹ ਸਾਰੀ ਰਿਪੋਰਟ ਦੇ ਵਿੱਚ ਕਿ ਚਾਈਨਾ ਦਾ ਜਿਹੜਾ ਇਨਫਲੂਐਂਸ ਹੈ ਸਿਕਿਉਰਿਟੀ ਐਂਗਲ ਤੋਂ, ਕਮਰਸ਼ੀਅਲ ਐਂਗਲ ਤੋਂ ਉਸ ਖਿੱਤੇ ਦੇ ਵਿੱਚ ਵੱਧ ਰਿਹਾ। ਔਰ ਇਸ ਸਾਰੇ 'ਚ ਔਰ ਇਸ 'ਚੋਂ ਹੀ ਹੁਣ ਜਦੋਂ ਤੁਸੀਂ ਇਹ ਰਿਪੋਰਟ, ਇਹ ਤਾਂ ਕੋਈ ਟਰੰਪ ਨੇ ਨਹੀਂ ਲਿਖੀ, ਇਹ ਇੰਡੀਪੈਂਡੈਂਟ ਸੋਰਸ ਤੋਂ ਆਈ ਹੈ, ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਮੀਡੀਏਟਲੀ ਕੁਝ ਦਿਨਾਂ ਹਫ਼ਤਿਆਂ ਬਾਅਦ ਪ੍ਰੈਜ਼ੀਡੈਂਟ ਟਰੰਪ ਦਾ ਉਹਨਾਂ ਦੇ ਫੌਜੀ ਮੁਖੀ ਪਾਕਿਸਤਾਨ ਦੇ ਨੂੰ ਆਸਿਮ ਮਨੀਰ ਨੂੰ ਲੰਚ 'ਤੇ ਸੱਦਣਾ, ਡੀਲ ਕਰਨਾ, ਸਾਊਦੀ ਅਰੇਬੀਆ ਪਾਕਿਸਤਾਨ ਡਿਫੈਂਸ ਪੈਕਟ ਨੂੰ ਐਨਕਰੇਜ ਕਰਨਾ। ਹੁਣ ਸਾਊਦੀ ਅਰੇਬੀਆ ਨੂੰ ਸੱਦ ਕੇ ਹੁਣ ਜੇ F-35 ਜਾਂ ਦੂਜੇ ਜਿਹੜੇ ਨੇ ਉਹ ਸਾਊਦੀ ਅਰੇਬੀਆ ਨੂੰ ਵੇਚਣ ਦਾ ਕੀਤਾ ਹੈ। ਸਾਊਦੀ ਅਰੇਬੀਆ ਦੀ 에ਅਰਫੋਰਸ ਦੀ ਟ੍ਰੇਨਿੰਗ ਤਾਂ ਪਾਕਿਸਤਾਨੀ 에ਅਰਫੋਰਸ ਹੀ ਕਰਦੀ ਹੈ ਤੇ ਪਾਕਿਸਤਾਨ ਦਾ ਹੱਥ ਅੱਗੇ ਕੱਲ੍ਹ F-16 ਤੱਕ F-35 ਤਾਂ ਵੀ ਖੁੱਲ੍ਹ ਜਾਏਗਾ ਤੇ ਫਿਰ ਉਹਨਾਂ ਦਾ ਵੀ ਆਪਸੀ ਡਿਫੈਂਸ ਪੈਕਟ ਹੈ। ਸੋ ਜਦੋਂ ਤੁਸੀਂ ਇਸ ਨੂੰ ਕੁੱਲ ਬਣਾ ਕੇ ਦੇਖਦੇ ਹੋ ਤਾਂ ਫਿਰ ਇਹ ਹੈ ਕਿ ਜੇ ਭਾਰਤੀ ਫੋਰਨ ਪਾਲਿਸੀ ਵੀ ਔਰ ਅਦਰਵਾਈਜ਼ ਵੀ ਫੌਜੀ ਮਾਈਟ ਵੀ ਉਹ ਬਿਲਕੁਲ ਜਿਹਨੂੰ ਇਹ ਕਹੋ ਕਿ ਵੀ ਮਿੱਟੀ ਘੱਟੇ 'ਚ ਰੁਲਿਆ ਹੋਇਆ ਹੈ। ਤੇ ਹੁਣ ਇਹਨੂੰ ਵੀ ਜੇ ਉਹ ਆਪਣੀ ਵਿਕਟਰੀ ਕਹਿੰਦੇ ਨੇ ਤੇ ਫਿਰ ਤਾਂ ਜਿਹੜਾ ਹੈ ਉਹ ਪਾਗਲਖਾਨੇ 'ਚ ਇੱਕ ਜ਼ਮਾਨੇ 'ਚ ਹੁਣ ਇੱਥੇ ਤਾਂ ਬਿਜਲੀ ਨਹੀਂ ਲਾਉਂਦੇ, ਉਹ ਬਿਜਲੀਆਂ ਲਾਉਣ ਵਾਲਾ ਕੰਮ ਹੀ ਬਾਕੀ ਰਹਿ ਗਿਆ, ਹੋਰ ਤਾਂ ਫਿਰ ਕੁਝ ਨਹੀਂ ਕਿਹਾ ਜਾ ਸਕਦਾ। ਜੀ ਰਾਸਾ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜੋ ਸਾਨੂੰ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਡਾਨ ਫੋਰਥ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਨਜੂਮੀਆਂ ਦੇ ਮੁਲਕ ਭਾਰਤ ਵਿੱਚ ਰਾਹੂ, ਕੇਤੂ, ਸ਼ਨੀ, ਮੰਗਲ ਸਾਰੇ ਖਤਰਨਾਕ ਗ੍ਰਹਿ ਜਿਹੜੇ ਨੇ ਉਹ ਮੋਦੀ ਦੇ ਘਰ ਵਿੱਚ ਆ ਕੇ ਬੈਠ ਗਏ ਨੇ। ਦੁਬਈ 에ਅਰ ਸ਼ੋਅ ਦੇ ਦੌਰਾਨ ਭਾਰਤੀ 에ਅਰ ਫੋਰਸ ਨੂੰ ਇੱਕ ਵੱਡਾ ਝਟਕਾ ਉਦੋਂ ਲੱਗਾ ਜਦੋਂ ਕਿ ਉਸ ਦਾ ਤੇਜਸ ਫਾਈਟਰ ਜੈਟ ਜਿਹੜਾ ਹੈ ਸ਼ੋਅ ਦੌਰਾਨ ਘਟਨਾਗ੍ਰਸਤ ਹੋ ਗਿਆ ਔਰ ਇਸ ਵਿੱਚ ਪਾਇਲਟ ਦੀ ਵੀ ਮੌਤ ਹੋ ਗਈ। ਇਸ ਘਟਨਾ ਨੇ ਭਾਰਤੀ 에ਅਰ ਫੋਰਸ ਦਾ ਅੱਗੋਂ ਹੋਰ ਜਲੂਸ ਕੱਢ ਕੇ ਰੱਖ ਦਿੱਤਾ ਹੈ ਔਰ ਦੂਸਰੇ ਪਾਸੇ ਈਰਾਨ ਨਾਲ ਵਪਾਰ ਕਰਨ ਵਾਲੀਆਂ ਭਾਰਤੀ ਕੰਪਨੀਆਂ ਤੇ ਅਮਰੀਕਾ ਵੱਲੋਂ ਲਗਾਤਾਰਤਾ ਨਾਲ ਜਿਹੜਾ ਆਰਥਿਕ ਪਾਬੰਦੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ ਔਰ ਬਲੂਮਬਰਗ ਅਨੁਸਾਰ ਭਾਰਤੀ ਰੁਪਈਆ ਅੱਗੂ ਹੋਰ ਡਿੱਗ ਕੇ ਡਾਲਰ ਦੇ ਮੁਕਾਬਲੇ ਲਗਭਗ 90 ਦੀ ਰੇਸ਼ੋ ਤੇ ਪਹੁੰਚ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ 12 ਕਾਂਗਰਸਮੈਨ ਔਰ ਸੈਨੇਟਰਸ ਵੱਲੋਂ ਜਿਹੜੀ ਐਨੂਅਲ ਰਿਪੋਰਟ ਚਾਈਨਾ ਔਰ ਉਸ ਦਾ ਪ੍ਰਭਾਵ ਲਗਭਗ 800 ਦੇ ਕਰੀਬ ਸਫ਼ਿਆਂ ਦੀ ਰਿਲੀਜ਼ ਕੀਤੀ ਗਈ, ਉਸ 'ਚ ਪਾਕਿਸਤਾਨ ਨੂੰ ਅਪਰ ਐਜ ਦਿੱਤਾ ਗਿਆ ਕਿ 4 ਰੋਜ਼ਾ ਭਾਰਤ ਪਾਕਿਸਤਾਨ ਕਨਫਲਿਕਟ ਦੇ ਵਿੱਚ ਭਾਰਤ ਦੀ ਸ਼ਿਕਸਤ ਹੋਈ। ਭਾਰਤ ਦੇ ਇਸ ਰਿਪੋਰਟ 'ਚ ਵੀ ਉਹਨਾਂ ਨੇ 3 ਤੋਂ 4 ਜਿਹੜੇ ਨੇ ਜਹਾਜ਼ ਜਿਨ੍ਹਾਂ 'ਚ ਰਾਫੇਲ ਦਾ ਜ਼ਿਕਰ ਵੀ ਹੈ ਡਿੱਗਣ ਦੀ, ਹਾਲਾਂ ਪ੍ਰੈਜ਼ੀਡੈਂਟ ਟਰੰਪ ਤਾਂ 8 ਦੀ ਫਿਗਰ ਕੋਟ ਕਰਦੇ ਨੇ, ਉਹਨਾਂ ਦਾ ਵੀ ਜ਼ਿਕਰ ਹੈ। ਹੁਣ ਇਸ ਸਭ ਨੂੰ ਭਾਰਤ ਨੇ ਜਿਹੜਾ ਉਹ ਆਪਣੇ ਅੱਡ-ਅੱਡ ਚੈਨਲਸ ਰਾਹੀਂ ਡਿਨਾਈ ਕਰਨ ਦੀ ਵੀ ਕੋਸ਼ਿਸ਼ ਕੀਤੀ। ਹਾਲਾਂ ਸਿੱਧੇ ਤੌਰ ਤੇ ਮੋਦੀ ਨੇ ਤਾਂ ਆਪਣਾ ਮੂੰਹ ਨਹੀਂ ਖੋਲ੍ਹਿਆ, ਲੇਕਿਨ ਇੱਕ ਝੂਠੀ ਜਿਹੀ ਪ੍ਰੈਸ ਕਾਨਫਰੰਸ ਇੰਡੀਅਨ 에ਅਰ ਫੋਰਸ ਚੀਫ ਦਾੜੀ ਕੱਟਾ ਇੱਕ ਜਾਲੀ ਜਿਹਾ ਸਿੱਖ ਖੜਾ ਕੀਤਾ ਹੋਇਆ ਉਸ ਰਾਹੀਂ ਕਰਵਾਈ ਔਰ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਅਸੀਂ ਆਹ ਹਾਸਿਲ ਕੀਤਾ, ਉਹ ਹਾਸਿਲ ਕੀਤਾ, ਲੇਕਿਨ ਸੱਚਾਈ ਤਾਂ ਲੁਕਦੀ ਨਹੀਂ ਹੈ, ਉਹ ਤਾਂ ਸਾਹਮਣੇ ਆ ਹੀ ਜਾਂਦੀ ਹੈ ਵੀ ਕੀ ਪਾਰਟ ਹੈਗਾ। ਹੁਣ ਉਹਨਾਂ ਨੂੰ ਜਿਹੜਾ ਭਾਰਤ ਨੇ ਔਰ ਮੋਦੀ ਖਾਸ ਤੌਰ ਤੇ ਜਦੋਂ ਸਵਦੇਸ਼ੀ ਦਾ ਪ੍ਰੋਪੇਗੈਂਡਾ ਕਰਦਾ, ਇੰਡੀਅਨ ਮੇਡ, ਇਹ ਗੱਲ ਬੜੇ ਦਾਅਵੇ ਨਾਲ ਕਹਿੰਦੇ ਰਹੇ ਕਿ ਜੀ ਅਸੀਂ ਪਾਕਿਸਤਾਨ ਦੇ ਇੰਨੇ ਫੌਜੀ ਟਿਕਾਣਿਆਂ ਤੇ ਹਮਲੇ ਕੀਤੇ ਔਰ ਜਿਹੜੀਆਂ ਮਿਸਾਈਲਸ ਬ੍ਰਹਮੋਸ ਭਾਰਤ ਦੇ ਵਿੱਚ ਅਸੀਂ ਬਣਾਈਆਂ ਹੋਈਆਂ ਨੇ, ਇੰਡੀਆ ਮੇਡ ਬ੍ਰਹਮੋਸ ਨੇ ਤਬਾਹੀਆਂ ਮਚਾ ਦਿੱਤੀਆਂ। ਹੁਣ ਇਸੇ ਤਰ੍ਹਾਂ ਜਦੋਂ ਇੰਡੀਆ ਮੇਡ ਪਲੇਨਸ ਦੀ ਗੱਲ ਹੁੰਦੀ ਹੈ ਜਾਂ ਜੈਟ ਫਾਈਟਰਸ ਜਾਂ ਸਿੰਗਲ ਇੰਜਨ, ਡਬਲ ਇੰਜਨ, ਫਲਾਣਾ ਢਿਮਕਾ ਜੋ ਵੀ ਹੈ, ਉਹਨਾਂ ਦੇ ਵਿੱਚ ਇੱਕ ਬ੍ਰਾਂਡ ਜਿਹਨੂੰ ਤੇਜਸ ਫਾਈਟਰ ਦਾ ਨਾਂ ਦਿੱਤਾ ਗਿਆ। ਇਹ ਮੈਂ ਇਹਦੀ ਥੋੜ੍ਹਾ ਜਿਹਾ ਪਿਛੋਕੜ ਦੇਖ ਰਿਹਾ ਸੀ ਕਿ ਵੀ ਇਹ ਪੰਜਵੀਂ ਜਨਰੇਸ਼ਨ ਫਾਈਟਰ 에ਅਰਕ੍ਰਾਫਟ ਹੈ ਜਿਹਨੂੰ ਜਿਹੜਾ ਕਿ 에ਅਰ ਸਪੋਰਟ, ਕਲੋਜ਼ ਕੰਪੈਟ ਤੇ ਗਰਾਊਂਡ ਅਟੈਕ ਮਿਸ਼ਨਸ ਦੇ ਵਿੱਚ ਇਹ ਉਹਨਾਂ ਦਾ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਦਾ ਵੈਬਸਾਈਟ ਦੇ ਉੱਤੇ ਪਾਇਆ ਹੋਇਆ ਉਹਨਾਂ ਨੇ ਕਿ ਵੀ ਇਹ ਬਿਲਟ ਫਾਰ ਵਰਸੈਲਿਟੀ, ਇਹ ਇਟਸ ਇੰਜੀਨੀਅਰ ਟੂ ਪਰਫਾਰਮ ਗਰਾਊਂਡ ਐਂਡ ਮੈਰੀਟਾਈਮ ਆਪਰੇਸ਼ਨਸ ਇਹ ਕਰਦਾ ਹੈ। ਇਹ ਇੰਡੀਆ ਦਾ ਮੋਸਟ ਅਡਾਪਟੇਬਲ ਇੰਡੀਜੀਨਸ ਪਲੇਟਫਾਰਮ ਹੈ ਔਰ ਤੇਜਸ ਫੈਮਿਲੀ ਦੇ ਵਿੱਚ ਸਿੰਗਲ ਸੀਟ ਫਾਈਟਰ ਨੇ, ਵੇਰੀਐਂਟਸ ਨੇ, 에ਅਰ ਫੋਰਸ ਔਰ ਨੇਵੀ ਦੇ ਲਈ ਟਵਿਨ ਸੀਟ ਟ੍ਰੇਨਰ ਵਰਸ਼ਨਸ ਵੀ ਨੇ ਔਰ ਇਹ ਜਿਹੜਾ ਨੇ ਮੋਸਟ ਐਡਵਾਂਸਡ ਇਸ ਦਾ ਜਿਹੜਾ ਉਹਨਾਂ ਨੇ ਕਿਹਾ ਕਿ ਜੀ ਇਸ ਨੂੰ ਅਸੀਂ ਹੋਰ ਵੀ ਰਡਾਰ, ਇਲੈਕਟ੍ਰੋਨਿਕ ਵਾਰਫੇਅਰ ਸੂਟ ਵਿਦ ਰਡਾਰ ਵਾਰਨਿੰਗ, ਸੈਲਫ ਪ੍ਰੋਟੈਕਸ਼ਨ ਜੈਮਿੰਗ, ਡਿਜੀਟਲ ਮੈਪ ਜਨਰੇਟਰ, ਸਮਾਰਟ ਮਲਟੀ ਫੰਕਸ਼ਨਲ ਡਿਸਪਲੇ, ਪੂਰੇ ਗੁਣ ਗਾਏ ਹੋਏ ਨੇ ਕਿ ਤੇਜਸ ਦੇ ਵਿੱਚ ਅਸੀਂ ਜਿਹੜਾ ਇਹ ਕੁਛ ਅਸੀਂ ਕੀਤਾ ਔਰ ਇਹ ਜਿਹੜਾ ਇੰਡੀਜਨਸ ਜੈਟ ਮੇਡ ਹੈ, ਇਹਦੀ ਮੇਡਨ ਫਲਾਈਟ 24 ਸਾਲ ਪਹਿਲਾਂ ਜਨਵਰੀ 4, 2001 ਚ ਹੋਈ ਸੀ, ਯਾਨੀ 25 ਸਾਲ ਪੁਰਾਣਾ ਇਹਨਾਂ ਦਾ ਇਹ ਤੇਜਸ ਜਿਹੜਾ ਜੈਟ ਹੈ ਔਰ ਇਹ ਲਾਈਟ ਕੰਬੈਟ 에ਅਰਫੋਰਸ ਜਿਹੜਾ ਇਸ ਨੂੰ ਜਿਹੜਾ ਉਹ ਬੜਾ ਮਾਣ ਇੰਡੀਆ ਦਾ ਸਮਝਿਆ ਜਾਂਦਾ ਹੈ ਔਰ ਇਹ ਮਲਟੀ ਰੋਲ ਫਾਈਟਰ ਜੈਟ ਜਿਹੜਾ ਹੈ ਇਸ ਨੂੰ ਅਟਲ ਬਿਹਾਰੀ ਵਾਜਪਾਈ ਨੇ ਫਿਰ 2003 ਦੇ ਵਿੱਚ ਇਸ ਦਾ ਨਾਂ ਖਾਸ ਤੌਰ ਤੇ ਤੇਜਸ ਦੇ ਤੌਰ ਦੇ ਉੱਤੇ ਰੱਖਿਆ ਸੀ। ਹੁਣ ਇਸ ਤੇਜਸ ਦਾ ਇੱਕ ਪਾਸੇ ਤਾਂ ਭਾਰਤੀ 에ਅਰ ਫੋਰਸ ਨੂੰ ਚੰਗੀ ਕੁੱਟ ਪਈ 4 ਰੋਜ਼ਾ। ਹੁਣ ਇੱਕ ਹੁੰਦਾ ਜਦੋਂ ਤੁਸੀਂ ਕਿਹਾ ਕਿ ਵੀ ਰਾਹੂ, ਕੇਤੂ, ਸ਼ਨੀ, ਮੰਗਲ, ਹੁਣ ਕਿਉਂਕਿ ਇਹ ਖੁਦ ਨਜੂਮੀਆਂ ਦਾ ਮੁਲਕ ਇਸ ਕਿਸਮ ਦਾ ਫਰਾਡ ਕਰਦੇ ਨੇ, ਭਵਿੱਖਬਾਣੀਆਂ ਕਰਦੇ ਨੇ, ਭਾਰਤ ਨੂੰ ਇਹਨਾਂ ਨੇ ਸੁੱਤੇ ਪਏ ਵਿਸ਼ਵ ਗੁਰੂ ਬਣਾ ਦਿੱਤਾ, ਹਾਲਾਂ ਜੁੱਤੀਆਂ 4 ਚੁਫੇਰਿਓਂ ਪੈ ਰਹੀਆਂ ਨੇ। ਹੁਣ ਇਹਨਾਂ ਨੇ ਇਹ ਦੱਸਣ ਦੇ ਲਈ ਕਿ ਜੀ ਦੇਖੋ ਸਾਡੇ ਕੋਲ ਜਿਹੜਾ ਹੁਣ ਅਸੀਂ ਇੰਡੀਆ ਮੇਡ ਜਿਹੜੀ ਸਾਡੀ
ਸਾਡੀਆਂ ਮਿਸਾਈਲਸ ਨੇ, ਸਾਡੇ ਜੈਟ ਨੇ ਜਾਂ ਦੂਜੇ ਨੇ, ਔਰ ਅਸੀਂ ਤਾਂ ਹੁਣ ਵੇਚਣਾ ਸ਼ੁਰੂ ਕੀਤਾ। ਫਿਲੀਪੀਨਸ ਦੇ ਨਾਲ ਇਹਨਾਂ ਨੇ, ਜਦੋਂ ਫਿਲੀਪੀਨਸ ਦਾ ਪ੍ਰਾਈਮ ਮਿਨਿਸਟਰ ਉੱਥੇ ਗਿਆ ਤੇ ਉਹ ਬ੍ਰਹਮੋਸ ਮਿਸਲ ਦਾ ਸੌਦਾ ਕੀਤਾ, ਔਰ ਉਹਦੇ 'ਚ ਉਹਨਾਂ ਨੇ ਇਹ ਵੇਚਣ ਦੀ ਕੋਸ਼ਿਸ਼। ਦੇਖੋ ਜੀ, ਪਾਕਿਸਤਾਨ ਦੇ ਜਿਹੜੇ ਫੌਜੀ ਅੱਡਿਆਂ ਦੀ ਅਸੀਂ ਤਬਾਹੀ ਕੀਤੀ, ਉਹ ਜਿਹੜੀ ਹੈ ਇਸ ਨਾਲ ਬ੍ਰਹਮੋਸ ਮਿਸਲਸ ਦੇ ਨਾਲ ਕੀਤੀ। ਹੁਣ ਦੁਬਈ ਦੇ ਵਿੱਚ ਇਸ ਵੇਲੇ ਹੁਣ ਜਿਹੜਾ ਜੇ ਅਸੀਂ ਦੇਖੀਏ, ਜੇ ਸਾਊਦੀ ਅਰੇਬੀਆ ਨੇ F-35 ਦੀ ਡੀਲ ਕੀਤੀ ਹੈ, ਪੈਸਾ ਇਸ ਵੇਲੇ ਉਹ ਸਾਊਦੀ ਅਰੇਬੀਆ ਹੋਏ, UAE ਹੋਏ, ਮਿਡਲ ਈਸਟ ਦੇ ਅਮੀਰ ਮੁਲਕ, ਔਰ UAE ਇਸ ਵੇਲੇ ਮੋਸਟ ਪ੍ਰੋਗਰੈਸਿੰਗ, ਦੁਬਈ ਇਸ ਵੇਲੇ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਔਰ ਮਹਿੰਗਾ ਜੋ ਵੀ ਉੱਥੇ ਹੈ ਉੱਥੇ ਚੱਲ ਰਿਹਾ ਹੈ। ਸੇਫ ਵੀ ਮੰਨਿਆ ਜਾ, ਬੜੇ ਈਵਨ ਪੰਜਾਬੀ ਕਲਾਕਾਰ ਵੀ ਜਿਹੜੇ ਨੇ ਜਿਨ੍ਹਾਂ ਕੋਲ 4 ਪੈਸੇ ਨੇ, ਤਾਂ ਉਧਰ ਫਰੋਤੀਆਂ ਵਾਲਿਆਂ ਨੇ ਕੈਨੇਡਾ ਔਰ ਦੂਸਰੇ ਪਾਸੇ ਜੀਣਾ ਹਰਾਮ ਕੀਤਾ ਹੋਇਆ, ਉਹ ਜਾ ਕੇ ਦੁਬਈ 'ਚ ਰਹਿੰਦੇ ਨੇ, ਕਿਉਂਕਿ ਉੱਥੇ ਮੋਸਟ ਸਿਕਿਉਰ ਲਾਈਫ ਇਸ ਵੇਲੇ ਕਿਹਾ ਜਾਂਦਾ ਜੇ ਕਿਤੇ ਹੈ ਤੇ ਉਹ ਦੁਬਈ ਹੈ। ਹੁਣ ਉਹਨਾਂ ਨੇ ਜਿਹੜਾ ਉਹ 에ਅਰ ਸ਼ੋਅ ਵੀ ਕਰਦੇ ਨੇ ਤਾਂ ਕਿ ਜਿਹਦੇ ਰਾਹੀਂ ਤੁਸੀਂ ਜਿਹੜੇ ਅੱਡ ਮੁਲਕਾਂ ਨੇ ਆਪਣਾ ਸੌਦਾ ਵੇਚਣਾ, ਜਿਹੜਾ 에ਅਰ ਫੋਰਸ ਨਾਲ ਜਾਂ ਹਵਾਈ ਇੰਡਸਟਰੀ ਨਾਲ ਰਿਲੇਟਡ ਉਹਨਾਂ ਦੇ ਉਹਨਾਂ ਨੂੰ ਕਰਕੇ ਦਿਖਾਉਂਦੇ ਨੇ, ਜੋ ਇਨ ਦਾ ਸਕਾਈ ਜਿਹੜੀ ਪ੍ਰਦਰਸ਼ਨੀ ਹੁੰਦੀ ਹੈ। ਹੁਣ ਦੁਬਈ ਦੇ ਵਿੱਚ 에ਅਰ ਸ਼ੋਅ ਚੱਲ ਰਿਹਾ ਸੀ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਬੈਠੇ ਉਹਨੂੰ ਵਾਚ ਕਰ ਰਹੇ ਸੀ, ਔਰ ਇੰਡੀਆ ਦਾ ਪਾਇਲਟ ਵਿੰਗ ਕਮਾਂਡਰ ਨਮਾਨੇਸ਼ ਸਿਆਲ, ਇਹ ਡਿਸਟ੍ਰਿਕਟ ਕਾਂਗੜੇ ਨਾਲ ਇਹਦਾ ਸੰਬੰਧ ਹੈ, 2009 ਦੇ ਵਿੱਚ ਇੰਡੀਅਨ 에ਅਰ ਫੋਰਸ ਦੇ ਵਿੱਚ ਕਮਿਸ਼ਨ ਹੋਇਆ। ਉਹ ਜਿਹੜਾ ਤੇਜਸ ਜੈਟ ਉਡਾ ਰਿਹਾ ਸੀ, ਐਨ ਜਦੋਂ ਲੋਕ ਦੇਖ ਰਹੇ ਨੇ, ਔਰ ਦੂਜਾ ਤਾਂ ਕੜਮ ਕਰਕੇ ਥੱਲੇ ਆ ਕੇ ਡਿੱਗਿਆ, ਉਹ ਅੱਗ ਲੱਗ ਗਈ, 4 ਚੁਫੇਰੇ ਜਿਹੜਾ ਉਹ ਧੂਆਂ ਹੀ ਧੂਆਂ, ਔਰ ਲੋਕ ਤਾਂ ਦੌੜੇ, ਉਹਨਾਂ ਦੇ ਸਾਇਰਨ ਵੱਜਣ ਲੱਗ ਗਏ, ਔਰ ਦੂਜੇ ਤੀਜੇ ਸੇਫਟੀ ਪਾਇਲਟ ਦੀ ਮੌਤ ਹੋ ਗਈ ਉਹਦੇ 'ਚ। ਸੋ ਉਹਨਾਂ ਦੇ ਤੇਜਸ ਜਿਹੜਾ ਜਹਾਜ਼ ਦਾ ਜਲੂਸ ਨਿਕਲ ਗਿਆ। ਇਹਨੂੰ ਕਹਿੰਦੇ ਨੇ ਵੀ ਜਦੋਂ ਰੱਬ ਨੇ ਕਿਸੇ ਨੂੰ ਬਿਲਕੁਲ, ਗੁਰਬਾਣੀ ਤਾਂ ਯਾਦ ਦਹਾਨੀ ਕਰਵਾਉਂਦੀ ਹੈ ਕਿ ਵੀ ਹਰ ਬਿਸਰਤ ਤੇਰੇ ਗੁਣ ਗਲਿਆ, ਕਿ ਵੀ ਜਦੋਂ ਰੱਬ ਭੁੱਲ ਜਾਂਦਾ ਤੇ ਜਿਹੜੇ ਗੁਣ ਵੀ ਹੁੰਦੇ ਨੇ ਉਹ ਵੀ ਗਲ ਜਾਂਦੇ ਨੇ। ਤੇ ਕਈ ਵਾਰ ਇਹ ਹੁੰਦਾ ਕਿ ਭਾਈ ਜਦੋਂ ਤੁਹਾਨੂੰ ਮਾਣ ਵੀ ਰੱਬ ਦਿੰਦਾ, ਕੀੜਾ ਥਾਪ ਕਰੇ ਪਾਤਸ਼ਾਹੀ, ਕੀੜੇ ਨੂੰ ਪਾਤਸ਼ਾਹ ਬਣਾ ਦਿੰਦਾ, ਤੇ ਫਿਰ ਉਹ ਵਕਤ ਵੀ ਆ ਜਾਂਦਾ ਹੈ ਕਿ ਭਾਈ ਨਜ਼ਰੋਂ ਪੁੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ, ਕਿ ਜਿਹੜੇ ਬਾਦਸ਼ਾਹ ਨੇ ਉਹ ਘਾਹ ਖੋਤਣ ਤੇ ਘਾਹ ਖਾਣ ਤੇ ਮਜਬੂਰ ਹੋ ਜਾਂਦੇ ਨੇ, ਔਰ ਉਹ ਹਾਲਤ ਬਣ ਜਾਂਦੀ ਹੈ ਕਿ ਮੰਗਿਆ ਵੀ ਤੁਹਾਨੂੰ ਜਿਹੜੀ ਆ ਉਹ ਭਿੱਖਿਆ ਨਹੀਂ ਮਿਲਦੀ। ਹੁਣ ਹਾਲਾਤ ਇਹ ਨੇ ਕਿ ਵੀ ਜਿੱਥੇ ਤੁਸੀਂ ਆਪਣਾ ਐਗਜ਼ਿਬਿਟ ਕਰਨ ਜਾ ਰਹੇ ਹੋ, ਆਪਣਾ ਸੌਦਾ ਤੁਸੀਂ ਵੇਚਣਾ ਹੈ ਕਿ ਵੀ ਤੁਹਾਡੇ ਜਿਹੜਾ ਤੇਜਸ ਜਹਾਜ਼ ਉਹ ਕਿਵੇਂ ਪੁੱਠੇ ਗੇੜੇ ਲਾਉਂਦਾ, ਹਲਕਾ ਹੈ, ਜਿਵੇਂ ਇੱਕ ਜ਼ਮਾਨੇ 'ਚ ਨੈਟ ਹੁੰਦਾ ਸੀ ਇਹਨਾਂ ਦਾ 65 ਕੇ 71 ਦੀ ਲੜਾਈ ਵੇਲੇ ਉਹਦੇ ਬੜੇ ਗੁਣ ਗਾਉਂਦੇ ਸੀ। ਹੁਣ ਅਫਸੋਸ ਹੈ ਕਿਸੇ ਦੀ ਜ਼ਿੰਦਗੀ ਗਈ, ਪਾਇਲਟ ਦਾ ਮਰਨਾ, ਅਸੀਂ ਵੀ ਅਫਸੋਸ ਦਾ ਇਜ਼ਹਾਰ ਕਰਦੇ ਹਾਂ, ਪਰ ਮੈਂ ਅੱਜ ਉਹ ਡਿਟੇਲ ਤਾਂ ਨਹੀਂ ਦੇਖਿਆ। ਇਹਨਾਂ ਦਾ ਇੱਕ ਬੜਾ ਝੂਠਾ ਜਿਹਾ ਪੱਤਰਕਾਰ ਸ਼ੇਖਰ ਗੁਪਤਾ, ਪੱਕਾ ਐਂਟੀ ਸਿੱਖ, ਤੇ ਉਹਨੇ ਲਿਖਿਆ ਹੋਇਆ ਵੀ ਇਹਨੇ 에ਅਰ ਫੋਰਸ ਦੇ ਰੈਪੂਟੇਸ਼ਨ ਨੂੰ ਫਰਦਰ ਜਿਲਚ ਕਰ ਦਿੱਤਾ। ਉਹਨਾਂ ਦੀ ਮਸ਼ੀਨਰੀ, ਪਹਿਲਾਂ ਤਾਂ ਜੰਗ ਅਜੇ 7 ਮਹੀਨੇ ਪਹਿਲਾਂ ਆਪਰੇਸ਼ਨ ਸੰਦੂਰ 'ਚ ਜੋ ਹੋਇਆ ਹੀ ਹੋਇਆ, ਲੇਕਿਨ ਇਹ ਤਾਂ ਸਾਰੇ ਬਾਜ਼ਾਰ ਤੁਹਾਡਾ ਜਲੂਸ ਨਿਕਲਣ ਦਾ ਕੰਮ ਹੈ। ਔਰ ਕੱਲਾ ਇਹੀ ਨਹੀਂ ਕਿ ਵੀ ਇਸ ਪਾਸੇ ਹੀ ਨਿਕਲ ਰਿਹਾ, ਔਰ ਈਵਨ ਪਾਕਿਸਤਾਨ ਦਾ ਇੱਕ ਮਸ਼ਹੂਰ ਸਿੰਗਰ ਹੈ RK ਫਰੀਦੀ, ਜੋ ਹੀ ਤੇਜਸ ਕ੍ਰੈਸ਼ ਹੋਇਆ ਉਹਦਾ ਇੱਕ ਸੌਂਗ 1 ਘੰਟੇ ਬਾਅਦ ਜਿਹਦਾ ਨਾਂ ਹੀ ਹੈ ਫਾਲ ਆਫ ਸਮੋਸਾ, ਉਹ ਪੂਰਾ ਜਿਹੜਾ ਉਹਦੇ ਤੇ ਵਾਇਰਲ ਹੋ ਰਿਹਾ। ਔਰ ਇਧਰੋਂ ਅਮਰੀਕਾ ਨੇ ਡੰਡਾ ਫੜਿਆ ਹੋਇਆ, ਜਿਹੜੀਆਂ ਕੰਪਨੀਆਂ ਹੁਣ ਇੱਕ ਪਾਸੇ ਤਾਂ ਉਹ ਅਫਗਾਨਾਂ ਦੇ ਪਹਿਲਾਂ ਜੀ ਉਹ ਮਤੱਕੀ ਨੂੰ ਲਿਆਂਦਾ ਸੀ, ਹੁਣ ਪਤਾ ਨਹੀਂ ਕਿਹੜਾ ਮਿਨਿਸਟਰ ਫਾਈਨੈਂਸ ਆਇਆ ਤੇ ਦੂਜਾ ਆਇਆ ਅਸੀਂ ਕਾਰਗੋ ਭੇਜਾਂਗੇ, ਵਪਾਰ ਅਫਗਾਨਿਸਤਾਨ ਦੂਜੇ ਦਾ, ਰੇਅਰ ਅਰਥ ਮਟੀਰੀਅਲ, ਮਿਨਰਲ, ਇਹ ਸਾਰੇ ਕਰ ਰਹੇ ਨੇ। ਔਰ ਇਹ ਕਹਿ ਰਿਹਾ ਉਹ ਅਫਗਾਨਿਸਤਾਨ ਕਿ ਅਸੀਂ 5 ਸਾਲ ਦੇ ਲਈ ਡਿਊਟੀ ਫਰੀ ਕਰ ਦਿਆਂਗੇ, ਚਾਬਹਾਰ ਪੋਰਟ ਈਰਾਨ ਦੀ ਨੂੰ ਯੂਜ਼ ਕਰਾਂਗੇ। ਅਮਰੀਕਾ ਨੇ ਐਸਾ ਡੰਡਾ ਫੜਿਆ ਹੋਇਆ, ਉਹਨਾਂ ਨੇ US ਸੈਂਕਸ਼ਨਸ ਫਰਮਸ ਇੰਡੀਅਨਸ ਇਨਵੋਲਵਡ ਇਨ ਇਰਾਨਸ ਆਇਲ ਟ੍ਰੇਡ। ਇੱਕ ਪਾਸੇ ਤਾਂ ਰਸ਼ੀਆ ਦੇ ਮਾਮਲੇ 'ਚ ਤਾਂ ਹੁਣ ਦੌੜ ਗਈਆਂ ਉਹਨਾਂ ਦੀਆਂ ਵੱਡੀਆਂ ਕੰਪਨੀਆਂ ਵੀ। ਨਵੰਬਰ ਦੇ ਮਹੀਨੇ 'ਚ ਕੋਈ ਰਸ਼ੀਆ ਤੋਂ ਕਰੂਡ ਆਇਲ ਨਹੀਂ ਖਰੀਦ, ਕਿਉਂਕਿ ਸੈਂਕਸ਼ਨਸ
ਸ਼ੁਰੂ ਨੇ। ਬਿਲਕੁਲ। ਦੂਸਰੇ ਪਾਸੇ ਜਿਹੜਾ ਈਰਾਨ ਜਿੱਥੇ ਚਾਬਹਾਰ ਪੋਰਟ ਤੇ ਦੂਜੇ ਕਰਕੇ ਅਫਗਾਨਿਸਤਾਨ ਨਾਲ ਟ੍ਰੇਡ ਦੀ ਗੱਲ ਕਰਦੇ ਨੇ, ਉਹਨਾਂ ਨੇ ਜਿਹੜਾ ਅਮਰੀਕਾ ਨੇ ਜਿਹਨਾਂ ਦੇ ਉੱਤੇ ਇੰਡੀਵਿਜੂਅਲਸ ਦੇ ਉੱਤੇ ਵੀ ਸੈਂਕਸ਼ਨਸ ਲਾ ਦਿੱਤੀਆਂ ਨੇ, ਜਿਹੜੀਆਂ ਕਿ ਜਿਹੜੀ ਹੈ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਪੂਨਾ ਬੇਸਡ TR6 ਪੈਟਰੋ ਇੰਡੀਆ LLP ਲਈ ਕੰਮ ਕਰਦੇ ਨੇ। 5 ਬੰਦਿਆਂ ਦੇ ਨਾਂ ਨੇ। Trump administration has sanctions entities and individuals from India involved in sales of Iran's petroleum and petroleum products, saying the funds from this trade support Tehran's regional terrorist proxies and procure weapon systems that are direct threat to US। ਉਹਨਾਂ ਨੇ ਸਾਰੇ ਇੰਡੀਅਨ ਐਂਟੀਟੀਜ਼ ਨੂੰ, ਹੁਣ ਉਸ ਤੋਂ ਪਹਿਲਾਂ ਈਰਾਨ ਨੇ 2 ਦਿਨ ਪਹਿਲਾਂ ਅਸੀਂ ਡਿਸਕਸ ਕੀਤਾ ਸੀ ਕਿ ਜਿਹੜਾ ਇੰਡੀਅਨਸ ਨੂੰ ਐਂਟਰੀ ਦੇ ਉੱਤੇ ਵੀਜ਼ਾ ਦੇਣ ਦੀ ਉਹ ਖਤਮ ਕਰਤਾ। ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਮੋਸਾਦ ਦੇ ਲਈ ਕੰਮ ਕਰਦੇ ਹੋ, ਤੁਹਾਡੇ ਜੋ ਉਹਨਾਂ ਦੇ ਨਾਲ ਹੋਇਆ ਪਿਛਲੇ ਪੀਰੀਅਡ ਦੇ ਵਿੱਚ। ਇੱਧਰੋਂ ਇੰਡੀਆ ਜਿਹੜਾ US ਨੇ ਡੰਡਾ ਚਾੜਿਆ ਕਿ ਡਿਪਾਰਟਮੈਂਟ ਸਟੇਟ ਟ੍ਰੇਜਰੀ ਨੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਨੈਟਵਰਕਸ ਰਿਸਪੌਂਸਿਬਲ ਫਾਰ ਫੰਡਿੰਗ ਦਾ ਇਰਾਨੀਅਨ ਰਜੀਮਸ ਮੈਲਾਈਨ ਐਕਟੀਵਿਟੀਜ਼ ਥਰੂ ਇਲੀਸਿਟ ਆਇਲ ਸੇਲਸ, ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਪਾਬੰਦੀ ਲਾਈ ਹੈ। ਔਰ ਉਹਨਾਂ ਦੇ ਵਿੱਚ ਜਿਹੜੀ ਹੈ ਸਪੈਸ਼ਲੀ ਡੈਜ਼ਿਗਨੇਟਿਡ ਨੈਸ਼ਨਲਸ ਲਿਸਟ ਆਰ ਇੰਡੀਅਨ ਨੈਸ਼ਨਲਸ ਜ਼ਾਹਿਰ ਹੁਸੈਨ, ਇਕਬਾਲ ਹੁਸੈਨ, ਸੈयद ਹੁਸੈਨ, ਜ਼ੁਲਫਿਕਾਰ ਹੁਸੈਨ ਰਿਜ਼ਵੀ, ਸੈयद महाराष्ट्र बेस्ड RN शिप मैनेजमेंट प्राइवेट लिमिटेड, पुणे बेस्ड TR6 ਪੈਟਰੋ ਇੰਡੀਆ LLP। ਔਰ ਉਹਨਾਂ ਨੇ 17 ਐਂਟੀਟੀਜ਼ ਜਿਹੜੀਆਂ ਨੇ ਔਰ ਇੰਡੀਵਿਜੂਅਲ ਜਿਨ੍ਹਾਂ ਦੇ ਵਿੱਚ ਜਿਹੜੀਆਂ ਵੈਸਲ ਸੈਵਰਲ ਕੰਟਰੀਜ਼ ਇਨਕਲੂਡਡ ਨੇ, ਇਕੱਲਾ ਇੰਡੀਆ ਪਨਾਮਾ ਤੱਕ ਹੀ ਨਹੀਂ ਹੋਰ ਵੀ ਉਹਨਾਂ 'ਚ ਜਿਹੜਾ ਉਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਨੇ। ਹੁਣ ਕਰੋ ਵਪਾਰ ਅਫਗਾਨਾਂ ਦੇ ਨਾਲ ਵੀ ਕਰੋ ਤੇ ਚਾਬਹਾਰ ਨਾਲ ਵੀ ਕਰੋ। ਔਰ ਦੂਸਰੇ ਪਾਸੇ ਬਲੂਮਬਰਗ ਨੇ ਇਹ ਪੂਰਾ ਇੰਕਸ਼ਾਫ ਕੀਤਾ ਹੈ, ਇੰਡੀਅਨ ਰੂਪੀਜ਼ ਸਲਾਈਡਸ ਟੂ ਰਿਕਾਰਡ ਲੋ ਔਨ ਡਿਲੇ ਇਨ US ਟ੍ਰੇਡ ਡੀਲ, ਕਿ ਇੰਡੀਆ ਦੀ ਕਿਉਂਕਿ ਅਮਰੀਕਾ ਦੇ ਨਾਲ ਟ੍ਰੇਡ ਡੀਲ ਪੋਸੀਬਲ ਨਹੀਂ ਹੋ ਰਹੀ, ਔਰ ਇਹ ਜਿਹੜਾ ਉਸ ਦਾ ਨਤੀਜਾ ਕਿ ਇੰਡੀਅਨ ਰੂਪੀ ਹਿਟ ਏ ਫਰੈਸ਼ all time low against the dollar, pressured by uncertainty around a potential US trade deal। ਕਿਉਂਕਿ ਅਮਰੀਕਾ ਨਾਲ ਡੀਲ ਪੋਸੀਬਲ ਨਹੀਂ ਹੋ ਰਹੀ, ਇਸ ਲਈ ਇੰਡੀਆ ਨੂੰ ਅੱਜ ਵੱਡਾ ਝਟਕਾ ਲੱਗਾ ਹੈ। The currency fell as much as 0.8% to 89.3775 per dollar on Friday, weakening past the previous record low of 88.8050 ਕਿ ਅੱਗੇ 88 ਦੇ ਨੇੜੇ ਸੀ, ਹੁਣ 99 ਪੁਆਇੰਟ ਸਭ ਕੁਛ ਮਤਲਬ ਕਿ 90 ਦੇ ਉੱਤੇ ਪਹੁੰਚ ਗਿਆ। ਔਰ ਇਹ ਜਿਹੜਾ ਇਹ ਸ਼ੋਅ ਕਰ ਰਿਹਾ ਕਿ ਭਾਈ ਇਹਨਾਂ ਦੀ ਇਕੋਨਮੀ ਦਾ ਹਾਲ ਕੀ ਹੈ। ਔਰ ਇਹ ਜਿਹੜੀਆਂ ਨੇ ਹੁਣ ਉਹਨਾਂ ਨੇ ਕਿਹਾ ਵੀ ਕਿਉਂਕਿ ਕੋਈ ਐਕਸਪੈਕਟੇਸ਼ਨ ਵੀ ਨਹੀਂ ਕਿ ਫੈਡਰਲ ਰਿਜ਼ਰਵ ਰੇਟ ਕੱਟ ਹੋਏ, ਇਹ ਐਮਰਜਿੰਗ ਮਾਰਕੀਟ ਦੇ ਉੱਤੇ ਅਸਰ ਪਾ ਰਿਹਾ। ਡਿਲੇਜ਼ ਇਨ ਫਾਈਨਲਾਈਜ਼ਿੰਗ ਏ ਟ੍ਰੇਡ ਐਗਰੀਮੈਂਟ ਬਿਟਵੀਨ ਇੰਡੀਆ ਐਂਡ US ਆਰ ਡੈਂਪਨਿੰਗ ਸੈਂਟੀਮੈਂਟ even after the South Asian nation recently suggested a deal was close, ਕਿ ਵੀ ਲੋਕਾਂ ਦਾ ਕੌਨਫੀਡੈਂਸ ਬਹਾਲ ਕਰਨ ਲਈ ਕਹਿ ਰਹੇ ਨੇ ਡੀਲ ਬਹੁਤ ਨੇੜੇ ਹੈ, ਬਸ ਹੋਣ ਵਾਲੀ ਹੈ ਪਰ ਹੋ ਨਹੀਂ ਰਹੀ। ਔਰ the US currently levies the highest tariffs on India among Asian nations. Meanwhile, improving US-China trade relations are eroding India's relative advantage according to MK Global Financial Services। ਉਹਨਾਂ ਨੇ ਕਿਹਾ ਜਿਉਂ-ਜਿਉਂ ਅਮਰੀਕਾ ਚਾਈਨਾ ਦੀ ਰਿਲੇਸ਼ਨਸ਼ਿਪ ਬੈਟਰ ਹੋ ਰਹੀ ਹੈ, ਇੰਡੀਆ ਦੇ ਚਾਂਸ ਹੋਰ ਵੀ ਖਤਮ ਹੋ ਰਹੇ ਨੇ। ਔਰ ਹੁਣ ਰੁਪਈਆ ਜਿਹੜਾ ਆਲਮੋਸਟ 99 ਰੁਪਈਏ $1 ਦੇ ਬਰਾਬਰ ਨੇ। ਸੋ ਭਾਰਤ ਦੇਸ਼ ਮਹਾਨ ਹੈ, ਮੋਦੀ ਇਸकी शान है। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਵੀਅਰਸ ਤੇ ਤੁਸੀਂ ਇਸ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ।
ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਲਾਇਆ ਮੋਰਚਾ ਹੋਰ ਜ਼ੋਰ ਫੜਦਾ ਨਜ਼ਰ ਆ ਰਿਹਾ ਕਿਉਂਕਿ ਕੇਂਦਰ ਸਰਕਾਰ ਆਪਣੀ ਗੰਦੀ ਖੇਡ ਖੇਡ ਰਹੀ ਹੈ। ਹੁਣ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਨੂੰ ਬਣਾਉਣ ਵਿੱਚ ਉਸ ਵੇਲੇ ਦੀ ਪੰਜਾਬ ਸਟੇਟ ਨੇ ਹੀ ਪੈਸਾ ਖਰਚ ਕੀਤਾ ਸੀ। ਨਹਿਰੂ ਵੱਲੋਂ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਹ ਇੰਕਸ਼ਾਫ ਨਹਿਰੂ ਅਤੇ ਕੈਰੋਂ ਦਰਮਿਆਨ ਖਤੋ ਖਤਾਬਕ ਦੇ ਸਾਹਮਣੇ ਆਉਣ ਨਾਲ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ 'ਚ ਇੱਕ ਪਾਸੇ ਅਸੀਂ ਜਿਵੇਂ ਜ਼ਿਕਰ ਕੀਤਾ ਸੀ ਪਰਸੋਂ ਦੇ ਪ੍ਰੋਗਰਾਮ 'ਚ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਕਿਵੇਂ ਹਰ ਕੋਈ ਆਪੋ ਆਪਣੇ ਢੰਗ ਨਾਲ ਉਹਨੂੰ ਹਿੰਦੂਤਵਾ ਦੇ ਰੰਗ 'ਚ ਬੀਜੇਪੀ ਵੀ, ਆਮ ਆਦਮੀ ਪਾਰਟੀ ਵੀ ਔਰ ਪੰਜਾਬ ਸਰਕਾਰ ਵੱਲੋਂ ਪੂਰਾ ਸਰਕਾਰੀ ਮਸ਼ੀਨਰੀ ਦੀ ਕੁਵਰਤੋਂ ਵੀ ਹੈ। ਅਨੰਦਪੁਰ ਸਾਹਿਬ ਦੇ ਵਿੱਚ ਅਸੈਂਬਲੀ ਸੈਸ਼ਨ ਲਾਉਣ ਦੇ ਨਾਂ ਥੱਲੇ ਵੱਡੀ ਐਗਜ਼ੀਬਿਸ਼ਨ ਭਾਈ ਜੈਤਾ ਜੀ ਦੇ ਨਾਂ 'ਤੇ ਔਰ ਦੂਸਰਾ ਲਾਉਣ ਦੇ ਥੱਲੇ ਵੀ ਇਹ ਵੀ ਸਾਹਮਣੇ ਆਇਆ ਕਿ ਜਿਹੜੀਆਂ ਕੁਇਕਲੀ ਉਹਨਾਂ ਨੇ ਆਪਣੇ ਕਲਾਕਾਰਾਂ ਤੋਂ, ਆਰਟਿਸਟਾਂ ਤੋਂ ਪਿਕਚਰਸ ਤਿਆਰ ਕਰਵਾਈਆਂ। ਇੱਕ ਜਿਹਦੇ 'ਚ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਨੇ ਉਹ ਅੰਮ੍ਰਿਤ ਤਿਆਰ ਕਰ ਰਹੇ ਨੇ, ਕੋਈ ਵੀਰ ਰੱਸੀ ਆਸਣ ਨਹੀਂ ਹੈ, ਪੈਰਾਂ 'ਚ ਵੀ ਜੁੱਤੀ ਪਾਈ ਹੋਈ ਹੈ। ਕਿਉਂਕਿ ਜਦੋਂ ਤੁਹਾਡੇ ਅੰਦਰ ਪ੍ਰੋਪਰ ਜਦੋਂ ਤੁਸੀਂ ਕੋਈ ਕੰਮ ਕਰਨ ਦੀ ਚਾਹਨਾ ਨਹੀਂ ਹੈ, ਉਸ 'ਚੋਂ ਤੁਸੀਂ ਚੀਪ ਪਬਲਿਸਿਟੀ ਕੱਢਣਾ ਚਾਹੁੰਦੇ ਹੋ ਤੇ ਫਿਰ ਇਸ ਕਿਸਮ ਦੇ ਹੀ ਕੰਮ ਹੁੰਦੇ ਨੇ। ਬੀਜੇਪੀ ਨੇ ਜਿਵੇਂ ਅਸੀਂ ਕਿਹਾ ਸੀ ਕਿ ਭਾਈ ਇੱਕ ਪਾਸੇ ਜਿਹੜਾ ਉਹ ਕੀਰਤਨ ਦਰਬਾਰ ਦੇ ਨਾਂ ਥੱਲੇ ਉੱਥੇ ਜੋ ਕੀਤਾ ਉਹਨਾਂ ਨੇ ਕਿਹਾ ਜੀ ਸਾਡੇ 635 ਕੇ ਕਿੰਨੇ ਬੀਜੇਪੀ ਮੰਡਲ ਨੇ ਅਸੀਂ ਸਭ 'ਚ ਕਰਾਂਗੇ ਔਰ ਅਸੀਂ ਜਿਹੜਾ ਬਰਾਬਰ ਜਿਹੜਾ ਉਹ ਕਰਾਂਗੇ। ਅਸੀਂ ਇਹ ਕਿਹਾ ਸੀ ਕਿ ਵੀ ਜਿਹੜਾ ਪਾਰਟ ਪਹਿਲਾਂ ਸੀ ਕਿ ਵੀ ਘੱਟੋ ਘੱਟ ਅਕਾਲ ਤਖਤ ਦੇ ਹੁਕਮਨਾਮੇ ਦੇ ਥੱਲੇ RSS ਸਿੱਧਾ ਇਨਫਿਲਟਰੇਟ ਨਹੀਂ ਸੀ, ਹੁਣ ਤਾਂ ਖੁੱਲ੍ਹੇਆਮ ਇਹ ਪਾਰਟ ਚੱਲ ਰਿਹਾ ਔਰ ਇਸ ਸਭ ਦੇ ਚੱਲਦਿਆਂ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਨੂੰ ਵਰਤ ਕੇ ਸਿੱਖਾਂ ਦੇ ਵਿੱਚ ਆਪਣੀਆਂ ਜੜ੍ਹਾਂ ਲਾਉਣ ਦੀ ਗੱਲ ਹੈ। ਪਰ ਜਿਵੇਂ ਹੁਣ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨਾਲ ਰਿਲੇਟਡ ਦੋ ਖਬਰਾਂ ਨੇ। ਇੱਕ ਤਾਂ ਉਹਨਾਂ ਦੀ ਮਾਤਾ ਜੀ, ਉਹਨਾਂ ਦੀ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਭੈਣ ਜਿਹੜੀ ਹੈ ਉਹ ਕੈਨੇਡਾ ਰਹਿੰਦੇ ਨੇ, ਉਹਨਾਂ ਦੇ ਸ਼ਾਇਦ ਬੱਚਾ ਹੋਇਆ ਅਤੇ ਮਾਤਾ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਬੀਬੀ ਬਲਵਿੰਦਰ ਕੌਰ ਉਹ ਕੈਨੇਡਾ ਦਾ ਵੀਜ਼ਾ ਉਹਨਾਂ ਦੇ ਕੋਲ ਲੈ ਕੇ ਦਿੱਲੀ ਏਅਰਪੋਰਟ 'ਤੇ ਜਦੋਂ ਚੜ੍ਹਨ ਲੱਗੇ ਤਾਂ ਦਿੱਲੀ ਏਅਰਪੋਰਟ 'ਤੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਵੀ ਤੁਸੀਂ ਕੈਨੇਡਾ ਨਹੀਂ ਜਾ ਸਕਦੇ। ਹੁਣ ਇਹ ਜਦੋਂ ਅਸੀਂ ਧਾਰਮਿਕ ਆਜ਼ਾਦੀਆਂ ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਹਾਂ, ਸ਼ਹਾਦਤ ਦੀ ਜਾਂ ਮਨੁੱਖੀ ਹੱਕਾਂ ਦੀ, ਸਰਾਸਰ ਧੱਕਾ ਸਰਾਸਰ। ਦੂਸਰੇ ਪਾਸੇ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਹੁਣ ਲਗਭਗ 3 ਸਾਲ ਹੋ ਗਏ ਨੇ MP ਬਣਿਆ, ਉਹਨਾਂ ਨੂੰ ਈਵਨ ਸਹੁੰ ਤਾਂ ਚੁਕਾਤੀ ਲਿਆ ਕੇ ਹੁਣ ਉਹਨਾਂ ਨੇ ਪੈਰੋਲ ਪਾਈ ਹੋਈ ਸੀ ਕਿ ਵਿੰਟਰ ਸੈਸ਼ਨ ਸ਼ੁਰੂ ਹੋਣਾ ਪਾਰਲੀਮੈਂਟ ਦਾ, ਅਲਾਓ ਕਰੋ। ਸੁਪਰੀਮ ਕੋਰਟ 'ਚ ਗਏ, ਹੁਣ ਹਾਈ ਕੋਰਟ ਨੇ ਮੇਰਾ ਖਿਆਲ ਹੈ 10 ਦਿਨ ਦਾ ਟਾਈਮ ਕਿ ਹਫ਼ਤੇ ਦਾ ਟਾਈਮ ਦਿੱਤਾ ਹੈ ਪੰਜਾਬ ਸਰਕਾਰ ਨੂੰ, ਕਿਹਾ ਕਿ ਵੀ ਇਹਦੇ 'ਤੇ ਕਿਉਂਕਿ ਇਹਦੇ 'ਚ ਸਿੱਧੀ ਗੌਰਮੈਂਟ ਇਨਵੋਲਵ ਹੈ। ਹੁਣ ਜੇ ਤੁਸੀਂ ਕਿਸੇ ਵੀ ਲੋਕਤੰਤਰ ਜਾਂ ਜਮਹੂਰੀਅਤ ਦੇ ਵਿੱਚ ਪਹਿਲੀ ਗੱਲ ਤਾਂ NSA ਲਾਣਾ ਹੀ ਨਹੀਂ ਬਣਦਾ, ਜੇ ਲਾਇਆ ਵੀ ਹੋਵੇ ਫਿਰ ਉਹਨੂੰ ਸੈਕੰਡ ਟਾਈਮ ਲਾਇਆ ਨਾ, ਉਹ ਟਰਾਇਲ ਦੇ ਵਿੱਚ ਲਿਜਾ ਰਹੇ ਨੇ ਨਾ, ਉਹਨਾਂ ਨੂੰ 2900 ਕਿਲੋਮੀਟਰ ਦੂਰ ਰੱਖਣ ਦਾ ਕੀ ਮਤਲਬ ਹੈ। ਔਰ ਫਿਰ ਜੇ MP ਨੇ ਔਰ ਉਹ ਸੈਸ਼ਨ ਚੱਲਦਾ ਹੈ ਤੇ ਤੁਸੀਂ ਕਿਉਂ ਨਹੀਂ ਜਿਹੜਾ ਟੈਂਪਰੇਰੀ ਪੈਰੋਲ ਦੇ ਉੱਤੇ ਉਹਨਾਂ ਨੂੰ ਅਲਾਓ ਕਰਦੇ ਹੋ। ਖਡੂਰ ਸਾਹਿਬ ਦੇ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਫਲੱਡ ਆਏ ਹੈ 600 ਦੇ ਕਰੀਬ ਪਿੰਡ ਇਕੱਲੇ ਖਡੂਰ ਸਾਹਿਬ ਦੇ ਹੀ ਪ੍ਰਭਾਵਿਤ ਹੋਏ ਨੇ ਸਾਰੇ ਜਿਹੜੇ ਉਹਨਾਂ ਦੇ ਹਲਕੇ ਦੇ ਪੈਂਦੇ ਨੇ। ਹੁਣ ਇਹ ਇੱਕ ਪਾਸੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਿਨ ਮਨਾਉਣ ਦੇ ਲਈ ਜਿਹੜਾ ਇੱਕ ਦੂਜੇ ਦੇ ਜਿਹੜਾ ਉਹ ਪੈਰ ਮਿੱਧਦੇ ਫਿਰਦੇ ਹੋ ਵੀ ਅੱਗੇ ਜਾ ਕੇ ਤੁਸੀਂ ਉਹਦੇ 'ਚੋਂ ਕੁਛ ਕੱਢਣਾ। ਹੁਣ ਥਰਡਲੀ ਅਸੀਂ ਦੇਖ ਰਹੇ ਹਾਂ ਕਿ ਵੀ ਕਿੰਨਾ ਹੀ ਜੈਨੂਇਨ ਸਟਰਗਲ ਅੱਜ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ 7 ਜਥੇਬੰਦੀ ਦੀ ਅਗਵਾਈ 'ਚ ਔਰ ਇਸ ਵੇਲੇ ਤਾਂ ਇਹਨਾਂ ਦੇ ਨਾਲ 50 ਤੋਂ ਜ਼ਿਆਦਾ ਸਟੂਡੈਂਟਸ ਯੂਨੀਅਨ ਨੇ ਔਰ ਜਿਵੇਂ 10 ਨਵੰਬਰ ਦਾ ਉਹਨਾਂ ਦੀ ਕਾਲ ਸੀ, ਜਿਵੇਂ ਪੰਜਾਬ ਦੀਆਂ ਅੱਡ-ਅੱਡ ਧਿਰਾਂ, ਆਮ ਲੋਕ, ਉਹਨਾਂ 'ਚ ਬਜ਼ੁਰਗ ਵੀ ਜਿਹੜੇ
30 ਸਾਲ 40 ਸਾਲ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਗ੍ਰੈਜੂਏਟ ਹੋਏ, ਉਹਨਾਂ ਨੇ ਸਾਰਿਆਂ ਨੇ ਜੁਆਇਨ ਕੀਤਾ। ਹੁਣ ਐਲਾਨ ਇਹ ਕਰਤਾ ਗਿਆ ਜੀ ਅਸੀਂ ਉਹ ਵਾਪਸ ਲੈ ਲਿਆ ਨੋਟਿਸ, ਔਰ 25 ਤਰੀਕ ਨੂੰ ਨਵੰਬਰ ਨੂੰ ਜਿਹੜਾ ਹੈ ਉਸ ਤੋਂ ਬਾਅਦ ਅਸੀਂ ਦੱਸ ਦਿਆਂਗੇ ਕਦੋਂ ਇਲੈਕਸ਼ਨਾਂ ਹੋਣੀਆਂ। ਹੁਣ ਸਟੂਡੈਂਟਸ ਨੇ ਠੀਕ ਕੀਤਾ, ਉਹਨਾਂ ਨੇ ਕਿਹਾ ਜੀ ਤੁਹਾਡਾ ਕੋਈ ਪਤਾ ਨਹੀਂ, ਬੇਇਤਬਾਰੀ ਹੈ, ਤੁਸੀਂ ਕੀ ਕਰਨਾ ਹੈ। ਅਸੀਂ ਬੈਠੇ ਹਾਂ ਹੁਣ, ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਆਲਮੋਸਟ 21 ਨਵੰਬਰ ਹੈ ਅੱਜ ਜੀ, ਔਰ ਪੰਜਾਬ 'ਚ 22 ਨਵੰਬਰ ਦੀ ਅਜੇ ਤੱਕ ਕੋਈ ਨਹੀਂ ਹੈ। ਔਰ ਉਹਨਾਂ ਨੇ ਹੁਣ ਜਿਹੜਾ ਈਵਨ ਇਹ ਟ੍ਰਿਬਿਊਨ ਦੀ ਖਬਰ ਹੀ ਹੈ, ਪੰਜਾਬ ਯੂਨੀਵਰਸਿਟੀ ਕ੍ਰਾਈਸਿਸ ਡੀਪਨਸ, ਸਟੂਡੈਂਟ ਸੈਟ ਨਵੰਬਰ 25 ਡੈਡਲਾਈਨ ਫॉर ਨੋਟੀਫਾਈਂਗ ਪੋਲ। ਉਹਨਾਂ ਨੇ ਸਟੂਡੈਂਟਸ ਨੇ ਜਿਨ੍ਹਾਂ ਦੇ ਵਿੱਚ 50 ਤੋਂ ਜ਼ਿਆਦਾ ਸਟੂਡੈਂਟ ਯੂਨੀਅਨ, ਫਾਰਮਰ ਆਊਟਫਿਟ, ਸੋਸ਼ਲ ਗਰੁੱਪ, EMPLOYEE ਬੋਡੀਜ਼ ਸਾਰੀਆਂ ਸ਼ਾਮਲ ਨੇ। ਉਹਨਾਂ ਨੇ ਕਿਹਾ ਕਿ ਵੀ ਅਸੀਂ ਜੇ 25 ਨਵੰਬਰ ਤੱਕ ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਇਲੈਕਸ਼ਨਸ ਡਿਕਲੇਅਰ ਨਾ ਹੋਈਆਂ ਤੇ ਅਸੀਂ 26 ਨਵੰਬਰ ਨੂੰ ਜਿਹੜਾ ਹੈ ਉਹ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਕੰਪਲੀਟ ਬੰਦ ਕਰਾਂਗੇ, ਔਰ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਫਿਰ ਅਸੀਂ ਅਗਲਾ ਸਟੈਪ ਜਿਹੜਾ ਹੈ ਉਹ ਲਵਾਂਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਬੜੀਆਂ ਜੈਨੂਅਨ ਜਿਹੜਾ ਇਸ ਸਟਰਗਲ ਦੇ ਬਾਵਜੂਦ ਕਿੰਨਾ ਕਿ ਪ੍ਰਵਾਹ ਕਰਦੇ ਨੇ ਔਰ ਕਿਵੇਂ ਸਟੂਡੈਂਟਸ ਪ੍ਰਭਾਵਿਤ ਹੋ ਰਹੇ ਨੇ, ਕਿਵੇਂ ਉਹ ਵਿਚਾਰੇ ਕਿਹਨਾਂ ਹਾਲ 24 ਘੰਟੇ ਉੱਥੇ ਧਰਨੇ ਤੇ ਬੈਠੇ ਹੋਏ ਨੇ। ਔਰ ਸਾਨੂੰ ਸਿੱਖ ਕੌਂਸਲ ਆਫ ਨਿਊਜ਼ੀਲੈਂਡ ਵਾਲਿਆਂ ਦੀ ਪ੍ਰੈਸ ਸਟੇਟਮੈਂਟ ਵੀ ਆਈ ਹੈ ਜਿਹਦੇ 'ਚ ਉਹਨਾਂ ਨੇ, ਉਹਦਾ ਟਾਈਟਲ ਹੀ ਹੈ ਕਿ ਸਿੱਖ ਕੌਂਸਲ ਆਫ ਨਿਊਜ਼ੀਲੈਂਡ ਐਕਸਪ੍ਰੈਸਿਸ ਡੀਪ ਐਂਗੁਇਸ਼ ਐਟ ਐਕਸ਼ਨਸ ਆਫ ਇੰਡੀਅਨ ਗਵਰਨਮੈਂਟ ਕੰਸਰਨਿੰਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਔਰ ਆਕਲੈਂਡ ਦੀ ਡੇਟ ਲਾਈਨ ਦੇ ਨਾਲ ਹੈ। ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਵਾਚ ਕਰ ਰਹੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਨਾਲ ਰਿਲੇਟਡ ਜਿਹੜਾ ਸਾਰੀ ਐਜੀਟੇਸ਼ਨ ਚੱਲ ਰਹੀ ਹੈ। ਅਸੀਂ ਜਿਹੜੇ ਇਸ ਸੰਸਥਾ ਦੇ ਮੈਂਬਰ ਹਾਂ, ਬਹੁਤ ਸਾਰੇ ਪੰਜਾਬ ਯੂਨੀਵਰਸਿਟੀ ਦੇ ਹੀ ਸਾਬਕਾ ਸਟੂਡੈਂਟ ਐਲਮਨੀ ਹੈ, ਔਰ ਸਾਡੇ ਮਨਾਂ ਦੇ ਵਿੱਚ ਯੂਨੀਵਰਸਿਟੀ ਪੜ੍ਹਾਈ ਦੀਆਂ ਸਵੀਟ ਮੈਮਰੀਜ਼ ਔਰ ਉਹ ਪ੍ਰਾਈਡ ਵੀ ਸਾਡੇ ਅੰਦਰ ਹੈ। ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਕੰਟਰਾਡਿਕਟਰੀ ਨੋਟੀਫਿਕੇਸ਼ਨਸ ਜਾਰੀ ਕਰਕੇ ਉਹ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਨੂੰ ਜਿਹੜਾ ਇੱਕ ਫੁੱਟਬਾਲ ਵਾਂਗ ਬਣਾਇਆ ਹੋਇਆ, ਔਰ ਇੰਡੀਆ ਜਿਹੜੀ ਹੈ ਉਹਨੇ ਪਿਛਲੇ ਸਾਰੇ ਪੀਰੀਅਡ ਦੇ ਵਿੱਚ ਇਸ ਦੀ ਜਿਹੜੀ ਇਸ ਨੂੰ ਡਿਸਟਰੋਏ ਕਰਨ ਦੇ ਲਈ ਹੀ ਉਹਨਾਂ ਦੇ ਐਕਸ਼ਨ ਨੇ। ਔਰ ਇਹ ਜਿਹੜਾ ਜੋ ਚੱਲ ਰਿਹਾ ਇੰਡੀਆ ਦਾ ਪਾਰਟ ਹੈ, ਕੋਲੋਨਾਈਜੇਸ਼ਨ ਆਫ ਐਵਰੀ ਪਾਰਟ ਆਫ ਦਾ ਸਟੇਟ ਆਫ ਇੰਡੀਆ, ਇਹ ਏਜੰਡਾ ਵੀ ਹੈ। ਔਰ ਇਹ ਜਿਹੜੀ ਸਮਾਲ ਐਕਸਟ੍ਰੀਮਿਸਟ ਹਿੰਦੂ ਮਾਈਨੋਰਿਟੀ ਹੈ ਉਹ ਹਰ ਇੱਕ ਨੂੰ ਸਬਜੂਗੇਟ ਕਰਨਾ ਚਾਹੁੰਦੀ ਹੈ। ਔਰ ਇਹ ਸਾਰਾ ਜਿਹੜਾ ਇੰਡੀਅਨ ਸਬ ਕੰਟੀਨੈਂਟ ਨੂੰ ਸਟੇਟ ਆਫ ਕੇਓਸ ਐਂਡ ਸਿਵਲ ਅਨਰੈਸਟ ਵੱਲ ਧੱਕ ਰਹੇ ਨੇ, ਜਿਹੜਾ ਹਰ ਇੱਕ ਦੇ ਲਈ ਜਿਹੜਾ ਠੀਕ ਰਾਈਟ ਥਿੰਕਿੰਗ ਪਰਸਨ ਹੈ ਉਹਦੇ ਲਈ ਫਿਕਰ ਦਾ ਵਾਇਸ ਹੋਣਾ ਚਾਹੀਦਾ। ਔਰ ਜਿਹੜੀ ਮੇਨ ਸਮੱਸਿਆ ਗਵਰਨਮੈਂਟ ਆਫ ਇੰਡੀਆ ਦੀ ਹੈ ਉਹ ਇਹ ਹੈ ਕਿ ਵੀ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਜਿਹਨੂੰ ਕਿ ਉਹਦੀ ਡੈਮੋਕ੍ਰੈਟਿਕ ਡਿਸੀਜਨ ਮੇਕਿੰਗ ਔਰ ਅਕਾਊਂਟੇਬਿਲਿਟੀ ਮੈਕੈਨਿਜ਼ਮ ਹੈ ਯੂਨੀਵਰਸਿਟੀ ਦਾ, ਉਹਨੂੰ ਡਿਸਟਰੋਏ ਕਰਨਾ ਚਾਹੁੰਦੇ ਹੈ। ਔਰ ਇਹ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕੋਈ ਗਵਰਨਮੈਂਟ ਕਿਸੇ ਵੀ ਡੈਮੋਕ੍ਰੈਟਿਕ ਡਿਸੀਜਨ ਮੇਕਿੰਗ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ, ਇਹ ਜਿਹੜੀ ਹੈ ਇਸ ਤੋਂ ਬਾਅਦ ਡਿਕਟੇਟੋਰੀਅਲ ਟੇਕ ਓਵਰ ਦੀ ਜਿਹੜੀ ਲਾਈਨ ਹੁੰਦੀ ਹੈ ਇਹ ਇਕੱਲੀ ਯੂਨੀਵਰਸਿਟੀ ਲੈਵਲ ਤੇ ਨਹੀਂ ਹੋਏਗੀ, ਮੁਲਕ ਦੇ ਲੈਵਲ ਦੇ ਉੱਤੇ ਹੀ ਹੋਏਗੀ। ਔਰ ਅਸੀਂ ਕਿਉਂਕਿ ਸਿੱਖ ਕੌਂਸਲ ਆਫ ਨਿਊਜ਼ੀਲੈਂਡ ਜਿਹੜੀ ਅਸੀਂ ਕਮਿਟਡ ਹੈ ਸਪੋਰਟਿੰਗ ਐਂਡ ਐਡਵਾਂਸਿੰਗ ਡੈਮੋਕ੍ਰੈਟਿਕ ਪ੍ਰੋਸੈਸਿਸ ਐਂਡ ਅਕਾਊਂਟੇਬਿਲਿਟੀ ਮੈਕੈਨਿਜ਼ਮ ਐਨੀਵੇਅਰ ਇਨ ਦਾ ਵਰਲਡ, ਔਰ ਜਦੋਂ ਖਾਸ ਤੌਰ ਤੇ ਡਾਇਰੈਕਟਲੀ ਸਿੱਖਾਂ ਨਾਲ ਕੰਸਰਨਡ ਹੈ, we strongly oppose the actions of Government of India and silence of Government of Punjab concerning Punjab University Chandigarh. We add our voice to the voices of students who are organizing themselves to oppose these undemocratic and dictatorial decisions of the Government of India. So ਇਹ ਹੈ ਹੁਣ ਕੁਦਰਤੀ ਇਸ ਪੀਰੀਅਡ 'ਚ ਇੱਕ ਹਕੀਕਤ ਹੋਰ ਸਾਹਮਣੇ ਆਈ, ਕਿਉਂਕਿ ਮੈਨੂੰ ਵੀ ਇਹ ਲੱਗਦਾ ਸੀ ਕਿ ਵੀ ਇਹ ਜਿਹੜਾ ਚੰਡੀਗੜ੍ਹ ਉਸਾਰਿਆ ਗਿਆ ਕਿਉਂਕਿ 47 ਦੇ ਵਿੱਚ ਲਾਹੌਰ ਪਾਕਿਸਤਾਨੀ ਪੰਜਾਬ ਦਾ ਹਿੱਸਾ ਬਣਿਆ ਔਰ ਕੈਪੀਟਲ ਦੀ ਜ਼ਰੂਰਤ ਸੀ, ਕੁਛ ਦੇਰ ਸ਼ਿਮਲਾ ਫੰਕਸ਼ਨਿੰਗ ਰਿਹਾ ਔਰ ਦੂਜਾ, ਔਰ ਫਿਰ ਇਹ ਪ੍ਰਪੋਜ਼ਲ ਆਈ ਕਿ ਜੀ ਆਪਣਾ ਸ਼ਹਿਰ ਵਸਾਇਆ ਜਾਏ। ਔਰ ਜਿਹੜਾ ਜ਼ਿਲ੍ਹਾ ਅੰਬਾਲਾ ਹੁੰਦਾ ਸੀ ਉਹਨਾਂ ਦਿਨਾਂ 'ਚ ਰੋਪੜ ਤਾਂ ਤਹਿਸੀਲ ਸੀ, ਸੋ ਉਸ ਦੇ 28 ਤੋਂ ਜ਼ਿਆਦਾ ਵੱਡੇ ਪਿੰਡ ਜਿਹੜੇ ਪੰਜਾਬ ਦੇ ਹੀ ਸੀ, ਪੰਜਾਬ ਰੀਜਨ ਦੇ, ਉਹ ਉਜਾੜੇ ਗਏ, ਉਹਨਾਂ ਨੂੰ ਕੋਈ ਪ੍ਰੋਪਰ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਔਰ ਮੈਨੂੰ ਇਹ ਹਮੇਸ਼ਾ ਲੱਗਦਾ ਸੀ ਕਿ ਵੀ ਕਿਉਂਕਿ ਇੱਕ ਸ਼ਹਿਰ ਦਾ ਵਸਾਣਾ ਲੀ ਕਾਰਬਿਜ਼ੀਅਰ ਜਿਹੜਾ ਫ੍ਰੈਂਚ
ਆਰਕੀਟੈਕਟ ਸੀ, ਉਹਨੂੰ ਇਹ ਚਾਰਜ ਦਿੱਤਾ ਗਿਆ। ਨਹਿਰੂ ਦਾ ਪਰਸਨਲ ਇੰਟਰਸਟ ਸੀ, ਕੈਰੋਂ ਦਾ ਵੀ ਸੀ ਕਿ ਜੀ ਅਸੀਂ ਇੱਕ ਨਵੇਂ ਪੱਧਰ ਦਾ ਪਲੈਨਡ ਸਿਟੀ, ਕਿਉਂਕਿ ਹੁਣ ਤੱਕ ਤਾਂ ਸ਼ਹਿਰ ਜੇ ਪੰਜਾਬ 'ਚ ਅਸੀਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਜਾਂ ਜਲੰਧਰ ਦੀ, ਉਹ ਤਾਂ ਸ਼ਹਿਰ ਨੇ, ਕੋਈ ਮਹੱਲਾ ਇੱਧਰ, ਕੋਈ ਗਲੀ ਇੱਧਰ, ਕੋਈ ਦੂਜੀ। ਅਤੇ ਜਦੋਂ ਤੁਸੀਂ ਐਨ ਢਾਹ ਕੇ ਘਰਾਂ ਨੂੰ ਔਰ ਦੂਸਰਿਆਂ ਨੂੰ ਪੱਧਰੇ ਦੇ ਉੱਤੇ ਬਣਾਉਣਾ, ਫਿਰ ਤੁਸੀਂ ਉਹਨੂੰ ਪਲੈਨਡ ਕਿ ਜੀ ਨੇ ਸੈਕਟਰ ਨੇ, ਸੈਕਟਰ ਦੀ ਮਾਰਕੀਟ ਹੈ, ਉਹਨਾਂ ਦਾ ਪਾਰਕ ਹੈ, ਉਹਨਾਂ ਦੀ ਐਂਟਰੀ ਹੈ, ਉਹਨਾਂ ਦੀ ਫਲਾਣੇ। ਔਰ ਜ਼ਾਹਰ ਹੈ ਚੰਡੀਗੜ੍ਹ ਇੱਕ ਖੂਬਸੂਰਤ ਪਲੈਨਡ ਸਿਟੀ, ਔਰ ਡੀ ਕਾਰਬੇਜ਼ੀਅਰ ਦਾ ਪਰਸਨਲ ਇੰਟਰਸਟ ਵੀ ਸੀ, ਸੋ ਵੱਡਾ ਪ੍ਰੋਜੈਕਟ ਸੀ। ਲੇਬਰ ਵੀ ਜਿਹੜੀ ਹੈ ਉਹ ਲਗਾਤਾਰ ਲੱਗੀ ਰਹੀ, ਬਾਹਰੋਂ ਹੀ ਲਿਆਂਦੀ ਲੇਬਰ ਹੈ, ਜਿਹਨਾਂ ਨੂੰ ਬਾਅਦ 'ਚ ਮਕਾਨ ਬਣਾ ਕੇ ਉੱਥੇ ਹੀ ਰਹਿਣ ਦਿੱਤਾ ਗਿਆ। ਔਰ ਇਹੀ ਕਾਰਨ ਹੈ ਕਿ ਅੱਜ ਤੁਸੀਂ ਚੰਡੀਗੜ੍ਹ 'ਚ ਦੇਖੋਗੇ ਕਿ ਸਿੱਖਾਂ ਦੀ ਪਾਪੂਲੇਸ਼ਨ ਜਿਹੜੀ ਆ ਉਹ 12-13% ਤੋਂ ਜ਼ਿਆਦਾ ਨਹੀਂ ਹੋਏਗੀ। ਲੇਕਿਨ ਇਹ ਮੈਨੂੰ ਵੀ ਇਸ ਦਾ ਨਹੀਂ ਸੀ ਚੇਤਾ ਵੀ ਈਵਨ ਚੰਡੀਗੜ੍ਹ ਬਣਾਉਣ ਦੇ ਲਈ ਜਿਹੜਾ ਪੰਜਾਬ ਦੇ ਪਿੰਡ ਹੀ ਉਜਾੜ ਕੇ ਬਣਾਇਆ ਗਿਆ, ਜਿਹੜਾ ਪੈਸਾ ਉਹ ਪੰਜਾਬ ਸਰਕਾਰ ਦਾ ਹੀ ਲੱਗਾ। ਔਰ ਇਹ ਕੱਲ੍ਹ ਦੀ ਖਬਰ ਇਹਨਾਂ ਦੀ ਟ੍ਰਿਬਿਊਨ ਦੇ ਵਿੱਚ ਹੀ ਸੀ ਕਿ ਹੁਣ ਉਹਨਾਂ ਨੇ ਜਿਹੜਾ ਨਹਿਰੂ ਦਾ ਜਿਹੜੇ ਬਹੁਤ ਸਾਰੀਆਂ ਲਿਖਤਾਂ ਨੇ ਜਾਂ ਉਸ ਨਾਲ ਸੰਬੰਧਿਤ ਜਿਹੜੇ ਕੋਈ ਆਫੀਸ਼ੀਅਲ ਡਾਕੂਮੈਂਟ ਨੇ, ਉਹਨਾਂ ਨੂੰ ਡਿਜੀਟਲਾਈਜ਼ ਕੀਤਾ, ਡਿਜੀਟਲਾਈਜ਼ਡ ਆਰਕਾਈਵ ਬਣਾਇਆ। ਔਰ ਇਹ ਉਹਨਾਂ ਨੇ ਸਟੋਰੀ ਦਿੱਤੀ ਹੈ ਕਿ ਡਿਜੀਟਲਾਈਜ਼ਡ ਆਰਕਾਈਵ ਰਿਵੀਲਸ ਹਾਊ ਨਹਿਰੂ ਕੈਰੋਂ ਡਿਫਰਡ ਔਨ ਫੰਡਿੰਗ ਚੰਡੀਗੜ੍ਹ ਕੈਪੀਟਲ ਪ੍ਰੋਜੈਕਟ। ਕਿਉਂਕਿ ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਸੀ ਪੰਜਾਬ ਦਾ, ਨਹਿਰੂ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਸੀ। ਹੁਣ ਇਸ ਜਿਹੜਾ ਇਹ ਡਿਜੀਟਲਾਈਜ਼ਡ ਆਰਕਾਈਵਸ ਦੇ ਰਾਹੀਂ ਸਾਹਮਣੇ ਆਇਆ ਕਿ ਇਸ ਪੀਰੀਅਡ ਦੇ ਵਿੱਚ ਜਦੋਂ ਫੰਡਿੰਗ ਦੀ ਗੱਲ ਕਰਦੇ ਆ, ਕੈਰੋਂ ਨੇ ਨਹਿਰੂ ਨੂੰ ਇਹ ਲਿਖਿਆ ਕਿ ਭਾਈ ਸਾਨੂੰ ਜਿਹੜੀ ਹੈ ਇਹ ਜਿਹੜੀ ਮੈਂ ਇਸ ਨੂੰ ਓਰੀਜਨਲੀ ਜਾਵਾਂਗਾ ਕਿ ਵੀ ਉਸ ਦੇ ਵਿੱਚ ਡਿਜੀਟਲ ਆਰਕਾਈਵ ਦੇ ਵਿੱਚ 35,000 ਡਾਕੂਮੈਂਟ ਨੇ ਔਰ ਲੈਟਰਸ ਨੇ, ਜਿਹਦੇ 'ਚ ਪ੍ਰਤਾਪ ਸਿੰਘ ਕੈਰੋਂ ਔਰ ਨਹਿਰੂ ਦੇ ਵਿੱਚ ਫਾਈਨੈਂਸਿੰਗ ਆਫ ਚੰਡੀਗੜ੍ਹ ਕੈਪੀਟਲ ਪ੍ਰੋਜੈਕਟ ਦੇ ਉੱਤੇ ਗੱਲਬਾਤ ਹੋ ਰਹੀ ਹੈ। ਜੁਲਾਈ 31, 1961 ਨੂੰ ਇੱਕ ਲੈਟਰ ਕੈਰੋਂ ਨੇ ਨਹਿਰੂ ਨੂੰ ਲਿਖਿਆ ਕਿ ਸਟੇਟ ਗੌਰਮੈਂਟ ਨੇ ਜਿਹੜਾ ਕੰਸਟਰਕਸ਼ਨ ਚੰਡੀਗੜ੍ਹ ਦਾ ਪ੍ਰੋਜੈਕਟ ਲਿਆ ਉਹ ਤੁਹਾਡੀ ਇੰਸ਼ੋਰੈਂਸ ਦੇ ਸੀ ਕਿ ਸੂਟੇਬਲ ਫਾਈਨੈਂਸਿਸ ਵੁੱਡ ਬੀ ਗ੍ਰਾਂਟਡ ਬਾਈ ਦਾ ਸੈਂਟਰ ਟੂ ਮੀਟ ਪਾਰਟ ਆਫ ਦਾ ਪ੍ਰੋਜੈਕਟ ਕਾਸਟ, ਕਿ ਵੀ ਤੁਸੀਂ ਸਾਨੂੰ ਜਿਹੜਾ ਹੈ ਉਹ ਸੂਟੇਬਲ ਫਾਈਨੈਂਸਿਸ ਅਲਾਟ ਕਰੋਗੇ। ਫਿਰ ਉਹਨਾਂ ਨੇ ਚੰਦੂ ਲਾਲ ਤ੍ਰਿਵੇਦੀ ਦਾ ਜਿਹੜਾ ਇੱਕ ਨੋਟ ਹੈ, ਕਿਉਂਕਿ ਗਵਰਨਰ ਜਿਹੜਾ ਪੰਜਾਬ ਦਾ ਉਸ ਵੇਲੇ ਚੰਦੂ ਲਾਲ ਤ੍ਰਿਵੇਦੀ ਸੀ ਪਹਿਲੇ ਵਰ੍ਹਿਆਂ 'ਚ, ਉਦੋਂ ਗਵਰਨਰ ਆਫ ਪੰਜਾਬ ਸੀ। ਉਹ ਜਦੋਂ ਉਹਨਾਂ ਨੇ ਨਹਿਰੂ ਨੂੰ ਲਿਖਿਆ ਕੈਰੋਂ ਨੇ ਵੀ ਤੁਹਾਨੂੰ ਮਿਲਿਆ, ਔਰ ਉਸ ਵੇਲੇ ਦੇ ਫਾਈਨੈਂਸ ਮਿਨਿਸਟਰ ਨੂੰ ਵੀ ਮਿਲਿਆ, ਔਰ ਸਟੇਟ ਗੌਰਮੈਂਟ ਹੈਜ਼ ਸਪੈਂਡ, ਹੁਣ ਉਹ ਕਹਿ ਰਹੇ ਨੇ ਵੀ ਸਟੇਟ ਗੌਰਮੈਂਟ ਨੇ ਆਲਰੇਡੀ 22.2 ਕਰੋੜ ਚੰਡੀਗੜ੍ਹ ਪ੍ਰੋਜੈਕਟ ਦੇ ਉੱਤੇ ਸੈਕੰਡ 5 ਈਅਰ ਪਲਾਨ ਦੇ ਵਿੱਚ ਖਰਚ ਕਰ ਦਿੱਤਾ ਹੈ ਸਟੇਟ ਨੇ, ਪੰਜਾਬ ਨੇ, ਯਾਨੀ ਕਿ greater part of this expenditure will be recouped by sale of developed sites rent from government housing, ਕਿ ਵੀ ਅਸੀਂ ਰੈਂਟ ਰਾਹੀਂ ਜਾਂ ਉਹਨੂੰ ਵੇਚਣ ਰਾਹੀਂ ਹਾਸਲ ਕਰਾਂਗੇ। ਲੇਕਿਨ ਜਿਹੜਾ ਬਾਕੀ 8.53 ਕਰੋੜ ਇਹਦੀ ਤਾਂ ਕੋਈ ਰਿਟਰਨ ਨਹੀਂ ਆਣੀ। ਇਸ ਲਈ ਕੈਰੋਂ ਨੇ ਨਹਿਰੂ ਨੂੰ ਕਿਹਾ ਕਿ ਪੰਜਾਬ ਗੌਰਮੈਂਟ ਕੋਲ ਕੋਈ ਰੀਸੋਰਸ ਨਹੀਂ ਨੇ ਕਿ ਵੀ ਅਸੀਂ ਇਹ ਅਨਪ੍ਰੋਡਕਟਿਵ ਐਕਸਪੈਂਡੀਚਰ ਜਿਹੜਾ ਹੈ ਉਹ ਇਸ ਨੂੰ ਸੈਕੰਡ ਪਲਾਨ ਦੇ ਐਂਡ ਤੱਕ ਖਰਚ ਕਰੀਏ। ਇਸ ਲਈ ਤੁਸੀਂ ਜਿਹੜਾ ਸਾਨੂੰ ਪੰਜਾਬ ਨੂੰ ਜਿਹੜੀ ਆ ਉਹ ਸਬਸਿਡੀ ਦਿਓ। ਪਹਿਲਾਂ ਤੁਸੀਂ ਸਿਰਫ 1 ਕਰੋੜ ਦੀ ਜਿਹੜੀ ਸਬਸਿਡੀ ਕੈਪੀਟਲ ਪ੍ਰੋਜੈਕਟ ਲਈ ਦਿੱਤੀ ਸੀ, ਔਰ ਹੁਣ ਇਹ ਖਰਚਾ ਹੋਇਆ ਤੇ ਅਸੀਂ ਇਹ ਤੁਹਾਡੇ ਤੋਂ ਸਬਸਿਡੀ 7.53 ਕਰੋੜ ਦੀ ਸੈਕੰਡ ਪਲਾਨ ਦੇ ਐਂਡ ਤੱਕ ਮੰਗਦੇ ਹਾਂ ਕਿ ਇਹ ਸਾਨੂੰ ਦਿਓ। ਹੁਣ ਇਹ ਅਗਸਤ 1 1961 ਨੂੰ ਰਿਸਪੌਂਸ ਕੀਤਾ ਨਹਿਰੂ ਨੇ ਕੈਰੋਂ ਨੂੰ। ਉਹਨੇ ਕਿਹਾ he was not in a position to press the finance ministry for grant of subsidy for the ਚੰਡੀਗੜ੍ਹ project। ਉਹਨੇ ਕਿਹਾ ਜੀ ਮੈਂ ਫਾਈਨੈਂਸ, ਇਹ ਨਹਿਰੂ ਕਹਿ ਰਿਹਾ ਚੰਡੀਗੜ੍ਹ ਦਾ, ਕਿ ਮੈਂ ਜਿਹੜਾ ਉਹ ਫਾਈਨੈਂਸ ਮਿਨਿਸਟਰ ਨੂੰ ਨਹੀਂ ਕਹਿ ਸਕਦਾ I can't find any assurance that we would be responsible in any way for the whole expenditure incurred। ਉਹ ਕਹਿੰਦੇ ਮੈਂ ਕਦੋਂ ਕਿਹਾ ਸੀ ਕਿ ਅਸੀਂ ਖਰਚਾ ਸਾਰਾ ਦਿਆਂਗੇ, ਮੈਂ ਨਹੀਂ ਕਿਹਾ ਹੋਇਆ। for productive or unproductive purpose, productive ਹੈ ਜਾਂ unproductive, it doesn't matter. At the present moment, when we are very hard hit by all kinds of pressures, this matter is still more beyond our reach, Nehru wrote to Kairon, ਕਿ ਜੀ ਸਾਡੇ ਤੇ ਬਹੁਤ ਹੈ ਖਰਚੇ, ਅਸੀਂ ਇਹਦੇ ਤੇ ਕੁਝ ਨਹੀਂ ਕਰ ਸਕਦੇ।
ਔਰ ਇਹ ਸਾਰੇ ਤੋਂ ਉਹਨਾਂ ਨੇ ਕਿਹਾ ਜੀ ਇਸ ਤੋਂ ਲੱਗਦਾ ਹੈ ਕਿ ਵੀ ਇਹ ਫਿਰ ਇੱਕ ਪਾਸੇ ਤਾਂ ਪੈਸੇ ਦੇਣ ਤੋਂ ਇਨਕਾਰੀ ਹੈ, ਦੂਸਰੇ ਪਾਸੇ ਨਹਿਰੂ ਜਿਹੜਾ ਉਹਨੂੰ ਕੈਰਨ ਨੂੰ ਕਹਿ ਰਿਹਾ ਕਿ ਵੀ ਇਹ ਜਿਹੜਾ ਕਾਰਬੀਜ਼ੀਅਰ ਹੈ ਉਹਨੂੰ ਤੂੰ ਨਾਰਾਜ਼ ਨਾ ਕਰ, ਕਿਉਂਕਿ ਜਿਹੜੀ ਤੁਸੀਂ ਚੀਫ ਸੈਕਟਰੀ ਬੀਬੀ ਵੋਹਰਾ ਸੈਕਟਰੀ ਕੈਪੀਟਲ ਪ੍ਰੋਜੈਕਟ ਸੀ ਉਹਦੀ ਟਰਾਂਸਫਰ ਕੀਤੀ ਉਹਨੇ। ਉਹ ਕਹਿੰਦਾ ਨਹੀਂ ਇਹਦੇ ਨਾਲ ਕਾਰਬੀਜ਼ੀਅਰ ਬਹੁਤ ਨਾਰਾਜ਼ ਹੋ ਰਿਹਾ ਕਿਉਂਕਿ ਉਹਦੀ ਵੋਹਰੇ ਨਾਲ ਅੰਡਰਸਟੈਂਡਿੰਗ ਹੈ ਤੇ ਉਹਦੀ ਜਿਹੜੀ ਹੈ ਟਰਾਂਸਫਰ ਰੱਦ ਕਰੋ, ਜਿਹੜੀ ਜ਼ਾਹਰ ਹੈ ਫਿਰ ਕੈਰੋ ਨੇ ਕੀਤੀ। ਹੁਣ ਐਡਮਿਨਿਸਟ੍ਰੇਟਿਵ ਲੈਵਲ ਤੇ ਕਿਹਨੂੰ ਚੀਫ ਸੈਕਟਰੀ ਲਾਣਾ ਹੈ ਜਾਂ ਉਹ ਨਹਿਰੂ ਹੀ ਡਿਸਾਈਡ ਕਰ ਰਿਹਾ ਹੈ। ਔਰ ਹਵਾਲਾ ਕਾਰਬੀਜ਼ੀਅਰ ਦਾ ਤੇ ਹੁਣ ਵੋਹਰਾ ਪੱਕਾ ਹਿੰਦੂ ਤੋਂ ਵੀ ਹੋਏਗਾ ਜਿਹਦੇ ਰਾਹੀਂ ਉਹਨੇ ਪੂਰਾ ਰੱਖਿਆ ਸੀ ਕਿ ਵੀ ਕਿਵੇਂ ਉਹਦੇ 'ਚ, ਕਿਉਂਕਿ ਜਿਨ੍ਹਾਂ ਦੇ ਪਿੰਡ ਉਜਾੜੇ ਉਹਨਾਂ ਨੂੰ ਕੋਈ ਪਲਾਟ ਜਾਂ ਉਹਨਾਂ ਨੂੰ ਨਹੀਂ ਵਸਾਇਆ ਗਿਆ। ਇਹਦੇ ਉਲਟ ਜਿਹੜੀ ਲੇਬਰ ਵਰਤੀ ਗਈ ਚੰਡੀਗੜ੍ਹ ਬਣਾਉਣ, ਉਹ ਸਾਰੇ ਦੇ ਸਾਰੇ ਜਿਹੜੇ ਨੇ ਭਈਏ ਉੱਥੇ ਬਿਠਾ ਦਿੱਤੇ ਗਏ। ਪਰ ਦੂਜੇ ਪਾਸੇ ਕਹਿ ਰਿਹਾ ਕਿ ਜੀ ਸਾਡੇ ਕੋਲ ਤੁਹਾਡੇ ਲਈ ਕੋਈ, ਹੁਣ ਜਿਹੜਾ ਚੰਡੀਗੜ੍ਹ ਬਣਿਆ ਹੀ ਪੰਜਾਬ ਦੇ ਪੈਸੇ ਨਾਲ ਸੀ। ਹੁਣ ਜਦੋਂ ਨਿਊ ਕੈਪੀਟਲ ਪ੍ਰੋਜੈਕਟ ਦੀ ਅਸੀਂ ਗੱਲ ਕਰਦੇ ਔਰ ਜਿਹੜਾ ਮੂਲ ਤੌਰ ਦੇ ਉੱਤੇ ਪੰਜਾਬ ਦੀ ਰਾਜਧਾਨੀ ਦੇ ਤੌਰ ਦੇ ਉੱਤੇ ਹੀ ਡਿਵੈਲਪ ਹੋਇਆ, ਪੈਸਾ ਵੀ ਪੰਜਾਬ ਦਾ। ਹੁਣ ਜਦੋਂ ਕਿ ਇਹ ਭਗਵੰਤ ਮਾਨ ਦਿੱਲੀ ਗਿਆ ਕਿ ਜੀ ਉਹ ਫਲਾਣਾ ਨਾਰਦਰਨ ਇੰਡੀਆ ਦੇ ਚੀਫ ਮਿਨਿਸਟਰ ਦੀ, ਤੇ ਉਹਦੇ 'ਚ ਜਿਹੜਾ ਇਹਨੇ ਅਮਿਤ ਸ਼ਾਹ ਨੇ ਇਹ ਕਿਹਾ, ਹੁਣ ਹਰਿਆਣਾ ਵਾਪਸ ਇਹ ਡਿਮਾਂਡ ਕਰ ਰਿਹਾ ਕਿ ਜੀ ਅਸੀਂ ਭਾਵੇਂ ਨਿਕਲ ਗਏ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚੋਂ, ਪਰ ਹੁਣ ਅਸੀਂ ਚਾਹੁੰਦੇ ਹਾਂ ਵੀ ਹਰਿਆਣੇ ਦੇ ਅੰਬਾਲਾ ਤੇ ਫਲਾਣੇ ਤੇ ਢਿਮਕੇ ਜ਼ਿਲ੍ਹਿਆਂ ਦੇ ਕਾਲਜ ਪੰਜਾਬ ਯੂਨੀਵਰਸਿਟੀ ਦੇ ਨਾਲ ਲੱਗਣ, ਅਸੀਂ ਵਾਪਸ ਆਉਣਾ ਚਾਹੁੰਦੇ। ਔਰ ਅਮਿਤ ਸ਼ਾਹ ਪੰਜਾਬ ਨੂੰ ਕਹਿ ਰਿਹਾ ਟਾਕ ਇਟ ਆਊਟ, ਸ਼ਾਹ ਟੂ ਹਰਿਆਣਾ ਪੰਜਾਬ ਹੁਣ ਪੰਜਾਬ ਯੂਨੀਵਰਸਿਟੀ ਵੀ ਸੈਂਟਰ ਆਪਣੇ ਹੱਥ ਧੋ ਰਿਹਾ ਹੈ। ਇਹੀ ਨਹੀਂ ਕਿ ਵੀ ਉਹਨਾਂ ਨੇ ਤਾਂ ਸੈਨੇਟ ਦੀਆਂ ਇਲੈਕਸ਼ਨਾਂ ਡਿਕਲੇਅਰ ਕਰਨੀਆਂ ਸੀ, ਉਹਦੀ ਥਾਂ ਤੇ ਉਹ ਨਵੀਂ ਪਸੂੜੀ ਪਾਉਣ ਨੂੰ ਆ ਗਿਆ ਕਿ ਹਰਿਆਣੇ ਦੇ ਕਾਲਜ ਜਿਹੜੇ ਨੇ ਆਉਣਾ ਚਾਹੁੰਦੇ ਨੇ, ਪੰਜਾਬ ਨੂੰ ਕਿਹਾ ਜੀ ਇਹਨਾਂ ਨੂੰ ਅਕੋਮੋਡੇਟ ਕਰੋ, ਆਪਸ 'ਚ ਤੁਸੀਂ ਸੈਟਲ ਕਰੋ ਕੀ ਕਰਨਾ। ਇਹ ਹੈ ਜਦੋਂ ਤੁਸੀਂ ਬੇਈਮਾਨੀਆਂ ਦਾ ਆਲਮ ਦੇਖਦੇ ਹੋ ਔਰ ਟੋਟਲ ਇਹ ਉਹ ਕੰਟੀਨਿਊਟੀ ਹੈ ਜਿਹਨੂੰ ਜਿਹੜੀ ਸਿੱਖਾਂ ਨੂੰ ਨੇਸਤੋ ਨਾਬੂਦ ਕਰਨ ਦੀ ਜਿਹਨੂੰ ਅਸੀਂ ਟੋਟਲ ਵਾਰ ਕਹਿੰਦੇ ਹਾਂ, ਇਹ ਉਸ ਦਾ ਹਿੱਸਾ ਹੈ। ਔਰ ਸਟੂਡੈਂਟ ਵਿਚਾਰੇ ਬੱਚੇ ਬੱਚੀਆਂ ਬੈਠੇ ਨੇ, ਠੰਡ ਵੀ ਸ਼ੁਰੂ ਹੋ ਗਈ ਹੈ ਉੱਥੇ ਕਿ ਭਾਈ ਸਿੰਪਲ ਮੰਗ ਹੈ ਕਿ ਵੀ ਜਿਹੜਾ ਯੂਨੀਵਰਸਿਟੀ ਦਾ ਓਰੀਜਨਲ ਹੈ ਪਾਰਟ ਕਿ ਸੈਨੇਟ ਦੇ ਮੈਂਬਰ ਤੁਸੀਂ ਇਲੈਕਟ ਕਰਨੇ ਨੇ ਸਾਬਕਾ ਗ੍ਰੈਜੂਏਟਸ ਔਰ ਦੂਸਰੇ ਤੀਸਰਿਆਂ 'ਚੋਂ, ਉਹਨੂੰ ਇੰਪਲੀਮੈਂਟ ਕਰੋ, ਡੇਟਾ ਡਿਕਲੇਅਰ ਕਰੋ ਵੀ ਤੁਸੀਂ ਕਦੋਂ ਇਲੈਕਸ਼ਨ ਕਰਨੀ। ਉਹ ਹਰਿਆਣੇ ਦੇ ਕਾਲਜ ਵੀ ਲਿਆ ਕੇ ਵਿੱਚ ਫਸਾ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, ਸੰਗਰੂਪ ਲਾਨ, ਕੋਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਲਿਖ ਤੋਂ ਸਾਂਝੀ ਕਰਨ ਜਾ ਰਹੇ ਹਾਂ ਸਿਡਨੀ ਆਸਟ੍ਰੇਲੀਆ ਤੋਂ ਸਾਡੇ ਵੀਰ ਜਤਿੰਦਰ ਸਿੰਘ ਜਰਾਵਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਖਸੀਅਤ ਨੂੰ ਇਨਸਾਨੀ ਹੱਕਾਂ ਦੇ ਪਰਿਖੇਪ ਵਿੱਚ ਦੇਖਣ ਸੰਬੰਧੀ ਜਿਹੜੀ ਹੈ ਭੇਜੀ ਹੈ, ਉਹ ਆਪਾਂ ਤੋਂ ਨਸ਼ਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਕਸਰ ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਖਾਸ ਜਿਹੜੀ ਇੰਪੋਰਟੈਂਟ
ਲਿਖਤ ਹੁੰਦੀ ਹੈ ਉਸ ਨੂੰ ਵੀ, ਔਰ ਜਿਹੜੇ ਸਾਡੇ ਟੈਲੈਂਟ ਵਾਲੇ ਵੀਰ ਸ਼ਾਇਰੀ ਉਹਨਾਂ ਨੂੰ ਵੀ ਅਕੋਮੋਡੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਛਾ। ਕਈ ਵਾਰ ਸਾਡਾ ਫਰਾਈਡੇ ਟਰੈਵਲ ਹੁੰਦਾ, ਉਦੋਂ ਇਹ ਮਿਸ ਵੀ ਹੁੰਦਾ। ਵੀਰ ਜਤਿੰਦਰ ਸਿੰਘ ਜਿਹੜੇ ਸੰਵਾਦੇ ਸਿੱਖੀ ਦੇ ਫਾਊਂਡਿੰਗ ਡਾਇਰੈਕਟਰ ਵੀ ਨੇ, ਸਾਡੇ ਨਾਲ ਉਹਨਾਂ ਦਾ ਇੱਕ ਖਾਸ ਬੌਂਡਿੰਗ ਹੈ, ਇੱਕ ਐਜ਼ ਏ ਇੰਟੈਲੈਕਚੁਅਲ। ਉਹ ਪੂਰੇ ਸਾਰੀ ਗੇਮ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਗੁਰਬਾਣੀ ਦੇ ਵਿੱਚ ਵੀ ਉਹਨਾਂ ਦਾ ਥਾਟ ਵੈਲ ਰੂਟਡ ਹੈ। ਔਰ ਜਦੋਂ ਅਸੀਂ ਹਿਊਮੈਨਿਟੇਰੀਅਨਿਜ਼ਮ ਦੇ ਐਂਗਲ ਤੋਂ ਔਰ ਗਲੋਬਲ ਲੈਵਲ ਦੇ ਉੱਤੇ ਤੁਸੀਂ ਆਪਣੀ ਗੱਲ ਨੂੰ ਕਿਵੇਂ ਕਰਨਾ ਹੈ, ਕਿਵੇਂ ਰੱਖਣਾ ਹੈ, ਉਸ ਨੂੰ ਕਿਵੇਂ ਸਪਿਨ ਦੇਣੀ ਹੈ, ਉਸ ਦੇ ਸੰਬੰਧੀ ਉਹ ਪੂਰੀ ਤਰ੍ਹਾਂ ਜਾਣਕਾਰੀ ਰੱਖਦੇ ਨੇ। ਅੱਛਾ। ਉਹਨਾਂ ਦੀ ਇੱਕ ਲਿਖਤ ਜਿਹੜੀ ਕੁਛ ਦਿਨ ਪਹਿਲਾਂ ਦੀ ਸਾਨੂੰ ਹੈ, ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350ਵੀਂ ਸ਼ਹੀਦੀ ਯਾਦ ਨੂੰ ਸਮਰਪਿਤ ਸਮਾਗਮ ਵੀ ਚੱਲ ਰਹੇ ਨੇ। ਬਹੁਤ ਸਾਰੇ ਪ੍ਰੋਗਰਾਮ ਆਉਣ ਵਾਲੇ ਪੀਰੀਅਡ 'ਚ ਵੀ ਹੋਣਗੇ, ਨਵੰਬਰ 'ਚ ਵੀ, ਔਰ ਇੱਥੇ ਵੀ ਨਿਊਯਾਰਕ 'ਚ ਵੀ ਸ਼ਾਇਦ ਸਮੋਕੀ ਪਾਰਕ 'ਚ ਜੀ ਕਮਿੰਗ ਸੰਡੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਹੋਇਆ ਹੈ। ਔਰ ਇਵੇਂ ਹੀ ਹੋਰ ਥਾਵਾਂ 'ਤੇ ਵੀ ਨੇ, ਔਰ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਵੀ ਜਿਹੜੀ ਵੀ ਕੋਈ ਯੂਨੀਕ ਥਾਂ ਦੀ ਇੱਕ ਕਵਰੇਜ ਹੈ ਉਹ ਵੀ ਸਾਡੇ ਵੀਰਾਂ ਭੈਣਾਂ ਤੱਕ ਪਹੁੰਚੇ। ਸੋ ਵੀਰ ਜਤਿੰਦਰ ਸਿੰਘ ਹੋਰਾਂ ਦੀ ਲਿਖਤ ਜਿਹੜੀ ਹੈ ਬੜੀ ਖੂਬਸੂਰਤ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਗਾਰਡੀਅਨ ਆਫ ਡਿਵਾਈਨ ਡਾਈਵਰਸਿਟੀ। ਹੁਣ ਗਾਰਡੀਅਨ ਦਾ ਇੱਕ ਉਹ ਰੋਲ ਹੁੰਦਾ ਹੈ ਜਦੋਂ ਅਸੀਂ ਡਾਈਵਰਸਿਟੀ ਦੀ ਗੱਲ ਕਰਦੇ ਹਾਂ। ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਜਿੱਥੇ ਕੁਦਰਤ ਦੇ ਅੱਡ ਅੱਡ ਰੰਗ ਬਿਆਨੇ ਨੇ, ਬਰਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, 12 ਮਾਝ ਵੀ ਤੇ ਤੁਖਾਰੀ ਵੀ, ਜਿਹਦੇ ਚ ਮੌਸਮ ਰੁੱਤ ਕਿਵੇਂ ਨਾਨਕ ਕਰਤੇ ਕਿ ਕੀਤੇ ਵੇਸ, ਸੂਰਜ ਏਕੋ ਰੁੱਤ ਅਨੇਕ, ਕਿ ਇਹ ਸਾਰੇ ਰੱਬ ਦੇ ਕਿਵੇਂ ਪਹਿਰਾਵੇ ਨੇ। ਫਿਰ ਜਿਹੜੀ ਕ੍ਰੀਏਸ਼ਨ ਹੈ, ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ, ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾਨਕ, ਕਿੰਨੀਆਂ ਫਾਰਮਸ ਆਫ ਲਾਈਫ ਨੇ, ਬਾਣੀ ਲੈਂਗੁਏਜਸ, ਉਹ ਸਾਰੀ ਜਿਹੜੀ ਡਾਈਵਰਸਿਟੀ ਹੈ। ਔਰ ਜਦੋਂ ਅਸੀਂ ਇਸ ਧਰਤੀ ਨੂੰ ਔਰ ਧਰਤੀ ਦੇ ਜੀਵ, ਵੈਜੀਟੇਸ਼ਨ ਹੈ, ਐਨੀਮਲਸ ਨੇ, ਬਰਡਸ ਨੇ, ਅਸਮਾਨ ਦੇ ਵਿੱਚ ਉੱਡਣ ਵਾਲੇ, ਧਰਤੀ ਦੇ ਉੱਤੇ ਪਾਣੀ ਦੇ ਵਿੱਚ ਰਹਿਣ ਵਾਲੇ ਹੈ, ਔਰ ਫਿਰ ਇਹ ਵੀ ਯਾਦ ਦਹਾਨੀ ਇਕੱਲੀ ਡਾਈਵਰਸਿਟੀ ਨਹੀਂ, ਇਹ ਵੀ ਗੁਰੂ ਪਾਤਸ਼ਾਹ ਨੇ ਇਸ਼ੋਰਟੀ ਦਿੱਤੀ ਕਿ ਭਾਈ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤੈਨਾ ਵੀ ਰੋਜ਼ੀ ਦੇ, ਕਿ ਭਾਈ ਮਤ ਚਿੰਤਾ ਕਰੋ, ਉਸ ਰੱਬ ਨੇ ਸਿਰ ਸਿਰ ਰਿਜਕ ਸੰਭਾਹੇ ਠਾਕੁਰ। ਔਰ ਉਹ ਤੁਸੀਂ ਦੇਖਦੇ ਹੋ ਬੰਦ ਪੱਥਰ ਹੁੰਦਾ ਹੈ, ਪੱਥਰ ਦੇ ਵਿੱਚ ਵੀ ਜੀਵ ਹੈ, ਉਹਨੂੰ ਕਿੱਥੋਂ ਰੋਜ਼ੀ ਮਿਲ ਰਹੀ ਹੈ, ਜਲ ਦੇ ਵਿੱਚ ਕਿਵੇਂ ਹੈ, ਕੀ ਚੱਲ ਰਿਹਾ ਹੈ ਨਾ। ਔਰ ਉਸ ਸਾਰੇ ਨੂੰ ਇਹਨਾਂ ਨੇ ਜਿਹੜਾ ਖੂਬਸੂਰਤੀ ਦੇ ਨਾਲ ਕਿ ਵੀ ਇੱਕ ਪਾਸੇ ਜਿੱਥੇ ਡਾਈਵਰਸਿਟੀ ਰੱਬ ਨੂੰ ਪਿਆਰੀ ਹੈ, ਕਿਉਂਕਿ ਰੱਬ ਨੇ ਇਹ ਡਾਈਵਰਸ ਕ੍ਰੀਏਟ ਕੀਤਾ ਸਭ ਕੁਝ, ਈਵਨ ਹਿਊਮਨ ਬੀਇੰਗਸ। ਜੇ ਅੱਜ 8 ਬਿਲੀਅਨ ਤੋਂ ਜ਼ਿਆਦਾ ਲੋਕ ਨੇ ਇਸ ਧਰਤੀ ਤੇ, ਕਿਸੇ ਇੱਕ ਦੇ ਫਿੰਗਰਪ੍ਰਿੰਟ ਦੂਜੇ ਨਾਲ ਹੀ ਰਲਦੇ, ਜੁੜਵਾਂ ਬੱਚੇ ਵੀ ਹੁੰਦੇ ਨੇ, ਉਹਨਾਂ ਦੀਆਂ ਕੁਝ ਚੀਜ਼ਾਂ ਰਲਦੀਆਂ ਵੀ ਹੁੰਦੀਆਂ ਨੇ, ਕੁਝ ਬਿਲਕੁਲ ਡਿਫਰੈਂਟ ਹੁੰਦੀਆਂ ਨੇ। ਭਰਾਵਾਂ ਭੈਣਾਂ 'ਚ ਤੁਸੀਂ ਦੇਖਦੇ ਹੋ ਕਿ ਕਿੰਨਾ ਫਰਕ ਹੁੰਦਾ ਹੈ। ਕੋਈ ਕਹਿਣਗੇ ਜੀ ਇਹ ਸਾਧੂ ਸੁਭਾਅ ਹੈ, ਦੂਜਾ ਕਹੇ ਤਾਂ ਘਰਦਿਆਂ ਦੇ ਵੀ ਜੇਬ ਕਤਰਦਾ ਹੈ। ਹੁਣ ਉਹ ਸਾਰੇ ਉਸੇ 'ਚ ਹੀ ਐਗਜ਼ਿਸਟ ਕਰ ਰਹੇ ਹੁੰਦੇ ਨੇ। ਇਹ ਇਸ ਡਾਈਵਰਸਿਟੀ 'ਚ ਜਿੱਥੇ ਫਿਰ ਜਦੋਂ ਮਨੁੱਖੀ ਈਗੋ ਜਾਂ ਮਨੁੱਖੀ ਜ਼ੀਲ ਜਾਂ ਮਨੁੱਖੀ ਉਸ ਨੂੰ ਤੁਸੀਂ ਜਿਹੜਾ ਉਹ ਕੱਟੜਪਣਾ ਕਹੋ, ਉਹ ਕਿਸੇ ਵੀ ਸੁਸਾਇਟੀ ਨੂੰ ਇੱਕ ਰੰਗ 'ਚ ਰੰਗਣਾ ਚਾਹੁੰਦਾ ਹੈ ਜਾਂ ਇੱਕ ਥਾਟ ਦੇ ਥੱਲੇ ਹੀ। ਹੁਣ ਕਮਿਊਨਿਜ਼ਮ ਕੀ ਹੈ? ਇਹੀ ਸੀ ਕਿ ਭਾਈ ਤੁਸੀਂ ਜਿਹੜਾ ਸਾਰੇ ਇਸ ਥਾਟ ਦੇ ਥੱਲੇ ਬਾਕੀ ਜਿਹੜੇ ਤੁਹਾਡੇ ਨਾਲ ਨਹੀਂ ਸਹਿਮਤ ਉਹ ਵਾਈਪ ਆਊਟ ਕਰ ਦਿਓ। ਧਰਮਾਂ ਦੀ ਦੁਨੀਆ 'ਚ ਕੀ ਹੁੰਦਾ ਹੈ ਜੀ, ਇੱਕ ਮਜ਼ਹਬ ਵਾਲਾ ਅੱਜ ਹਿੰਦੂਤਵੀ ਕੀ ਕਰ ਰਹੇ ਨੇ, ਉਹ ਉਹੀ ਥਾਟ ਹੈ ਜਿਹੜਾ ਕਦੇ ਔਰੰਗਜ਼ੇਬ ਦੇ ਮਾਈਂਡ 'ਚ ਸੀ ਕਿ ਭਾਈ ਉਹ ਸਾਰੇ ਨੂੰ ਜਿਹੜਾ ਉਸ ਇੱਕ ਰੰਗ ਦੇ ਵਿੱਚ ਰੰਗ ਦੇ ਔਰ ਏਕਤਾ ਕਰ ਦੇ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਹੈ, ਇਹ ਕੁੱਲ ਮਨੁੱਖਤਾ ਦੇ ਲਈ ਇਵੇਂ ਹੀ ਹੈ ਜਿਵੇਂ ਇਹ ਡਿਵਾਈਨ ਡਾਈਵਰਸਿਟੀ ਦੇ ਸਤਿਗੁਰੂ ਗਾਰਡੀਅਨ ਹੋ ਕੇ ਫੋਰਐਵਰ ਉਹਨਾਂ ਨੇ ਜਿਹੜਾ ਇਹ ਦੱਸ ਦਿੱਤਾ ਹੈ ਕਿ ਡਾਈਵਰਸਿਟੀ ਹਮੇਸ਼ਾ ਰਹੇਗੀ। ਔਰ ਉਹਨਾਂ ਨੇ ਸ਼ੁਰੂਆਤ ਕੀਤੀ ਕਿ ਦਾ ਯੂਨੀਵਰਸ ਸਿੰਗਸ ਇਨ ਮੈਨੀ ਨੋਟਸ, from one light arise countless colors,
from one source flow every tongue and tune. Gurbani declares which ranga, which vanna, which jati jansi naam. Within his creation are many colors, many kinds, many species, all exist within his name. ਇਹ ਕਿਵੇਂ ਉਸ ਡਾਈਵਰਸਿਟੀ 'ਚ ਉਸ ਤਰ੍ਹਾਂ ਫਿਰ ਉਹਨਾਂ ਕਿਹਾ ਕੋਈ ਨਾ ਕਿਸੇ ਜਿਹਾ ਉਪਾਇਆ No one has been created like another. The creator fashioned everyone uniquely. ਕੋਈ ਇੱਕ ਨਾਲ ਰਲਦਾ ਨਹੀਂ ਹੈ, ਹਰ ਇੱਕ ਨੂੰ ਉਸ ਮਾਲਕ ਨੇ, ਕ੍ਰੀਏਟਰ ਨੇ, ਕਰਤਾਰ ਨੇ ਜਿਹੜਾ ਡਿਫਰੈਂਟਲੀ ਉਸ ਨੂੰ ਕ੍ਰੀਏਟ ਕੀਤਾ ਜੀ। ਕ੍ਰੀਏਸ਼ਨ ਇਟਸੈਲਫ ਟੀਚਿਸ that difference is sacred. ਕਿ ਅੰਤਰ ਹੋਣਾ ਇਹ ਪਵਿੱਤਰ ਹੈ ਕਿਉਂਕਿ ਨਿਰੰਕਾਰ ਨੇ ਅੰਤਰ ਰੱਖਿਆ। The divine does not repeat, he composes endlessly. ਉਹ ਬਣਾ ਰਿਹਾ, ਕ੍ਰੀਏਟ ਕਰ ਰਿਹਾ। ਗੁਰੂ ਨਾਨਕ ਪਾਤਸ਼ਾਹ ਸਤ ਕਰਤਾਰ ਕਹਿੰਦੇ, ਕਰਤਾ ਹੈ, ਕਰਤਾ ਪੁਰਖ ਹੈ, ਬਣਾ ਰਿਹਾ ਔਰ ਹਰ ਚੀਜ਼ ਡਿਫਰੈਂਟ ਹੈ। ਹਰ ਮੂਮੈਂਟ 'ਚ ਨਵੀਂ ਚੀਜ਼ ਰਿਪੀਟ ਨਹੀਂ ਹੋ ਰਿਹਾ ਕੁਛ ਵੀ। ਉਹੀ ਮਾਡਲ ਹੈ ਜਿਹੜਾ ਹੈ ਉਹ ਹਰ ਵਾਰ ਇੱਕ ਨਵਾਂ ਜਿਹੜੀ ਹੈ ਉਹ ਕ੍ਰੀਏਸ਼ਨ ਹੈ। ਦਾ ਗਲੋ ਆਫ ਫਰੀਡਮ। ਹੁਣ ਉਹਨਾਂ ਨੇ ਕੋਈ ਜਿਹੜਾ ਮਲਟੀ ਫੇਥ ਕੰਸਰਟ ਹੋਇਆ, ਉਹ ਕੰਸਰਟ ਹੈ ਉਸ ਦਾ ਹਵਾਲਾ ਦਿੱਤਾ ਹੈ ਜਿਹਦੇ 'ਚ ਜੀਸ਼ਨ ਅਲੀ, ਅਰੁਣਾ ਸਾਇਰਾਮ, ਅੰਮ੍ਰਿਤਾ ਕੌਰ ਤੇ ਅਨੰਤਵੀਰ ਸਿੰਘ ਉਹਨਾਂ ਨੇ ਪਰਫਾਰਮ ਕੀਤਾ। ਈਚ ਆਫਰਡ ਹਿਮਸ ਫਰੋਮ ਦੇਅਰ ਓਨ ਟ੍ਰੈਡੀਸ਼ਨ। ਇਹ ਹੁਣ ਪ੍ਰੂਵ ਕਰਨਾ ਚਾਹੁੰਦੇ ਨੇ ਵੀ ਇੱਕੋ ਸਟੇਜ ਤੋਂ ਇੱਕੋ ਜਿਹੜੇ ਮੈਸੇਜ ਨੂੰ ਲੈ ਕੇ ਨੇ, ਪਰ ਉਹਨਾਂ ਦੀ ਟ੍ਰੈਡੀਸ਼ਨ ਔਰ ਉਹਦੇ 'ਚ ਕੀ ਜਿਹੜਾ ਉਹ ਖੂਬਸੂਰਤੀ ਹੈ। ਦਾ ਮੈਸੇਜ ਆਫ ਐਵਰੀ ਸੌਂਗ ਵਾਜ਼ ਵਨਨੈਸ। ਵੀ ਹਰ ਇੱਕ ਦਾ ਮਕਸਦ ਹੈ ਵੀ ਉਹ ਰੂਹਾਨੀ ਏਕਤਾ ਸੀ। ਯੈਟ ਦਾ ਰੇਡੀਅੰਸ ਔਨ ਐਵਰੀ ਫੇਸ ਵਾਜ਼ ਡਿਫਰੈਂਟ। ਜੀਸ਼ਨਸ ਡਿਵੋਸ਼ਨਲ ਕਾਮ, ਉਹਦੇ 'ਤੇ ਇੱਕ ਡਿਵੋਸ਼ਨ ਵਾਲੀ ਜਿਹੜੀ ਹੈ ਕਾਮਨੈਸ। ਅਰੁਣਾਜ਼ ਗ੍ਰੇਸਫੁਲ ਭਗਤੀ, ਉਸ ਤੋਂ ਤੁਹਾਨੂੰ ਭਗਤੀ ਦਾ ਝਲਕਾਰਾ ਮਿਲਦਾ ਹੈ। ਅੰਮ੍ਰਿਤਾਜ਼ ਸੈਰੀਨ ਸ਼ਬਦ, ਜੀ ਬਿਲਕੁਲ ਸੈਰੀਨਟੀ ਦੇ ਨਾਲ ਗਾਇਆ ਸ਼ਬਦ। ਅਨੰਤਵੀਰ ਸੇਂਟ ਸੋਲਜਰ ਫਰਵਰ, ਸੰਤ ਸਿਪਾਹੀ ਵਾਲੀ ਉਹਨਾਂ ਦੀ ਧੁਨ ਔਰ ਉਸ ਦਾ that unique glow was not contradiction, it was complement. ਇਹ ਹੁਣ ਜਿਹੜੇ ਉਹਨਾਂ ਨੇ ਕਿਹਾ ਵੀ ਇਹ ਚਾਰੋਂ ਦੇ ਜਿਹੜੇ ਅੱਡ ਅੱਡ ਪ੍ਰਭਾਵ ਨੇ, ਇਹ ਜਿਹੜਾ ਇਹ ਕੰਟਰਡਿਕਸ਼ਨ ਨਹੀਂ ਹੈ, ਆਪਾ ਵਿਰੋਧ ਨਹੀਂ ਹੈ, ਇਹ ਇੱਕ ਦੂਸਰੇ ਦੀ ਕੰਪਲੀਮੈਂਟ ਹੈ। when faith is expressed freely, every heart becomes an instrument. when uniformity is forced, the music dies. diversity allowed to breathe produces harmony. ਕਿ ਭਾਈ ਜੇ ਅਲਟੀਮੇਟਲੀ ਏਕਤਾ ਕਿਸੇ ਤੇ ਫੋਰਸ ਕੀਤੀ ਜਾਏ ਤਾਂ ਫਿਰ ਉਸ ਵਿਚਲਾ ਸੰਗੀਤ ਮਰ ਜਾਂਦਾ ਹੈ, ਉਸ ਵਿਚਲਾ ਨਾਦ ਖਤਮ ਹੋ ਜਾਂਦਾ ਹੈ। ਡਾਈਵਰਸਿਟੀ ਤੁਹਾਨੂੰ ਅਲਾਉ ਕਰਦੀ ਹੈ ਬਰੀਡ ਔਰ ਇੱਕ ਹਾਰਮਨੀ ਜਿਹੜੀ ਚਾਰ ਚੁਫੇਰੇ ਕ੍ਰੀਏਟ ਹੁੰਦੀ ਹੈ। ਇਹ ਉਹਨਾਂ ਨੇ ਗਲੋ ਆਫ ਫਰੀਡਮ ਦੇ ਟਾਈਟਲ ਥੱਲੇ ਲਿਖਿਆ। ਚੇਨਸ ਦੈਟ ਡਿਮ ਦਾ ਲਾਈਟ। ਉਹ ਕਿਹੜੀਆਂ ਚੇਨਸ ਨੇ, ਉਹ ਸੰਗਲ ਨੇ ਜਿਹੜੇ ਉਸ ਰੋਸ਼ਨੀ ਨੂੰ ਪੇਤਲਾ ਕਰਦੇ। ਇਨ ਕੰਟਰਾਸਟ ਸਟੈਂਡ ਦੋਜ਼ who have been silenced. Sikh individuals had for years without fair trial or for possessing literature that preserves history. Jaggi Jol, Arvinder, Ranjit, Surjit Singh Nawashahar, ਜਿਨ੍ਹਾਂ ਨੂੰ ਖਾਲਿਸਤਾਨੀ ਸੰਘਰਸ਼ ਦੀਆਂ ਕਿਤਾਬਾਂ ਰੱਖਣ ਦੇ ਉੱਤੇ ਉਮਰ ਕੈਦ ਦਿੱਤੀ ਹੋਈ ਹੈ ਨਵਾਂਸ਼ਹਿਰ ਵਾਲਿਆਂ ਨੂੰ। Their suffering mirrors the timeless story of oppression. The attempt to confine free conscience within fear. Whenever a society imprisons seekers of truth, it is as if it tries again to cover the sun with dust. ਉਹਨਾਂ ਨੇ ਇਹਨਾਂ ਸਾਰੇ ਸਿੰਘਾਂ ਦਾ ਜ਼ਿਕਰ ਕਰਕੇ ਕਿਹਾ ਕਿ ਉਹਨਾਂ ਦਾ ਜਿਹੜਾ ਸਫਰਿੰਗ ਹੈ ਉਹ ਦੱਸ ਰਹੀ ਹੈ ਕਿ ਓਪਰੇਸ਼ਨ ਦੀ ਕਹਾਣੀ ਵੀ ਕਿਵੇਂ ਲਗਾਤਾਰਤਾ ਨਾਲ ਚੱਲਦੀ ਹੈ। ਉਹਨਾਂ ਦੀ ਫਰੀ ਕੌਨਸ਼ੀਅਸ, ਉਹਨਾਂ ਦੀ ਜ਼ਮੀਰ ਦੇ ਉੱਤੇ ਜਿਹੜਾ ਉਹ ਅੰਕੁਸ਼ ਲਾਉਣ ਦੇ ਲਈ ਤਾਂ ਕਿ ਉਹ ਫੀਅਰ ਦੇ ਵਿੱਚ ਜੀ ਸਕਣ। ਜਦੋਂ ਵੀ ਕੋਈ ਸੁਸਾਇਟੀ ਉਹ ਸੱਚ ਦੇ ਢੁੰਡਾਊ ਜਾਂ ਸੱਚ ਦੀ ਭਾਲ ਵਾਲਿਆਂ ਨੂੰ ਕੈਦ 'ਚ ਪਾਉਂਦੀ ਹੈ, ਇਹ ਇਵੇਂ ਹੀ ਹੈ ਜਿਵੇਂ ਕਿ ਉਹ ਸੂਰਜ ਨੂੰ ਧੂੜ ਦੇ ਨਾਲ ਸੂਰਜ ਦੀ ਰੋਸ਼ਨੀ ਨੂੰ ਢੱਕਣਾ ਚਾਹੁੰਦੀ। ਇਵੇਂ ਹੁੰਦਾ ਨਹੀਂ ਜੀ।
Guru Tegh Bahadur ji faced the same darkness. When power sought to erase difference and compel conversion, the Guru rose not for a single faith, but for the universal right of every human being to pray, think, and live in freedom. For this he was called Srishti di Chadar, the shield of all humanity, the protector of all. ਕਿ ਗੁਰੂ ਸਾਹਿਬ ਦੇ ਪੀਰੀਅਡ 'ਚ ਵੀ ਇਹੀ ਹਨੇਰਾ ਸੀ ਜੋ ਅੱਜ ਹੈ। ਉਦੋਂ ਵੀ ਜਿਹੜੀ ਤਾਕਤ ਸੀ, ਜਿਹੜੇ ਸਮਰਾਟ ਸੀ, ਬਾਦਸ਼ਾਹ ਸੀ, ਉਹ ਉਹਨਾਂ ਨੂੰ ਜਿਹੜੀ ਡਾਈਵਰਸਿਟੀ ਆ ਉਹਨੂੰ ਖ਼ਤਮ ਕਰਕੇ ਕਨਵਰਸ਼ਨ ਦੇ ਥੱਲੇ ਇੱਕ ਝੰਡੇ ਥੱਲੇ ਲਿਆਉਣ ਦੀ ਲਾਈਨ ਸੀ ਇਸਲਾਮ ਦੇ। ਗੁਰੂ ਖਲੋਤੇ ਇੱਕ ਮਜ਼ਹਬ ਦੇ ਲਈ ਨਹੀਂ, ਯੂਨੀਵਰਸਲ ਰਾਈਟ ਆਫ ਐਵਰੀ ਹਿਊਮਨ ਬੀਇੰਗ ਟੂ ਪ੍ਰੇ। ਇਸ ਲਈ ਗੁਰੂ ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ ਨੇ। ਫਿਰ ਉਹਨਾਂ ਨੇ ਇੱਕ ਸਬ ਹੈਡਿੰਗ ਦਿੱਤਾ ਦ ਪਾਥ ਆਫ ਦਾ ਫੀਅਰਲੈਸ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਗੁਰੂ ਨਾਨਕ ਪਾਤਸ਼ਾਹ ਨੇ ਇਹ ਫਰਮਾਨ ਹੈ ਜੋ ਤੋ ਪ੍ਰੇਮ ਖੇਲਨ ਕੋ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ, ਸਿਰ ਤਲੀ ਤੇ ਰੱਖ ਲੈ, ਮੇਰੀ ਗਲੀ ਵਿੱਚ ਆ ਜਾ। ਜਿਸ ਨੇ ਵੀ ਇਸ ਪਾਸੇ ਪੈਰ ਪਾਇਆ ਉਸ ਨੇ ਆਪਣਾ ਸਿਰ ਦੇਣ ਦੇ ਵਿੱਚ, ਸਿਰ ਕੁਰਬਾਨ ਕਰਨ ਦੇ ਵਿੱਚ ਕੋਈ ਹੈਜ਼ੀਟੇਸ਼ਨ ਨਹੀਂ ਦਿਖਾਈ। ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸੇ ਹੀ ਸਪਿਰਿਟ ਨੂੰ ਜਿਹੜਾ ਹੈ ਉਹ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਲਈ ਵੀ, ਔਰ ਉਹਨਾਂ ਨੇ ਕਿਹਾ ਵੀ ਇਹਦਾ ਮਤਲਬ ਇਹ ਕੋਈ ਕਾਲ ਟੂ ਵਾਇਲੈਂਸ ਨਹੀਂ ਹੈ, ਪਰ ਇਹ ਟੋਟਲ ਇੰਟੈਗਰਿਟੀ ਹੈ ਟੂ ਸਟੈਂਡ ਸੋ ਫਰਮਲੀ ਫॉर ਟਰੂਥ that even fear loses its grip। ਕਿ ਵੀ ਇਵੇਂ ਖਲੋਣਾ ਕਿ ਡਰ ਵੀ ਜਿਹੜਾ ਡਰ ਹੈ ਉਹ ਵੀ ਥਰ ਥਰ ਕੰਬਣ ਲੱਗ ਜਾਏ। ਇਹ ਇੰਨੀ ਮਜ਼ਬੂਤੀ ਨਾਲ ਗੁਰੂ ਤੇਗ ਬਹਾਦਰ ਜੀ lived this command, giving his head rather than see another's faith destroyed। ਸੀਸ ਦਿਆ ਪਰ ਸਿਰ ਨਾ ਦਿਆ। His sacrifice was the defense of the creator's law of diversity। ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਇਹ ਜਿਹੜੀ ਡਾਈਵਰਸਿਟੀ ਹੈ ਰੱਬ ਨੇ ਰੱਖੀ ਹੋਈ, ਉਸ ਦੇ ਰਾਹ 'ਤੇ ਚੱਲਦੇ ਹੈ, ਉਸ ਡਾਈਵਰਸਿਟੀ ਦੇ ਲਈ ਹੈ। ਫਿਰ ਦਾ ਗੁਰੂਜ਼ ਸੋਲਿਊਸ਼ਨ, ਗੁਰੂ ਪਾਤਸ਼ਾਹ ਨੇ ਹੱਲ ਕੀ ਦਿੱਤਾ। ਐਵਰੀ ਏਜ ਫੇਸਿਸ ਇਟਸ ਓਨ ਔਰੰਗਜ਼ੇਬ। ਹਰ ਜ਼ਮਾਨੇ ਦਾ ਔਰੰਗਜ਼ੇਬ ਹੈ। ਕਦੇ ਉਹ ਇੰਦਰਾ ਗਾਂਧੀ ਬਣ ਕੇ ਆਉਂਦਾ, ਕਦੇ ਨਰਿੰਦਰ ਮੋਦੀ ਬਣ ਕੇ ਆਉਂਦਾ, ਕਦੇ ਹਿਟਲਰ ਬਣ ਕੇ ਆਉਂਦਾ, ਕਦੇ ਮੁਸੋਲਿਨੀ ਬਣ ਕੇ ਆਉਂਦਾ, ਕਦੇ ਪੁਤਿਨ ਬਣ ਕੇ ਆਉਂਦਾ, ਕਦੇ ਨੈਤਨਯਾਹੂ ਬਣ ਕੇ ਆਉਂਦਾ। Every age faces its own Aurangzeb, sometimes wearing armor, sometimes a suit of legality। ਕਿਤੇ ਉਹਨੇ ਜਿਹੜਾ ਉਹ ਸੰਜੋ ਪਾਈ ਹੁੰਦੀ ਹੈ, ਕਿਤੇ ਕਾਨੂੰਨ ਦਾ ਜਿਹੜਾ ਉਹ ਸੂਟ ਪਾਇਆ ਹੁੰਦਾ ਹੈ। The Guru's answer never changes। Awaken inner sovereignty, be the ruler of your own conscience। Justice begins not with anger, but with courage born of love। The Sikh ideal of Miri Piri, spiritual depth joined with responsible action, remains the remedy for every form of domination। ਹਰ ਜ਼ਮਾਨੇ ਦਾ ਔਰੰਗਜ਼ੇਬ ਹੈ, ਪਰ ਗੁਰੂ ਸਾਹਿਬਾਨ ਨੇ ਵੀ ਹਰ ਜ਼ਮਾਨੇ ਦੇ ਲਈ ਜਿਹੜਾ ਉਹਨਾਂ ਦਾ ਆਨਸਰ ਹੈ ਉਹ ਕਦੇ ਬਦਲਦਾ ਨਹੀਂ ਹੈ ਕਿ ਆਪਣੇ ਅੰਦਰ ਨੂੰ ਜਗਾਓ, ਰੂਹ ਨੂੰ। ਅੰਦਰ ਦੀ ਜਦੋਂ ਸੋਵਰਨਟੀ ਹੋਏਗੀ, ਆਪਣੀ ਜ਼ਮੀਰ ਦੇ ਤੁਸੀਂ ਆਪ ਮਾਲਕ ਹੋਵੋਗੇ, ਫਿਰ ਤੁਸੀਂ ਜਸਟਿਸ ਵੀ ਲੈਂਦੇ ਹੋ, ਗੁੱਸੇ ਨਾਲ ਨਹੀਂ, ਪਰ ਉਸ ਕਰੇਜ ਨਾਲ ਜਿਹੜਾ ਉਸ ਰੱਬ ਦੇ ਨਾਲ ਪਿਆਰ 'ਚੋਂ ਪੈਦਾ ਹੁੰਦਾ ਹੈ। ਇਹੀ ਸਿੱਖੀ ਦਾ ਮੀਰੀ ਪੀਰੀ ਦਾ ਕਾਨਸੈਪਟ ਹੈ। ਫਿਰ ਉਹਨਾਂ ਨੇ ਕਿਹਾ ਕਿ ਗੁਰਬਾਣੀ ਰਿਮਾਈਂਡਸ ਅਸ that lasting freedom comes only when a people reclaim their spiritual and moral self governance। ਕਿ ਉਦੋਂ ਹੀ ਟਰੂ ਜਿਹੜੀ ਹੈ ਉਹ ਆਜ਼ਾਦੀ ਆਉਂਦੀ ਹੈ ਜਦੋਂ ਜਿਹੜੇ ਲੋਕ ਜਾਗਦੀਆਂ ਜ਼ਮੀਰਾਂ ਵਾਲੇ ਨੇ ਉਹ ਸਪਿਰਿਚੁਅਲ ਆਪਣੀ ਉਸ ਦੇ ਨਾਲ ਔਰ ਮੋਰਲ ਤਾਕਤ ਦੇ ਨਾਲ ਸੈਲਫ ਗਵਰਨੈਂਸ, ਸੈਲਫ ਰੂਲ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹਾਸਲ ਕਰਦੇ ਨੇ। ਸੋਸ਼ਲ ਪ੍ਰੋਬਲਮਸ ਆਰ ਸਿੰਪਟਮਸ ਆਫ ਸਿੱਖ ਪੋਲੀਟੀਕਲ ਵਿਲ। ਜਿਹੜੀਆਂ ਸਮਾਜਿਕ ਸਮੱਸਿਆਵਾਂ ਨੇ ਉਹ ਉਸ ਬਿਮਾਰ ਰਾਜਸੀ ਢਾਂਚੇ ਦੀ ਦੇਣ ਹੁੰਦੀਆਂ ਨੇ। The root cure is to live again by the Guru's principles of fearless truth and compassion। ਔਰ ਇਸ ਦੇ ਨੂੰ ਜੇ ਬਿਮਾਰੀ ਨੂੰ ਜੜੋਂ ਕੱਢਣਾ ਤੇ ਫਿਰ ਇਹਦਾ ਇਹੀ ਮੈਸੇਜ ਹੈ
कि गुरु साहबान ने जिहड़ा प्रिंसिपल दिते ने फीयरलैसनेस ट्रूथ और कंपैशन दया पै काहू को देत ने न पैमानतान और अखीर च उन्होंने कंक्लूजन च किया है लेट अस नॉट कीप रनिंग अराउंड द सिम्पटम्स दोज हू होल्ड पोलिटिकल पावर कैन क्रिएट न्यू वनस एवरी डे भी बीमारी दे ਲੱਛਣਾਂ ਪਿੱਛੇ ਨਾ ਜਾਓ ਜਿਨ੍ਹਾਂ ਕੋਲ ਪਾਵਰ ਹੈ ਉਹ ਰੋਜ਼ ਕੁਛ ਨਾ ਕੁਛ ਕ੍ਰੀਏਟ ਕਰਦੇ ਰਹਿੰਦੇ ਨੇ ਸਾਨੂੰ ਉਹਨਾਂ ਨੇ ਭੰਬਲ ਭੂਸੇ 'ਚ ਪਾਇਆ ਹੋਇਆ ਦਾ ਟਰੂ ਸੋਲਿਊਸ਼ਨ ਲਾਈਜ਼ ਇਨ ਸੈਲਫ ਗਵਰਨੈਂਸ ਆਪਣਾ ਰਾਜ ਆਪਣੀ ਕਿਸਮਤ ਆਪ ਘੜਨ ਦਾ ਹੱਕ ਦਾ ਕਰੇਜ ਟੂ ਰੂਲ ਆਵਰ ਓਨ ਮਾਈਂਡਸ ਆਪਣੇ ਮਨਾਂ ਦੇ ਉੱਤੇ ਸਾਡਾ ਸ਼ੇਪ ਆਵਰ ਓਨ ਡੈਸਟਨੀ ਐਂਡ ਲਿਵ ਬਾਈ ਦਾ ਗੁਰੂਜ਼ ਟਰੂਥ यही मुकम्मल आज़ादी यही खालिस्तान है दैट सेल्फ रूल इज़ नॉट बॉर्न ऑफ हेट नफरत नाल नहीं है नफरत तो नहीं इट इज़ द प्योरेस्ट एक्सप्रैशन ऑफ लव ये प्यार दा जिहड़ा वो मुजस्मा है लव फॉर फ्रीडम फॉर जस्टिस एंड फॉर द डिवाइन डाइवर्सिटी दैट मेक्स लाइफ ब्यूटीफुल आज़ादी लई अदल लई न्याय लई उस रब्बी डाइवर्सिटी के लिए विभिन्नता के लिए जिहड़ा जिंदगी नूं खूबसूरत बनांदा है दिस इज़ द पाथ ऑफ द गुरु द वे ऑफ लव दैट प्रोटैक्ट्स ऑल क्रिएशन यही गुरु का दर्शाया राह है प्यार का राह जिहड़ा सारी कायनात नूं सारी क्रिएशन नूं सारी धरती नूं जिहड़ा वो सुरक्षा दिंदा है वाह जी राज साहब बहुत बहुत शुक्रिया सौथ लेना ब्रेक व्यूअर्स तुसीं किते नहीं जाना मिलते हैं छोटे ਜਿਹੇ ब्रेक तो बाद ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ ਹੈਵੀ ਡਿਊਟੀ ਰਿਪੇਅਰ ਆਇਲ ਚੇਂਜ ਪੁਰਾਣੇ ਅਤੇ ਨਵੇਂ ਟਾਇਰ ਕੰਪਿਊਟਰ ਡਾਇਗਨੋਸਟਿਕ DPF ਕਲੀਨਿੰਗ ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ ਬ੍ਰੇਕਫਾਸਟ ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ ਵੇਅਰਸ ਕੇਵ ਵਰਜੀਨੀਆ 24486 ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ व्यूअर्स वेलकम बैक ऑन प्रोग्राम सो व्यूअर्स हुण आपां अपने ਜਿਹੜੇ TV 84 ਦੇ ਜਿਹੜੇ ਦੋ ਸ਼ਾਇਰ ਨੇ ਜਿਹੜੇ ਹਮੇਸ਼ਾ ਹੀ ਆਪਣੀਆਂ ਬਹੁਤ ਹੀ ਵਧੀਆ ਨਜ਼ਮਾਂ ਸਾਨੂੰ ਭੇਜਦੇ ਨੇ ਉਹ ਸ਼ੇਅਰ ਕਰਨ ਜਾ ਰਹੇ ਉਹਨਾਂ ਦੀਆਂ ਨਜ਼ਮਾਂ ਭਾਈ ਸੰਤੋਖ ਸਿੰਘ ਭਾਊ ਜੀ ਉਹਨਾਂ ਦੀ ਪੰਜਾਬੀ ਦੀ ਨਜ਼ਮ ਹੈ ਬਾਬਾ ਨਾਨਕ ਸ਼ਾਹ ਫਕੀਰ ਔਰ ਸ਼ੇਰਬਾਜ਼ ਸਿੰਘ ਢਿੱਲੋਂ ਜੀ ਉਹਨਾਂ ਦੀ ਇੰਗਲਿਸ਼ ਦੀ ਨਜ਼ਮ ਹੈ ਰਾਈਜ਼ ਮਾਈ ਪੀਪਲ ਰਾਈਜ਼ ਐਜ਼ ਵਨ ਸਟੈਂਡ ਟੂਗੈਦਰ ਵਿਨ ਦਾ ਫਾਈਟ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਜਾਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਨੂੰ ਦੇਖੋ ਬਾਬਾ ਨਾਨਕ ਸ਼ਾਹ ਫਕੀਰ ਬੜੀ ਖੂਬਸੂਰਤ ਨਜ਼ਮ ਲਿਖੀ ਹੈ ਭਾਈ ਸਾਹਿਬ ਨੇ ਜੀ ਸੂਰਜ ਚੜਿਆ ਨਨਕਾਣੇ ਕੁੱਖ ਵਿੱਚੋਂ ਧੁੰਦ ਮਿੱਟੀ ਤੇ ਜਗ ਨਿਖਾਰ ਆਇਆ ਮਰਦੇ ਕਾਮਲ ਨੇ ਆਣ ਦਹਾੜ ਮਾਰੀ ਰੱਬ ਆਪ ਲੈ ਧਰਤੀ ਅਵਤਾਰ ਆਇਆ ਗਫਲਤ ਵਿੱਚ ਸੁੱਤੇ ਹਿੰਦ ਤਾਈਂ ਹੁਕਮ ਲੈ ਕੇ ਨਾਨਕ ਦਾਤਾਰ ਆਇਆ ਸਿੱਕਾ ਮਾਰਿਆ ਨਿਰਮਲ ਪੰਥ ਵਾਲਾ ਸੱਚੇ ਰੱਬ ਦਾ ਸ਼ੁਰੂ ਪ੍ਰਚਾਰ ਆਇਆ ਭਾਈ ਲਾਲੋ ਦੀ ਕਿਰਤ ਦੀ ਕਦਰ ਦੱਸੀ ਲਹੂ ਦੁੱਧ ਦੇ ਵਿੱਚ ਨਿਖਾਰ ਆਇਆ ਬਾਬਰ ਨੂੰ ਲਲਕਾਰ ਕੇ ਕਹਿਣ ਵਾਲਾ ਅੱਜ ਜੱਗ ਤੇ ਸਿੱਖ ਸਰਦਾਰ ਆਇਆ ਛੱਡ ਚਾਕਰੀ ਮੱਧਮ ਵਪਾਰ ਤਾਈਂ ਉੱਤਮ ਖੇਤੀ ਲਈ ਬਾਬਾ
ਤਿਆਰ ਆਇਆ, ਸੁਲਤਾਨਪੁਰ ਵਿੱਚ ਤੋਲ ਕੇ ਤੱਕੜੀ ਨੂੰ 13 ਦਾ ਸ਼ੁਰੂ ਆਧਾਰ ਹੋਇਆ। 20 ਰੁਪਈਏ ਐਸੇ ਬਾਬੇ ਨੇ ਖਰਚ ਕੀਤੇ, ਸੱਚੇ ਸੌਦੇ ਦਾ ਸ਼ੁਰੂ ਵਪਾਰ ਹੋਇਆ। ਜ਼ਾਤ ਪਾਤ ਦਾ ਕੱਢੋ ਕੋੜ ਇੱਥੋਂ, ਸਾਂਝੀ ਵਾਲਤਾ ਦਾ ਸ਼ੁਰੂ ਪ੍ਰਚਾਰ ਹੋਇਆ। ਬਾਬੇ ਨਾਨਕ ਨੇ ਲੰਗਰ ਤਿਆਰ ਕੀਤਾ, ਜਿਹਦਾ ਜੱਗ ਦੇ ਵਿੱਚ ਪ੍ਰਸਾਰ ਹੋਇਆ। ਬ੍ਰਾਹਮਣਵਾਦ ਦੇ ਹੌਸਲੇ ਪਸਤ ਹੋਏ, ਏਕ ਨੂਰ ਦਾ ਸ਼ੁਰੂ ਪ੍ਰਚਾਰ ਹੋਇਆ। ਕੱਚਾ ਜਨੇਊ ਨਾ ਕੋਈ ਗਲ ਪਾਵੇ, ਸੱਚਾ ਪਾਉਣ ਦਾ ਸ਼ੁਰੂ ਪ੍ਰਚਾਰ ਹੋਇਆ। ਰਾਜ ਚੱਲੇਗਾ ਨਾਨਕ ਪਾਤਸ਼ਾਹ ਦਾ, ਸ਼ੁਰੂ ਅਸਲ ਹੁਣ ਭਾਊ ਸੰਸਾਰ ਹੋਇਆ। ਸੋ ਨਾਈਸ, So, ਬਿਊਟੀਫੁਲ। ਚੜ੍ਹਦੀ ਕਲਾ ਦੇ ਵਿੱਚ ਹੀ ਭਾਈ ਸਾਹਿਬ ਦਾ ਹਮੇਸ਼ਾ ਲਿਖਤ ਹੁੰਦੀ ਹੈ, ਔਰ ਗੁਰੂ ਨਾਨਕ ਪਾਤਸ਼ਾਹ ਦੀਆਂ ਟੀਚਿੰਗਸ ਨੂੰ ਉਹਨਾਂ ਨੇ ਕੁਝ ਬੰਦਾਂ ਦੇ ਵਿੱਚ ਹੀ ਬੰਨ੍ਹ ਧਿਆਨ ਦਿੱਤਾ ਕੀਤਾ, ਹਾਂਜੀ। ਔਰ ਇਸੇ ਤਰ੍ਹਾਂ ਸ਼ੇਰਬਾਜ਼ ਸਿੰਘ ਢਿੱਲੋਂ, ਰਾਈਜ਼ ਮਾਈ ਪੀਪਲ ਰਾਈਜ਼। ਹੈਲੋ ਮਾਈ ਪੀਪਲ, ਰਾਈਜ਼ ਐਂਡ ਸੀ, a new age calls to you and me, an age of thunder, storm and cry, a world that asks, awake or die। कि मेरे लोको खड़ो, देखो, ज़माना तुहानू आवाज़ दे रहा है, तुहानू वंगार रहा है, पुकार रहा है। चार चफेरे तूफान और कराई है, ये वो संसार ਜਿਹੜਾ ਤੁਹਾਨੂੰ ਵਾਰਨਿੰਗ ਦੇ ਰਿਹਾ ਕਿ ਜਾਂ ਖਲੋਵੋ ਤੇ ਜਾਂ ਫਿਰ ਮੁਰਦੇ ਹਾਣ ਵਾਂਗ ਮਰੀਆਂ ਜ਼ਮੀਰਾਂ ਦੇ ਨਾਲ ਜਿਓ। ਬਿਲਕੁਲ। ਹੈਲੋ ਮਾਈ ਪੀਪਲ, ਰਾਈਜ਼ ਐਂਡ ਸੀ, ਏ ਨਿਊ ਏਜ ਕਾਲਸ ਟੂ ਯੂ ਐਂਡ ਮੀ, ਐਨ ਏਜ ਆਫ ਥੰਡਰ, ਸਟਾਰਮ ਐਂਡ ਕਰਾਈ, ਏ ਵਰਲਡ ਦੈਟ ਆਸਕਸ, ਅਵੇਕ ਔਰ ਡਾਈ। ਰਾਈਜ਼ ਮਾਈ ਪੀਪਲ, ਰਾਈਜ਼ ਐਜ਼ ਵਨ, join your hearts till the battle is won. Freedom's flame is the only light. Stand together, win the fight. ਮੇਰੇ ਲੋਕੋ ਖਲੋਵੋ, ਇਕੱਠੇ ਹੋਵੋ, ਏਕਤਾ ਦੇ ਨਾਲ ਆਪਣੇ ਦਿਲ ਜੋੜੋ। ਜਦੋਂ ਤੱਕ ਇਹ ਜੰਗ ਜਿੱਤੀ ਨਹੀਂ ਜਾਂਦੀ, ਆਜ਼ਾਦੀ ਦੀ ਲੋਹ ਹੀ ਤੁਹਾਡੇ ਲਈ ਇੱਕ ਰਾਹ ਦਸੇਰਾ ਹੈ, ਔਰ ਜੇ ਤੁਸੀਂ ਇਕੱਠੇ ਹੋਵੋਗੇ ਤੇ ਅਲਟੀਮੇਟਲੀ ਇਸ ਜੰਗ ਨੂੰ ਜਿੱਤੋਗੇ। ਰਾਈਜ਼ ਮਾਈ ਪੀਪਲ, ਰਾਈਜ਼ ਐਜ਼ ਵਨ, join your hearts till the battle's won. Freedom's flame is the only light. Stand together, win the fight. Why does the earth shake every day? Why do the winds cry in this way? It's because the clever hearts of greed steal your hope and drink your need. ਕਿ ਰੋਜ਼ ਕੁਛ ਨਾ ਕੁਛ ਵਾਪਰ ਰਿਹਾ ਹੈ। ਜਦੋਂ ਜਿਵੇਂ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਜਿਨ੍ਹਾਂ ਦੇ ਕੋਲ ਰਾਜ ਸ਼ਕਤੀ ਹੈ, ਉਹਨਾਂ ਨੇ ਤੁਹਾਡੇ ਲਈ ਕੋਈ ਨਾ ਕੋਈ ਸਿੰਪਟਮ ਕ੍ਰੀਏਟ ਕਰੀ ਜਾਣਾ, ਤੁਸੀਂ ਉਹਦੇ 'ਚ ਹੀ ਭੰਬਲ ਭੂਸੇ 'ਚ ਹੀ ਫਸੇ ਰਹਿਣਾ। ਕਿਉਂਕਿ ਜਿਹੜੇ ਲਾਲਚੀ ਦਿਲ ਨੇ, ਜਿਹੜੇ ਕਲੈਵਰ ਨੇ, ਉਹਨਾਂ ਨੇ ਤੁਹਾਡੇ 'ਚੋਂ ਆਸ ਮੁਕਾਣੀ ਹੈ, ਔਰ ਤੁਹਾਡੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਵਧਾਉਂਦੇ ਤੁਰੇ ਜਾਣਾ, ਔਰ ਤੁਹਾਡੇ ਅੰਦਰ ਡੈਸਪਰੇਸ਼ਨ ਔਰ ਫਰਸਟ੍ਰੇਸ਼ਨ ਪੈਦਾ ਕਰਨੀ ਹੈ। Why does the earth shake every day? Why do winds cry in this way? It is because the clever hearts of greed steal your hope and drink your need. They say, without us you can't survive. They break your courage, cut your drive, slowly crushing every soul, taking your land, your heart, your role. ਉਹ ਤੁਹਾਨੂੰ ਇਹ ਬਾਰ-ਬਾਰ ਪ੍ਰਭਾਵ ਦੇਣਾ ਚਾਹੁੰਦੇ ਨੇ, ਦਿੰਦੇ ਨੇ ਕਿ ਸਾਡੇ ਬਿਨਾਂ ਤੁਸੀਂ ਸਰਵਾਈਵ ਹੀ ਨਹੀਂ ਕਰ ਸਕਦੇ। ਉਹ ਤੁਹਾਡੇ ਹੌਸਲੇ ਨੂੰ ਤੋੜ ਰਹੇ ਨੇ, ਤੁਹਾਡੇ ਉਤਸ਼ਾਹ ਨੂੰ ਮੱਠਾ ਕਰ ਰਹੇ ਨੇ। ਉਹ ਹੌਲੀ-ਹੌਲੀ ਹਰ ਰੂਹ ਨੂੰ ਜਿਹੜਾ ਉਹ ਬੇਦਿਲ ਕਰ ਰਹੇ ਨੇ, ਤੁਹਾਡੀ ਜ਼ਮੀਨ ਖੋਹ ਰਹੇ ਨੇ, ਤੁਹਾਡੇ ਦਿਲਾਂ ਦੇ ਉੱਤੇ ਆਪਣਾ ਛਾਪਾ ਲਾ ਕੇ ਤੁਹਾਨੂੰ ਨਿਕੰਮੇ ਕਰ ਰਹੇ ਨੇ। ਦੇ ਸੇ ਵਿਦਆਊਟ ਅਸ ਯੂ ਕਾਂਟ ਸਰਵਾਈਵ। ਦੇ ਬ੍ਰੇਕ ਯੋਰ ਕਰੇਜ, ਕੱਟ ਯੋਰ ਡਰਾਈਵ, slowly crushing every soul, taking your land, your heart, your role. Rise, my people, rise as one. Join your hearts till the battle's won. Freedom's flame is the only light. Stand together, win the fight. ਅਸੀਂ already discuss ਕਰ ਚੁੱਕੇ। If you haven't seen their cunning art, don't weep alone with a broken heart.
don't bow your head to their command, come hold each other hand in hand. ਜੇ ਤੁਸੀਂ ਉਹਨਾਂ ਦਾ ਕਨਿੰਗ, ਉਹਨਾਂ ਦੀ ਕਨਿੰਗਨੈਸ, ਉਹਨਾਂ ਦਾ ਕਮੀਨਾਪਨ ਨਹੀਂ ਦੇਖਿਆ ਜਿਹਨੂੰ ਉਹਨਾਂ ਨੇ ਆਰਟ ਬਣਾਇਆ ਹੋਇਆ ਹੈ, ਫਿਰ ਟੁੱਟੇ ਦਿਲ ਦੇ ਨਾਲ ਇਕੱਲੇ ਬਹਿ ਕੇ ਮਤ ਰੋਵੋ, ਆਪਣਾ ਸਿਰ ਉਹਨਾਂ ਦੇ ਅੱਗੇ, ਉਹਨਾਂ ਦੀ ਕਮਾਂਡ ਦੇ ਅੱਗੇ ਮਤ ਝੁਕਾਓ, ਇੱਕ ਦੂਜੇ ਦਾ ਹੱਥ ਫੜੋ ਹੈਂਡ ਇਨ ਹੈਂਡ ਔਰ ਉਹਨਾਂ ਨੂੰ ਚੈਲੰਜ ਕਰੋ. ਇਫ ਯੂ ਹੈਵਨਟ ਸੀਨ ਦੇਅਰ ਕਨਿੰਗ ਆਰਟ, ਡੋਂਟ ਵੀਪ ਅਲੋਨ ਵਿਦ ਅ ਬ੍ਰੋਕਨ ਹਾਰਟ, ਡੋਂਟ bow your head to their command, come hold each other hand in hand. Only freedom heals the pain, only unity breaks the chain. Sit together, lift your voice, let our Guru's dream be our choice. ਸਿਰਫ ਆਜ਼ਾਦੀ ਹੀ ਹਰ ਜ਼ਖਮ ਨੂੰ, ਹਰ ਪੇਨ ਨੂੰ, ਹਰ ਦਰਦ ਦਾ ਇਲਾਜ ਹੈ, ਔਰ ਉਹ ਫਰੀडम ਤੱਕ ਜਾਣ ਲਈ ਵੀ ਅਲਟੀਮੇਟਲੀ ਯੂਨਿਟੀ ਜਿਹੜੀ ਹੈ ਉਹੀ ਗੁਲਾਮੀ ਦੇ ਸੰਗਲ ਕੱਟ ਸਕਦੀ ਹੈ. ਸੋ ਸਿਰ ਜੋੜ ਕੇ ਬੈਠੋ, ਆਪਣੀ ਆਵਾਜ਼ ਬੁਲੰਦ ਕਰੋ ਔਰ ਆਪਣੇ ਗੁਰੂ ਦਾ ਧਿਆਨ ਧਰ ਕੇ ਜਿਹੜਾ ਉਹਨਾਂ ਦਾ ਖਾਬ, ਜੋ ਉਹਨਾਂ ਨੇ ਖਾਲਸੇ ਨੂੰ ਜੋ ਉਹਦੇ ਉੱਤੇ ਫਰਜ਼ ਰੱਖਿਆ ਔਰ ਉਸ ਦੇ ਉੱਤੇ ਅਨਾਇਤ ਕੀਤੀ ਹੈ, ਉਸ ਵੱਲ ਧਿਆਨ ਦਿਓ. ਓਨਲੀ ਫਰੀडम ਹੀਲਸ ਦਾ ਪੇਨ, ਓਨਲੀ ਯੂਨਿਟੀ ਬ੍ਰੇਕਸ ਦਾ ਚੇਨ. Sit together, lift your voice, let our Guru's dream be our choice. Peace and love the Gurus gave, strength to rise, the will to save. Join your spirits, lift your eyes, together we claim our sunrise. ਅਮਨ ਤੇ ਪਿਆਰ ਇਹ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ਿਆ, ਸਾਨੂੰ ਹਿੰਮਤ ਦਿੱਤੀ ਹੈ ਖੜੇ ਹੋਣ ਦੀ. ਤੁਸੀਂ ਆਪਣੀਆਂ ਰੂਹਾਂ ਨੂੰ ਇੱਕ ਦੂਸਰੇ ਦੇ ਨਾਲ ਜੋੜੋ, ਆਪਣੀਆਂ ਅੱਖਾਂ ਉੱਪਰ ਚੁੱਕੋ ਔਰ ਟੁਗੈਦਰ ਅਸੀਂ ਇਹ ਕਲੇਮ ਕਰੀਏ ਕਿ ਸੂਰਜ ਆਜ਼ਾਦੀ ਦਾ ਚੜ੍ਹਨ ਵਾਲਾ ਹੈ. ਪੀਸ ਐਂਡ ਲਵ ਦਾ ਗੁਰੂਜ਼ ਗੇਵ, ਸਟਰੈਂਥ ਟੂ ਰਾਈਜ਼ ਐਂਡ ਵਿਲ ਟੂ ਸੇਵ. ਜੁਆਇਨ ਯੋਰ ਸਪਿਰਿਟ, ਲਿਫਟ ਯੋਰ ਆਈਜ਼, ਟੁਗੈਦਰ ਵੀ ਕਲੇਮ ਆਵਰ ਸਨਰਾਈਜ਼. ਅਖੀਰਲਾ ਸੈਂਟੈਂਸ ਹੈ, ਰਾਈਜ਼ ਮਾਈ ਪੀਪਲ, ਰਾਈਜ਼ ਐਜ਼ ਵਨ. A brighter dawn has just begun. Freedom fire will light the night. Freedom's fire will light the night. Stand together, win the fight. ਮੇਰੇ ਲੋਕੋ ਖਲੋਵੋ, ਖੜੇ ਹੋਵੋ, ਇੱਕ ਸੂਹੀ ਸਵੇਰ, ਇਹ ਬ੍ਰਾਈਟਰ ਡਾਨ ਹੈਜ਼ ਜਸਟ ਬਿਗਨ, ਉਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸੂਹੀ ਸਵੇਰ ਦੀ. ਫਰੀडम्स फायर विल लाइट द नाइट. ਇਹ ਜਿਹੜੀ ਹਨੇਰੀ ਰਾਤ ਹੈ, ਫਰੀडम ਦੀ ਫਾਇਰ ਤੁਹਾਡੇ ਅੰਦਰ ਜਿਹੜੀ ਅੱਗ ਬਲਦੀ ਹੈ ਉਸ ਨੂੰ ਰੋਸ਼ਨਾਏਗੀ, ਪਰ ਇਕੱਠੇ ਹੋ ਕੇ ਸਟੈਂਡ ਟੂਗੈਦਰ, ਵਿਨ ਦਾ ਫਾਈਟ. ਰਾਈਜ਼ ਮਾਈ ਪੀਪਲ, ਰਾਈਜ਼ ਐਜ਼ ਵਨ. A brighter dawn has just begun. Freedom's fire will light the night. Stand together, win the fight. ਰਿਮਾਰਕੇਬਲ, ਸੋ ਨਾਈਸ. ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ. ਬਲਜੀਤ ਫਰਾਜ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ. ਹਰਮਨ ਪੰਨੂ ਜੀ ਵੀ ਔਰ ਮੁਹੰਮਦ ਜਾਕੂਬ ਜੀ ਕਹਿੰਦੇ ਰਾਜ ਕਰੇਗਾ ਖਾਲਸਾ ਔਰ ਆਕੀ ਰਹੇ ਨਾ ਕੋਈ, ਖਾਲਸਾ ਫॉर ਖਾਲਿਸਤਾਨ ਕਹਿੰਦੇ ਵਾਟ ਹੈਪਨ ਯੈਸਟਰਡੇ ਡਾਕਟਰ ਸਾਹਿਬ. ਔਰ ਇਸੇ ਤਰ੍ਹਾਂ ਕਦੇ ਸਾਡਾ ਵੀ ਛੁੱਟੀ ਮਾਰਨ ਨੂੰ ਜੀ ਕਰਦਾ ਹੈ. और घुसके जी भी. और इसी तरह मोहम्मद याकूब जी कहते दुबई एयर शो में इंडिया का फाइटर जेट क्रैश कर गया. जी जी हाँ जी, वो आप डिस्कस किया पहले सैगमेंट दे विच, नहीं दूसरे विच. और इसी तरह अजीत सिंह जी फतेह बुलाते ने. और फिर इसे कहते हैं कि दीन के दाते देग तेग फतेह खालसा राज खालिस्तान जिंदाबाद वाहिगुरु वाहिगुरु कहते हैं. और सखजीवन बच्चू जी भी. और फिर इसी तरह मोहम्मद याकूब जी कहते दुश्मन मरे ते खुशी ना करिए सजना भी मर जाना. और फिर हैप्पी जी भी. और फिर इसी तरह गुरविंदर मान जी भी. और मोहम्मद याकूब जी कहते जब पंजाब हमारा है कश्मीर हमारा है तो फिर मासूम इंडिया का कब्जा क्यों. और धक्के नाल जोर मंकी बॉय जी भी. और फिर इसी तरह मोहम्मद याकूब जी भी कि फलस्तीन की कोई कहती कोई ताज़ा खबर. फिर इसी तरह इंद्रजीत सिंह संधू जी भी, जतिंदर सिंह जी भी, बलविंदर सिंह जी भी.
और फिर इसी तरह सिंह गर्जर जी भी और जसकीरत सिंह जी भी, सतनाम संधू जी भी और सतनाम औजला जी भी, बलवीर सिंह जी भी और फिर इसी तरह बिलाल अहमद जी भी हेलो कहते ने सानू और कहते ने गुड मॉर्निंग हैगी है हेयर लाहौर गुड मॉर्निंग जी, बहुत वधिया है। राजविंदर कौर जी भी, सुखविंदर सिंह जी भी, फिर इस तरह बिलाल अहमद जी भी कहते हैं कि डॉक्टर साहब चाचा ट्रंप चाचा बहुत समझदार आदमी है, उसने पहले ही बोल दिया था कि इंडिया के 8 एयरक्राफ्ट गिरे हैं, आज का तेजस का डाल कर बोला। हाँ जी, फिर इसे तेजस ने रहंदा खुंदा इन्हां दी एयरफोर्स दा भी जुलूस कढ दिता। हाँ जी, सुखविंदर सिंह जी भी, कुलदीप कौर जी भी और धर्म सिंह जी भी, फिर सैयद जाहिद हुसैन जी कहते सिख मुस्लिम यूनिटी जिंदाबाद, डॉक्टर साहब यू आर डूइंग वेल एंड यू आर लेजेंड, not only Sikh but Muslims we Pakistani love and respect the Sikhs, so love from West Punjab, Sialkot, Pakistan, जिहाद बहुत बहुत शुक्रिया भाईजान, ਤੁਸੀਂ ਸਿਆਲਕੋਟ ਜ਼ਿਆਦਾ ਵਡਿਆ ਰਹੇ ਹੋ, ਅਸੀਂ ਲੈਜੈਂਡ ਨਹੀਂ ਹੈ ਤੁਹਾਡੇ ਵਾਂਗ ਆਮ ਉਸ ਧਰਤੀ ਨੂੰ ਪਿਆਰ ਕਰਨ ਵਾਲੇ ਹਾਂ। ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਦੋਨਾਂ ਕੌਮਾਂ ਦੀ ਸਾਂਝ ਇਹ ਸਾਡਾ ਪਹਿਲੇ ਦਿਨ ਤੋਂ ਹੀ ਇਸ ਦੇ ਉੱਤੇ ਕੰਮ ਕਰਨ ਦਾ ਇਰਾਦਾ ਸੀ ਔਰ ਰੱਬ ਨੇ ਰਹਿਮਤ ਕੀਤੀ ਹੈ ਕਿ ਬਹੁਤ ਕੁਝ ਜਿਹੜਾ ਇਹਨਾਂ ਇਸ ਪੀਰੀਅਡ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਕਰੀਬ ਆਏ ਹਾਂ और ये मुहब्बतां इवें ही बनिया रहन, होर भी बुलंद होणगियां। बिल्कुल, टीसी जी भी और अमरजीत सैनी जी भी और मोहम्मद यूनुस जी भी अस्सलाम वालेकुम कहंदे ने, सत श्री अकाल कहंदे ने, वालेकुम सलाम, सत श्री अकाल और खालसा जिंदाबाद कहंदे ने। सुखा सिंह जी भी और खायद हुसैन जी भी डॉक्टर साहब खुश रहो टीवी 84 टीम खालसा जिंदाबाद जिंदाबाद जिंदाबाद। बलविंदर सिंह जी भी और फिर इसी तरह सुख हरजीत सिंह जी भी और फिर इसी तरह बलविंदर कौर जी भी और फिर इसी तरह मोहम्मद याकूब जी कहते आज ममदानी और ट्रंप ने मुलाकात की। हाँ, बहुत खुशगवार हुई। मैनू तो कल का यह सी कि किते झगड़े ना पैण जिवें ਉਹਦੇ ਨਾਲ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਨਾਲ ਹੋਇਆ ਸੀ, ਲੇਕਿਨ ਬਹੁਤ ਖੁਸ਼ਗਵਾਰ ਵਧੀਆ ਸੀ ਔਰ ਦੋਨਾਂ ਨੇ ਬੜੇ ਪੋਜ਼ਿਟਿਵਲੀ ਔਰ ਚੰਗੀ ਗੱਲ ਹੈ ਕਿਉਂਕਿ 8.5 ਮਿਲੀਅਨ ਲੋਕਾਂ ਦਾ ਸ਼ਹਿਰ ਹੈ, ਅਮਰੀਕਾ ਦਾ ਸਭ ਤੋਂ ਵੱਡਾ ਕਮਰਸ਼ੀਅਲ ਹੱਬ ਔਰ ਮੈਂ ਸਮਝਦਾ ਵੀ ਇਹ ਗ੍ਰੇਸ ਸੀ ਪ੍ਰੈਜ਼ੀਡੈਂਟ ਟਰੰਪ ਦੀ ਕਿ ਉਹਨੇ ਜਿਹੜਾ ਉਹ ਕਿਹਾ ਕਿ ਨਹੀਂ ਨਾ ਕੋਈ ਫੰਡਿੰਗ ਦੀ ਕਮੀ ਹੋਏਗੀ ਨਾ ਦੂਸਰਾ ਹੋਏਗਾ और ममदानी ने भी जड़ी है जीब दे उत्ते जरा काबू ही रखा कुछ नहीं बहुत ऑल अबाउट ट्रूथ एंड सिखिज्म। और फिर इस नाम संग जी भी और फिर इस तरह अच्छा कहते मोहम्मद याकूब जी बोल रहे हैं व्हाट्स गोइंग ऑन इन स्मोकी पार्क दिस संडे, डॉक्टर साहब गुरु तेग बहादुर जी दा शहीदी ਜਿਹੜਾ ਦਿਵਸ ਹੈ 350ਵਾਂ ਉੱਥੇ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਮਨਾਇਆ ਜਾ ਰਿਹਾ ਸਾਰੇ ਗੁਰੂ ਘਰਾਂ ਵੱਲੋਂ मेला होएगा, छोले भटूरे होंगे, पिज़्ज़ा होएगा, बहुत कुछ और होएगा। बिल्कुल जी। राजनप्रीत सिंह जी भी और इस तरह सतनाम सिंह जी, डॉक्टर परमजीत सिंह समरा जी भी ਇਹ ਵੀ ਕਹਿੰਦੇ ਟੀਵੀ 84 ਦੇ ਸਮੁੱਚੇ ਪਰਿਵਾਰ ਵਾਲੇ ਆਪ ਮੇਰੇ ਵੱਲੋਂ ਕੈਲਗਰੀ ਸ਼ਹਿਰ ਤੋਂ ਪਿਆਰ ਸਹਿਤ ਜਿਹੜੀ ਬੁਲਾਈ ਗੁਰੂ ਫਤਿਹ ਜੀ ਉਹ ਪ੍ਰਵਾਨ ਕਰਿਓ ਜੀ। ਭਾਈ ਅਮਰਪਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਕੈਲਗਰੀ ਦੀ ਤੁਹਾਡੀ ਪੱਕੀ ਹਾਜ਼ਰੀ ਹੁੰਦੀ, ਸ਼ਹਿਰ ਸਾਰਾ ਹੀ ਰਿਪਰੈਜ਼ੈਂਟ ਹੋ ਜਾਂਦਾ ਤੁਹਾਡੇ ਕੈਲਗਰੀ ਜਾਣ ਨਾਲ। ਬਿਲਕੁਲ, ਤੁਹਾਨੂੰ ਅਸੀਂ ਮਿਸ ਕਰਦੇ ਹਾਂ ਟੋਰਾਂਟੋ ਵਾਲੇ ਸਿਨੇਰੀਓ ਤੋਂ। ਬਿਲਕੁਲ, ਕਹਿੰਦੇ ਅਮਰਪਾਲ ਸਿੰਘ ਖਾਲਸਾ ਨੂੰ ਪੰਜਾਬ ਸਰਕਾਰ ਤੁਰੰਤ ਰਿਹਾ ਕਰੋ ਖਾਲਸਾਨ। ਔਰ ਫਿਰ ਇਸ ਤਰ੍ਹਾਂ ਕੁਲਦੀਪ ਖਾਲਸਾ ਜ਼ਿੰਦਾਬਾਦ ਜਿਹੜੇ ਨੇ ਉਹ ਵੀ। ਔਰ ਇਸੇ ਤਰ੍ਹਾਂ ਜਸਵੰਤ ਸਿੰਘ ਜੀ ਵੀ ਟਿੱਬਿਆਂ ਤੇ ਝੀਲਾਂ ਦੇ ਸ਼ਹਿਰ ਬਠਿੰਡੇ ਤੋਂ ਕਹਿੰਦੇ ਦੇਖ ਰਹੇ ਹਾਂ ਜੀ, ਸੋ ਨਾਈਸ। ਔਰ ਸਤਨਾਮ ਸਿੰਘ ਪੰਥ ਕੀ ਜੀਤ ਕਹਿੰਦੇ ਨੇ। ਔਰ ਮੁਹੰਮਦ ਯੂਨਸ ਜੀ ਕਹਿੰਦੇ ਡਾਕਟਰ ਸਾਹਿਬ ਐ ਨੀਲਮ ਕੌਰ ਭੈਣ ਜੀ ਰੱਬ ਸੱਚੇ नीयत के लोगों के अंदर होता है, कोई भी आप लोग सच्चे नीयत से अपने कौम के साथ दुख की बात करते हैं, इसका अजर आज़ादी की शक्ल में मिलने वाला है। होपफुली रब देखता है सब नू। हाँ बिल्कुल, खुसके जी भी तारीफ कर रहे हैं भाव जी होरां दी जिहड़ी है पोम दी। और कहते बा कमाल जी और गुरविंदर कौर जी भी और ढिल्लों साहब जी भी जी तारीफ कर रहे हैं। घुसके जी भी फंटैस्टिक कहते हैं। और फिर गुरप्रीत सिंह जी भी और इस तरह हाँ जी
ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।